ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਤੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ 25 ਦਸੰਬਰ ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਜਿਹੜੀਆਂ ਬੀਤੇ 2 ਦਿਨਾਂ ਦੀਆਂ ਵੀਕਐਂਡ ਤੋਂ ਬਾਅਦ ਅਸੀਂ ਅੱਜ ਸੋਮਵਾਰ ਨੂੰ ਗੱਲ ਕਰ ਰਹੇ ਹਾਂ ਤੇ 2 ਦਿਨਾਂ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹਦੇ ਤੇ ਵਿਚਾਰ ਚਰਚਾ ਕਰਾਂਗੇ। ਬਿਗਨਿੰਗ ਦੇ ਵਿੱਚ ਹੀ ਮੈਂ ਦੱਸ ਦਿਆਂ, ਡਾਕਟਰ ਅਮਰਜੀਤ ਸਿੰਘ ਹੋਰੀ ਕੱਲ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਗੇ। ਅੱਜ ਦਾ ਦਿਨ ਮੇਰੀ ਤੇ ਸੁਖਵਿੰਦਰ ਸਿੰਘ ਦੀ ਡਿਊਟੀ ਲੱਗੀ ਹੈ ਇਸ ਸ਼ੋਅ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਸਾਡੇ ਨਾਲ ਟੋਰਾਂਟੋ ਤੋਂ ਜੁੜੇ ਆ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਗੱਲ ਸ਼ੁਰੂ ਕਰੀਏ। ਅੱਜ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰੀਏ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਾ ਪਾਰਟ ਦੇਖ ਰਹੇ ਹਾਂ ਜਿਸ ਕਿਸਮ ਦਾ ਵੈਸਟ ਦਾ ਜਿਹੜਾ ਰਿਲੇਸ਼ਨਸ਼ਿਪ ਖਾਸ ਤੌਰ ਤੇ ਅਮਰੀਕਾ ਦਾ ਭਾਰਤ ਦੇ ਨਾਲ ਹੈ, ਉਹਦੇ ਵਿੱਚ ਸਿੱਖ ਫੈਕਟਰ ਕਰਕੇ ਜਿਹੜੀ ਇੱਕ ਖਟਾਸ ਆਈ ਹੈ, ਉਹ ਰੈਫਰੈਂਡਮ ਉਹਦੇ ਵਿੱਚ ਖਾਲਿਸਤਾਨ ਰੈਫਰੈਂਡਮ ਉਹਦੇ ਵਿੱਚ ਇੱਕ ਸੈਂਟਰ ਪੁਆਇੰਟ ਬਣਿਆ ਤੇ ਉਹਨੂੰ ਲੈ ਕੇ ਜਿਹੜੀਆਂ ਟਾਰਗੇਟਡ ਕਿਲਿੰਗਸ ਭਾਰਤ ਵੱਲੋਂ ਕੀਤੀਆਂ ਗਈਆਂ ਬਾਹਰਲੇ ਮੁਲਕਾਂ ਦੇ ਵਿੱਚ, ਉਹ ਸੈਂਟਰ ਆਫ ਫੋਕਸ ਬਣੀਆਂ ਤੇ ਬੜਾ ਮਤਲਬ ਇਸ ਨੂੰ ਇੱਕ ਡਿਪਲੋਮੈਟਿਕ ਟਾਈਜ਼ ਦੇ ਹਵਾਲੇ ਨਾਲ ਦੇਖਿਆ ਜਾ ਰਿਹਾ ਸੀ ਵੀ ਇਹਦਾ ਇੰਪੈਕਟ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਵੇਗਾ। ਕੀ ਜਿਹੜੇ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਨੇ, ਜਾਂ ਇਹ ਕਹਿ ਲਿਆ ਜਾਵੇ ਬ੍ਰੌਡਰ ਕੰਟੈਕਸਟ ਦੇ ਵਿੱਚ ਵੀ ਭਾਰਤ ਤੇ ਵੈਸਟ ਦੇ ਜਿਹੜੇ ਰਿਸ਼ਤੇ ਨੇ, ਉਹਨਾਂ ਤੇ ਕੀ ਪ੍ਰਭਾਵ ਪਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਉਹ ਹੋਰ ਡਿਟੀਰੀਓਰੇਟ ਹੋਣਗੇ ਜਾਂ ਨਹੀਂ, ਇਹ ਇੱਕ ਵੱਡਾ ਸਵਾਲ ਹੈ। ਇਹੀ ਮੈਂ ਸਮਝਦਾ ਵੀ ਅੱਜ ਦੀ ਸਾਡੀ ਜਿਹੜੀ ਡਿਸਕਸ਼ਨ ਹੈ ਸਾਰੀ ਅਸੀਂ ਪਹਿਲੇ ਅੱਧ ਦੇ ਵਿੱਚ ਇਹਨੂੰ ਡਿਸਕਸ ਕਰਾਂਗੇ, ਪਹਿਲੇ ਪਾਰਟ ਦੇ ਵਿੱਚ, ਕਿਉਂਕਿ ਅੱਜ ਦੀ ਜਿਹੜੀ ਲੇਟੈਸਟ ਡਿਵੈਲਪਮੈਂਟ ਆ, 2 ਦਿਨਾਂ ਤੋਂ ਖਬਰਾਂ ਆ ਰਹੀਆਂ ਸੀ ਵੀ ਜਿਹੜੇ ਭਾਰਤ ਦੇ ਫੋਰਨ ਮਿਨਿਸਟਰ ਆ ਡਾਕਟਰ ਐਸ ਜੈਸ਼ੰਕਰ, ਉਹ ਰੂਸ ਜਾ ਰਹੇ ਆ। ਅੱਜ ਉਹ ਰੂਸ ਪਹੁੰਚ ਚੁੱਕੇ ਆ ਤੇ ਉਹਨਾਂ ਦਾ 5 ਦਿਨਾਂ ਦਾ ਦੌਰਾ ਆ ਰੂਸ ਦੇ ਵਿੱਚ। ਸੋ ਜਿਹੜੀ ਉਹਨਾਂ ਦੀ ਰੂਸ ਦੀ ਇਹ ਫੇਰੀ ਹੈ ਜਾਂ ਉੱਥੇ ਜਾਣਾ, ਇਹਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹਦੇ ਵਿੱਚ ਐਗਜ਼ੈਕਟਲੀ ਜੋ ਨਜ਼ਰ ਆ ਰਿਹਾ ਹੈ ਸਾਨੂੰ ਜਾਂ ਜੋ ਮੀਡੀਆ ਦੇ ਵਿੱਚ ਆ ਰਿਹਾ, ਉਹ ਖਬਰਾਂ ਵੀ ਅਸੀਂ ਡਿਸਕਸ ਕਰਨੀਆਂ ਨੇ ਤੇ ਨਾਲ ਹੀ ਨਾਲ ਇਹਦੇ ਜਿਹੜੇ ਇੰਡੀਆ ਤੇ ਵੈਸਟ ਦਾ ਰਿਲੇਸ਼ਨਸ਼ਿਪ ਹੈ ਉਸ ਹਵਾਲੇ ਨਾਲ ਜੇ ਇਹਨੂੰ ਦੇਖਣਾ ਹੋਵੇ ਤੇ ਇਹ ਬਹੁਤ ਇੱਕ ਅਹਿਮ ਡਿਵੈਲਪਮੈਂਟ ਆ ਜਿਹਦੇ ਤੇ ਅਸੀਂ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ। ਤੇ ਕਿਵੇਂ ਦੇਖਿਆ ਜਾਵੇ ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਉਹ ਉੱਥੇ ਪਹੁੰਚੇ ਆ, ਕੀ ਸਮਝਦੇ ਹੋ ਉੱਥੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਕੀ ਕਹਿ ਰਹੀਆਂ ਨੇ? ਬਿਲਕੁਲ ਜੀ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਇਹ ਐਸ ਜੈ ਸ਼ੰਕਰ ਦਾ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਉਹਨਾਂ ਦਾ ਰਸ਼ੀਆ ਦਾ ਇਹ ਦੌਰਾ ਆ, ਇਹ ਜਿਹੜੀ ਸਾਊਥ ਏਸ਼ੀਆ ਦੀ ਜੀਓਪੋਲਿਟਿਕਸ ਆ ਉਹਦੇ ਵਿੱਚ ਜਿਹੜੀਆਂ ਚੇਂਜਿਸ ਆ ਰਹੀਆਂ ਨੇ, ਉਹਦੇ ਲਈ ਇਸ ਦੌਰੇ ਤੇ ਕੀ ਵਾਪਰਦਾ ਆ, ਕਿਹੋ ਜਿਹਾ ਪ੍ਰਭਾਵ ਇੰਡੀਆ ਤੇ ਰਸ਼ੀਆ ਇਸ ਦੌਰੇ ਤੋਂ ਦਿੰਦੇ ਆ, ਤਾਂ ਉਹਨੂੰ ਸਮਝਣਾ ਬੜਾ ਜ਼ਰੂਰੀ ਆ। ਤੇ ਸਿੱਖਾਂ ਦੇ ਲਈ ਖਾਸ ਤੌਰ ਤੇ ਜੋ ਅੱਜ ਸਿਚੁਏਸ਼ਨ ਬਣੀ ਹੋਈ ਆ ਉਹਦੇ ਵਿੱਚ ਇਹਨਾਂ ਸਾਰੀਆਂ ਜਿਹੜੀਆਂ ਇਵੈਂਟਸ ਹੁਣ ਵਾਪਰਨਗੀਆਂ ਇਸ ਦੌਰੇ ਦੇ ਦੌਰਾਨ, ਉਹਨਾਂ ਨੂੰ ਬਹੁਤ ਹੀ ਜਿਹੜਾ ਕ੍ਰਿਟੀਕਲ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਚਾਹੀਦਾ। ਤੇ ਅੱਜ ਦਾ ਸਾਡਾ ਜਿਹੜਾ ਅਸੀਂ ਗੱਲਬਾਤ ਦਾ ਵਿਸ਼ਾ ਵੀ ਆਪਣਾ ਇਸੇ ਕਰਕੇ ਚੁਣਿਆ ਵੀ ਜਿਹੜਾ ਐਸ ਜੈ ਸ਼ੰਕਰ ਦਾ ਇਹ ਦੌਰਾ ਆ, ਉਹਦੇ ਤੇ ਅਸੀਂ ਜਿਹੜੀਆਂ ਗੱਲਾਂ ਡਿਸਕਸ ਕਰਾਂਗੇ। ਇੱਕ ਤਾਂ ਜਿਹੜੀ ਸਟੇਟਮੈਂਟ ਆ ਇੰਡੀਅਨ ਗਵਰਨਮੈਂਟ ਦੀ ਇਸ ਦੌਰੇ ਬਾਰੇ, ਉਹ ਵੀ ਜ਼ਰੂਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਐਸ ਜੈ ਸ਼ੰਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੋਂ ਜਿਹੜਾ ਪ੍ਰਭਾਵ ਸਿਰਜਿਆ ਆ ਆਪਣੇ ਇਸ ਦੌਰੇ ਬਾਰੇ, ਉਹ ਬੜਾ ਅਹਿਮ ਆ ਜੀ। ਉਹਦੇ ਵਿੱਚ ਉਹਨਾਂ ਨੇ 2 ਪੋਸਟ ਜਿਹੜੀਆਂ ਸ਼ੇਅਰ ਕੀਤੀਆਂ ਐਸ ਜੈ ਸ਼ੰਕਰ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ, ਜਿਹਦੇ ਉੱਤੇ ਹਜ਼ਾਰਾਂ ਦੇ ਵਿੱਚ ਜਿਹੜੇ ਇੰਡੀਅਨ ਨੇ ਉਹ ਥੱਲੇ ਕਮੈਂਟਸ ਵੀ ਕਰ ਰਹੇ ਆ ਤੇ ਉਹਨਾਂ ਵੱਲ ਮੈਂ ਬਾਅਦ ਚ ਜਾਣਾ। ਪਰ ਪਹਿਲਾਂ ਜੋ ਐਸ ਜੈ ਸ਼ੰਕਰ ਪ੍ਰਭਾਵ ਦੇਣ ਦੀ ਗੱਲ ਕਰ ਰਹੇ ਆ, ਇੱਕ ਪੋਸਟ ਜਿਹੜੀ ਉਹਨਾਂ ਦੀ ਆ, ਉਸ ਪੋਸਟ ਦੇ ਵਿੱਚ ਉਹਨਾਂ ਨੇ ਆਪਣਾ 1962 ਦਾ ਕੋਈ ਇੱਕ ਇਨਵੀਟੇਸ਼ਨ ਆ ਜਿਹੜਾ ਕਿ ਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ ਗਿਆ, ਜਿਹਦੇ ਮਤਲਬ ਹਜੇ ਤੱਕ ਮੈਂ ਉਹਨੂੰ ਕਿਉਂਕਿ ਰਸ਼ੀਅਨ ਨਹੀਂ ਪੜ੍ਹ ਸਕਦਾ ਤੇ ਉਹਨੂੰ ਕਿਉਂਕਿ ਡੀਪਲੀ ਨਹੀਂ ਜਾ ਸਕੇ ਵੀ ਉਹ ਕੀ ਆ, ਪਰ ਉਹਦੇ ਵਿੱਚ ਬੜੀ ਇੱਕ ਅਹਿਮ ਆ ਕਿ ਇੱਕ 1962 ਦੀ ਇਹ ਮੋਸਕੋ ਰਿਸੈਪਸ਼ਨ ਆ ਜਿਹੜੀ ਉੱਥੇ ਗਵਰਨਮੈਂਟ ਡੈਲੀਗੇਟ ਸੀ ਉਹਨਾਂ ਦੀ ਹੋਈ ਹੈ, USSR ਦਾ ਟਾਈਮ ਆ। ਤੇ ਉਹਦੇ ਵਿੱਚ ਉਹਨਾਂ ਨੇ ਐਸ ਜੈ ਸ਼ੰਕਰ ਨੇ ਇੱਕ ਉਹ ਫੋਟੋ ਸਾਂਝੀ ਕੀਤੀ ਤੇ ਇੱਕ ਹੁਣ ਦੀ ਆਪਣੀ ਫੋਟੋ ਸਾਂਝੀ ਕੀਤੀ, ਜਿਹਦੇ ਵਿੱਚ ਉਹ ਪੂਰਾ ਜਿਹੜਾ ਗੈਟਅਪ ਆ, ਜਿਹੜਾ USSR ਦਾ ਇੱਕ ਟ੍ਰੈਡੀਸ਼ਨਲ ਗੈਟਅਪ ਆ ਉੱਥੋਂ ਦੇ ਮਤਲਬ ਡਿਪਲੋਮੇਸੀ ਨੂੰ ਰਿਪਰੈਜ਼ੈਂਟ ਕਰਦਾ USSR ਦੀ ਨੂੰ, ਤਾਂ ਉਹਦੇ ਵਿੱਚ ਉਹ ਨਜ਼ਰ ਆ ਰਹੇ ਆ।
ਤਾਂ ਉਹਦੇ ਵਿੱਚ ਉਹ ਲਿਖਦੇ ਆ ਕਿ ਇਹ ਕਿਵੇਂ ਹਾਊ ਇਟ ਸਟਾਰਟਡ, ਪਹਿਲਾ ਪੁਆਇੰਟ, ਤੇ ਫਿਰ ਕਹਿੰਦੇ ਆ ਹਾਊ ਇਟਸ ਗੋਇੰਗ, ਮਤਲਬ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਵੀ ਇਸ ਪੋਸਟ ਦੇ ਰਾਹੀਂ ਉਹ ਜਿਹੜਾ ਰਸ਼ੀਆ ਦੇ ਨਾਲ ਇੰਡੀਆ ਦੇ ਫੋਰਨ ਰਿਲੇਸ਼ਨਸ ਆ ਜੀ ਵੀ ਉਹ ਜਿਹੜੇ ਆ ਜਿਵੇਂ ਦੇ ਉਹ ਕਹਿੰਦੇ ਉਦੋਂ ਤੋਂ ਸ਼ੁਰੂ ਹੋਏ ਤੇ ਹੁਣ ਤੱਕ ਵੀ ਉਸੇ ਪੱਧਰ ਤੇ ਚੱਲ ਰਹੇ ਆ। ਤੇ ਇੰਡੀਆ ਦੀ ਜਿਹੜੀ ਸਟੇਟਮੈਂਟ ਵੀ ਆਈ ਆ ਐਸ ਜੈ ਸ਼ੰਕਰ ਦੇ ਸਟੋਰੇ ਤੇ, ਤਾਂ ਉਹਨਾਂ ਨੇ ਮਤਲਬ ਸਾਰੇ ਹੋਰ ਮੁਲਕਾਂ ਦੇ ਨਾਲੋਂ ਇੰਡੀਆ ਦਾ ਸਭ ਤੋਂ ਰਿਲਾਇਬਲ ਪਾਰਟਨਰ ਰਸ਼ੀਆ ਨੂੰ ਦੱਸਿਆ ਆ ਆਪਣੀ ਫੋਰਨ ਪਾਲਿਸੀ ਦੇ ਵਿੱਚ। ਵੀ ਅੱਜ ਤੱਕ ਰਸ਼ੀਆ ਨੇ ਉਹ ਕਹਿੰਦੇ ਆ ਵੀ ਸਾਨੂੰ ਕਿਸੇ ਵੀ ਮੋੜ ਤੇ ਕਿਤੇ ਵੀ ਜਿਹੜਾ ਇੰਡੀਆ ਆ ਉਹਦੇ ਨਾਲ ਮਤਲਬ ਰਸ਼ੀਆ ਦਾ ਕੋਈ ਵੀ ਇਹੋ ਜਿਹਾ ਜਿਹੜਾ ਰਿਲੇਸ਼ਨ ਆ ਉਹ ਅਪ ਐਂਡ ਡਾਊਨ ਨਹੀਂ ਰਹੇ, ਵੀ ਨਹੀਂ ਮੁਲਕਾਂ ਦੇ ਜਿਹੜੇ ਰਿਲੇਸ਼ਨ ਆ ਉਹਨਾਂ ਦੇ ਵਿੱਚ ਅਪ ਐਂਡ ਡਾਊਨਸ ਚੱਲਦੇ ਰਹਿੰਦੇ ਆ, ਪਰ ਰਸ਼ੀਆ ਇੰਡੀਆ ਰਿਲੇਸ਼ਨ ਜਿਹੜਾ ਆ ਉਹ ਹਮੇਸ਼ਾ ਸਟੇਬਲ ਰਿਹਾ ਤੇ ਉਵੇਂ ਹੀ ਕੰਟੀਨਿਊ ਆ। ਤੇ ਇਹ ਮਤਲਬ ਜੈ ਸ਼ੰਕਰ ਦਾ ਇਹ ਪ੍ਰਭਾਵ ਉਹਨਾਂ ਨੇ ਇਹਨਾਂ ਪੋਸਟਾਂ ਦੇ ਰਾਹੀਂ ਦਿੱਤਾ। ਫਿਰ ਜਿਹੜੀ ਇੱਕ ਹੋਰ ਪੋਸਟ ਉਹਨਾਂ ਨੇ ਸ਼ੇਅਰ ਕੀਤੀ ਆਪਣੇ ਪਹਿਲੇ ਦਿਨ ਦੀ ਉੱਤੇ ਐਕਟੀਵਿਟੀ ਬਾਰੇ, ਉਹਦੇ 'ਚ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਉਹ ਹੁਣ ਮੈਂ ਜ਼ਰੂਰ ਪੜ੍ਹਨੀ ਚਾਹਾਂਗਾ ਕਿ ਸਾਡੇ ਦਰਸ਼ਕ ਉਹ ਸਟੇਟਮੈਂਟ ਤੋਂ ਸਮਝਣ ਵੀ ਉਹ ਕਹਿਣਾ ਕੀ ਚਾਹੁੰਦੇ ਆ। ਜੈ ਸ਼ੰਕਰ ਜਿਹੜੇ ਰਸ਼ੀਅਨ ਸਟ੍ਰੈਟੇਜਿਸਟ ਆ ਉਹਨਾਂ ਦੇ ਨਾਲ ਮੀਟਿੰਗ ਦੀ ਤਸਵੀਰ ਸਾਂਝੀ ਕਰਦੇ ਆ ਤੇ ਨਾਲ ਲਿਖਦੇ ਆ an open and forward-looking interaction with leading representatives of the Russian strategic community, spoke about the importance of rebalancing and the emergence of multipolarity। ਤਾਂ ਇਹ ਜਿਹੜਾ ਸੈਂਟੈਂਸ ਆ ਇਹ ਆਪਣੇ ਆਪ ਦੇ ਵਿੱਚ ਕਿ ਜਿਹੜੀ ਰਸ਼ੀਆ ਪਲਸ ਚਾਈਨਾ ਦੀ ਐਂਟੀ ਵੈਸਟ ਪੋਲਿਸੀ ਆ ਵੀ ਇਹ ਉਹਦੇ ਨਾਲ ਇੰਡੀਆ ਆਪਣੇ ਆਪ ਨੂੰ ਅਲਾਈ ਕਰ ਰਿਹਾ ਆ ਇਹ ਸਟੇਟਮੈਂਟ ਦੇ ਕੇ। ਤੇ exchanged views on how India-Russia ties will develop in that framework। ਵੀ ਇਹ ਜਿਹੜੀ ਸਾਰੀ ਸਾਡੀ ਨੀਤੀ ਆ ਮਲਟੀਪੋਲੈਰਿਟੀ ਦੀ ਵੀ ਮਲਟੀਪੋਲਰ ਵਰਲਡ ਕਰਨ ਦੀ, ਤੇ ਉਹਦੇ ਵਿੱਚ ਇੰਡੀਆ ਤੇ ਰਸ਼ੀਆ ਦਾ ਜਿਹੜੀਆਂ ਸਾਂਝਾਂ ਨੇ ਉਹ ਹੋਰ ਕਿਵੇਂ ਵੱਧ ਸਕਦੀਆਂ ਉਹਦੇ ਬਾਰੇ ਗੱਲਬਾਤ ਹੋਈ। ਆਲਸੋ ਡਿਸਕਸ ਕਨੈਕਟੀਵਿਟੀ, ਮਲਟੀਲੇਟਰਲਿਜ਼ਮ, ਬਿਗ ਪਾਵਰ ਕੰਪੀਟੀਸ਼ਨ ਐਂਡ ਰੀਜਨਲ ਕਨਫਲਿਕਟਸ। Geopolitics and strategic convergence will always keep India-Russia ties on a positive trajectory। ਤਾਂ ਦੇਖੋ ਇਹਦੇ ਵਿੱਚ ਰੀਜਨਲ ਕਨਫਲਿਕਟਸ ਤੋਂ ਲੈ ਕੇ ਜੀਓਪੋਲਿਟੀਕਲ ਟੈਂਸ਼ਨਸ ਤੱਕ ਹਰ ਗੱਲ ਨੂੰ ਕਵਰ ਕਰ ਰਿਹਾ। ਤੇ ਮਤਲਬ ਬਾਕੀ ਜੋ ਮਰਜ਼ੀ ਵੱਡੇ ਬਿਆਨ ਹੋਣ, ਪਰ ਜਿਹੜਾ ਐਸ ਜੈ ਸ਼ੰਕਰ ਦੀ ਆਪਣੀ ਸਟੇਟਮੈਂਟ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਉਹ ਕਲੀਅਰ ਆ ਕਿ ਇੰਡੀਆ ਜਿਹੜਾ ਆ ਜੋ ਪਿਛਲੇ ਦਿਨਾਂ ਦੇ ਦੌਰਾਨ ਅਸੀਂ ਦੇਖਿਆ ਕਿ ਵੈਸਟਰਨ ਵਰਲਡ ਤੇ ਇੰਡੀਆ ਦੇ ਵਿੱਚ ਜਿਹੜੇ ਰਿਲੇਸ਼ਨਸ ਆ ਉਹ ਕਾਫੀ ਜ਼ਿਆਦਾ ਮਤਲਬ ਖਟਾਸ ਭਰੇ ਸਾਨੂੰ ਦੇਖਣ ਨੂੰ ਮਿਲੇ। ਤੇ ਹੁਣ ਪਰ ਇੰਡੀਆ ਜਿਹੜਾ ਆ ਜਿੱਥੇ ਉਹਨੇ ਰਸ਼ੀਆ ਯੂਕਰੇਨ ਕਨਫਲਿਕਟ ਦੇ ਵਿੱਚ ਡਿਪਲੋਮੈਟਿਕ ਸਪੋਰਟ ਕੀਤੀ ਆ ਰਸ਼ੀਆ ਦੀ ਹਰ ਥਾਂ ਦੇ ਉੱਤੇ, ਤੇ ਅੱਜ ਤੱਕ ਵੀ ਉਹਨੇ ਜਿਹੜਾ ਰਸ਼ੀਆ ਦਾ ਅਟੈਕ ਆ ਯੂਕਰੇਨ ਦੇ ਉੱਤੇ ਉਹਨੂੰ ਕਦੇ ਵੀ ਕੰਡੈਮ ਨਹੀਂ ਕੀਤਾ। ਤੇ ਹੁਣ ਪਰ ਉਹ ਸਿੱਧਾ ਹੀ ਆਪਣੇ ਫੋਰਨ ਮਿਨਿਸਟਰ ਦੇ ਰਾਹੀਂ ਇੰਡੀਆ ਐਜ਼ ਅ ਸਟੇਟ ਐਜ਼ ਅ ਕੰਟਰੀ ਜਿਹੜਾ ਆ ਉਹਨੇ ਡਿਕਲੇਅਰ ਕਰਤਾ ਹੈ ਕਿ ਜਿਹੜੀ ਇਹ ਬਿਗ ਪਾਵਰ ਕੰਪੀਟੀਸ਼ਨ ਜਿਹੜਾ ਚੱਲ ਰਿਹਾ ਆ ਉਹਦੇ ਵਿੱਚ ਉਹ ਇਸ ਵਾਰ ਨੋਨ ਅਲਾਈਨਮੈਂਟ ਦੀ ਪਾਲਿਸੀ ਛੱਡ ਕੇ ਉਹ ਰਸ਼ੀਅਨ ਬਲੋਕ ਦਾ ਹਿੱਸਾ ਬਣ ਰਿਹਾ ਹੈ। ਤੇ ਮਤਲਬ ਇਹ ਜਿਹੜੀ ਸਿਚੁਏਸ਼ਨ ਇਹ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਆ ਤਾਂ ਇਹਨਾਂ ਨੇ ਜਿਵੇਂ ਉਹਨਾਂ ਆਪਣੀ ਸਟੇਟਮੈਂਟ ਦੇ ਵਿੱਚ ਰੀਜਨਲ ਕਨਫਲਿਕਟਸ ਤੋਂ ਲੈ ਕੇ ਤੇ ਜੀਓਪੋਲਿਟਿਕਸ ਦਾ ਜ਼ਿਕਰ ਕੀਤਾ ਆ, ਤਾਂ ਸੱਚਮੁੱਚ ਜਿਹੜੀਆਂ ਇਹ ਡਿਵੈਲਪਮੈਂਟਸ ਨੇ ਇਹ ਸਾਊਥ ਏਸ਼ੀਆ ਦੇ ਵਿੱਚ ਇੰਡੀਆ ਦੀ ਜਿਹੜੀ ਟੈਰੀਟੋਰੀਅਲ ਬਾਰਡਰਸ ਨੇ ਉਹਨਾਂ ਦੇ ਵਿੱਚ ਇਹ ਜ਼ਰੂਰ ਰੀਜਨਲ ਕਨਫਲਿਕਟਸ ਤੇ ਜੀਓਪੋਲਿਟਿਕਸ ਤੇ ਅਸਰ ਪਾਉਣਗੇ। ਤੇ ਸਿੱਖਾਂ ਦੇ ਲਈ ਇਹ ਗੱਲ ਸਮਝਣੀ ਬੜੀ ਹੁਣ ਅਹਿਮ ਆ ਕਿ ਜੋ US ਕੈਨੇਡਾ ਇਹਨਾਂ ਮੁਲਕਾਂ ਦਾ ਪਿਛਲੇ ਦਿਨਾਂ ਦੇ ਦੌਰਾਨ ਇੰਡੀਆ ਦੀਆਂ ਜੋ ਐਕਟੀਵਿਟੀਜ਼ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਇਹਨਾਂ ਕੰਟਰੀਜ਼ ਦੇ ਵਿੱਚ, ਉਹਦੇ ਤੇ ਜੋ ਰਿਐਕਸ਼ਨ ਦੇਖਣ ਨੂੰ ਮਿਲਿਆ ਆ ਜਾਂ ਜੋ ਕਾਰਵਾਈ ਦੇਖਣ ਨੂੰ ਮਿਲੀ ਆ, ਤਾਂ ਉਹਦੇ ਬੈਕਡ੍ਰੌਪ ਦੇ ਉੱਤੇ ਇੰਡੀਆ ਦਾ ਰਸ਼ੀਆ ਦੇ ਬਲੋਕ ਦੇ ਨਾਲ ਜਿਹੜਾ ਅਲਾਈਨਮੈਂਟ ਆ ਪਿਛਲੇ ਸਮੇਂ ਤੋਂ ਚੱਲ ਰਿਹਾ ਉਹ ਪਿਆ ਆ ਜੀ। ਵੀ ਇੰਡੀਆ ਜਿਹੜਾ ਆ ਉਹ ਸਿਰਫ ਅੱਜ ਨਹੀਂ ਕਿ ਜੈ ਸ਼ੰਕਰ ਉੱਥੇ ਜਾ ਕੇ ਸਟੇਟਮੈਂਟ ਦੇ ਰਹੇ ਆ ਜਾਂ US ਤੇ ਕੈਨੇਡਾ ਦੇ ਸਟੇਟਮੈਂਟਸ ਤੋਂ ਬਾਅਦ ਇਹ ਸਟੇਟਮੈਂਟ ਦੇ ਰਹੇ ਆ, ਬਲਕਿ ਜਦੋਂ ਤੋਂ ਰਸ਼ੀਆ ਦੇ ਨਾਲ ਮਤਲਬ ਕਿਹਾ ਜਾ ਰਿਹਾ ਕਿ ਇਹ ਇੱਕ ਨਵਾਂ ਜਿਹੜਾ ਵੱਡਾ ਕਨਫਲਿਕਟ ਆ ਰਸ਼ੀਆ ਯੂਕਰੇਨ ਵਾਰ ਦੇ ਨਾਲ ਜਿਹੜਾ ਸ਼ੁਰੂ ਹੋਇਆ ਆ, ਉਹਦੇ ਵਿੱਚ ਇੰਡੀਆ ਪਹਿਲੇ ਦਿਨ ਤੋਂ ਹੀ ਰਸ਼ੀਅਨ ਬਲੋਕ ਦੇ ਵਿੱਚ ਖੜਾ ਨਜ਼ਰ ਆਇਆ। ਤੇ ਭਾਵੇਂ ਆਮ ਲੋਕਾਂ ਨੂੰ ਇਹ ਗੱਲ ਦੀ ਸਮਝ ਘੱਟ ਪੈਂਦੀ ਆ, ਪਰ ਜਿਹੜੀਆਂ ਕੰਟਰੀਜ਼ ਹੁੰਦੀਆਂ ਨੇ ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ ਵਿਦਨ ਦਾ ਸਟੇਟ ਸਟਰਕਚਰਸ ਕੀ ਚੱਲ ਰਿਹਾ ਆ
ਜੋ ਹਜੇ ਬਾਹਰ ਨਹੀਂ ਆਇਆ ਹੁੰਦਾ ਉਹ ਉਹਨਾਂ ਨੂੰ ਪਤਾ ਹੁੰਦਾ ਆ, ਜਿਹਦੇ ਬੇਸਿਸ ਤੇ ਸਾਰੀ ਉਹ ਆਪਣੀ ਪਾਲਿਸੀ ਜਿਹੜੀ ਆ ਬਣਾਉਂਦੇ ਆ। ਤਾਂ ਹੁਣ ਇਹ ਗੱਲਾਂ ਕਲੀਅਰ ਹੋ ਰਹੀਆਂ ਕਿ ਇੰਡੀਆ ਇਹ ਜਿਹੜੀ ਬਿਗ ਪਾਵਰ ਕੰਪੀਟੀਸ਼ਨ ਆ ਜਿਹੜਾ ਹੁਣ ਚੱਲ ਰਿਹਾ, ਤੇ ਹਜੇ ਕੁਝ ਸਾਲ ਇਹੀ ਜਿਹੜਾ ਆ ਸਾਰੀ ਦੁਨੀਆ ਦੀ ਸਿਆਸਤ ਦੇ ਉੱਤੇ ਭਾਰੂ ਰਹਿਣਾ ਆ, ਤੇ ਉਹਦੇ ਵਿੱਚ ਇੰਡੀਆ ਰਸ਼ੀਅਨ ਬਲੋਕ ਦਾ ਹਿੱਸਾ ਬਣ ਰਿਹਾ, ਜਿਹਦਾ ਕਿ ਅਸੀਂ ਦੇਖਿਆ ਕਿ ਚਾਈਨਾ ਆਲਰੇਡੀ ਉਹਦਾ ਹਿੱਸਾ ਆ। ਤੇ ਉਹਦੇ ਵਿੱਚ ਜਿਹੜੀ ਸਿੱਖ ਮੂਵਮੈਂਟ ਆ ਜਾਂ ਸਿੱਖ ਸਟਰਗਲ ਆ ਉਹਨੂੰ ਹੁਣ ਵੈਸਟਰਨ ਕੰਟਰੀਜ਼ ਰੈਕੋਗਨਾਈਜ਼ ਕਰ ਰਹੀਆਂ ਨੇ, ਤੇ ਇੰਡੀਆ ਦਾ ਜਿਹੜਾ ਵੈਸਟਰਨ ਕੰਟਰੀਜ਼ ਦੀ ਰੈਕੋਗਨੀਸ਼ਨ ਆ ਉਹਦੇ ਜੜ੍ਹਾਂ ਦੇ ਵਿੱਚ ਜਾਂ ਉਹਦੇ ਬੇਸਿਸ ਦੇ ਵਿੱਚ ਜਿਹੜੀ ਗੱਲ ਪਈ ਆ ਉਹ ਇੰਡੀਆ ਦਾ ਨੋਨ ਡੈਮੋਕ੍ਰੈਟਿਕ ਪੋਲੀਟੀਕਲ ਬਿਹੇਵੀਅਰ ਆ। ਉਹ ਨੋਨ ਡੈਮੋਕ੍ਰੈਟਿਕ ਪੋਲੀਟੀਕਲ ਬਿਹੇਵੀਅਰ ਇੰਡੀਆ ਦਾ ਹੋਣ ਕਰਕੇ ਜਿਹੜਾ ਇੰਡੀਆ ਦਾ ਨੈਚੁਰਲ ਅਲਾਈ ਆ ਉਹ ਜਿਹੜੀਆਂ ਆਟੋਕ੍ਰੈਟਿਕ ਅਥੋਰਿਟੇਰੀਅਨ ਕੰਟਰੀਜ਼ ਨੇ ਉਹੀ ਬਣ ਰਹੀਆਂ ਆ, ਤੇ ਇੰਡੀਆ ਉਹਨਾਂ ਨੂੰ ਹੀ ਚੂਜ਼ ਕਰ ਰਿਹਾ ਆ। ਤੇ ਇਹਦੇ ਵਿੱਚ ਹੁਣ ਸਿੱਖਾਂ ਦੇ ਲਈ ਇਹ ਗੱਲ ਬੜੀ ਅਹਿਮ ਹੋ ਜਾਂਦੀ ਆ ਕਿ ਉਹ ਅਗਲੇ ਸਮੇਂ ਦੇ ਵਿੱਚ ਆਪਣੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਆਰਗੇਨਾਈਜੇਸ਼ਨਲ ਕੈਪੈਸਿਟੀ ਆ, ਤੇ ਜਿਹੜੀ ਰੈਫਰੈਂਡਮ ਦੇ ਰਾਹੀਂ ਵੀ ਪ੍ਰਗਟ ਹੋ ਰਹੀ ਆ, ਜਾਂ ਫਿਰ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਿੱਖ ਲਗਾਤਾਰ ਜਿਹੜੀਆਂ ਸੋਵਰੇਨਿਟੀ ਵਾਲੀਆਂ ਧਿਰਾਂ ਨੇ ਉਹ ਲਗਾਤਾਰ ਸੜਕਾਂ ਦੇ ਉੱਤੇ ਆ ਰਹੀਆਂ ਨੇ, ਆਪਣੀ ਵੌਇਸ ਰੇਸ ਕਰ ਰਹੀਆਂ ਨੇ। ਜਾਂ ਅੰਮ੍ਰਿਤਪਾਲ ਸਿੰਘ ਵਾਲਾ ਵਰਤਾਰਾ ਅਸੀਂ ਦੇਖਿਆ, ਉਹ ਤੋਂ ਪਹਿਲਾਂ ਕਿਸਾਨ ਮੂਵਮੈਂਟ ਸਾਰੀ ਦੇਖੀ ਆ। ਤਾਂ ਜਿਹੜੀ ਸਿੱਖਾਂ ਦੀ ਪੋਲੀਟੀਕਲ ਸਟਰੈਂਥ ਆ ਉਹ ਦੁਨੀਆ ਨੂੰ ਦਿਖੀ ਆ ਆਰਗੇਨਾਈਜ਼ਡ ਰੂਪ ਦੇ ਵਿੱਚ, ਪਰ ਉਹਨੂੰ ਹੋਰ ਜ਼ਿਆਦਾ ਸਟਰੋਂਗਲੀ ਆਰਗੇਨਾਈਜ਼ ਕਰਨ ਦਾ ਹੁਣ ਸਮਾਂ ਆ। ਤੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਦੇ ਸਿਆਸੀ ਢਾਂਚਿਆਂ ਦੇ ਵਿੱਚ ਜਿਹੜੇ ਕਿ ਆਫਟਰ ਸੈਕੰਡ ਵਰਲਡ ਵਾਰ ਤੇ ਖਾਸ ਤੌਰ ਤੇ ਕਹਿਣਾ ਹੋਵੇ ਆਫਟਰ ਦਾ ਕੋਲਡ ਵਾਰ ਜਿਹੜੇ ਕਿ ਸਥਿਰ ਹੋ ਗਏ ਸੀ, ਉਹਨਾਂ ਦੇ ਵਿੱਚ ਹੁਣ ਨਵੀਆਂ ਵਿਰਲਾਂ ਬਣੀਆਂ ਨੇ, ਨਵੇਂ ਮੌਕੇ ਬਣੇ ਆ, ਤੇ ਇਹਨਾਂ ਮੌਕਿਆਂ ਦੇ ਵਿੱਚੋਂ ਹੁਣ ਸਿੱਖ ਸਿਆਸੀ ਜਿਹੜੀ ਸੂਝ-ਬੂਝ ਆ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਉਹ ਜੋ ਸਿੱਖਾਂ ਦੇ ਨਾਲ ਪਿਛਲੇ 1984 ਤੋਂ ਬਾਅਦ ਨਸਲਕੁਸ਼ੀ ਤੋਂ ਲੈ ਕੇ ਅੱਜ ਤੱਕ ਇੱਕ ਕੌਮ ਦੇ ਰੂਪ ਦੇ ਵਿੱਚ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ, ਜੋ ਜ਼ੁਲਮ ਹੋਏ ਆ, ਤੇ ਨਾਲ ਪੰਜਾਬ ਦੇ ਨਾਲ ਰਿਸੋਰਸਿਸ ਦੇ ਮਾਮਲੇ ਦੇ ਵਿੱਚ ਜਿੰਨੀ ਲੁੱਟ ਹੋਈ ਆ, ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਉਸ ਖਿੱਤੇ ਦੇ ਵਿੱਚ ਆਪਣੀ ਇੱਕ ਨਵੀਂ ਪੋਲਿਟਿਕਸ ਉਸਾਰ ਸਕਦੇ ਆ, ਤੇ ਉਹਦੇ ਲਈ ਮਤਲਬ ਜਿਹੜੇ ਯਤਨ ਆ ਉਹ ਕਰਨੇ ਚਾਹੀਦੇ ਆ ਹੁਣ ਜੀ। ਤੇ ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ, ਠੀਕ ਹੈ, ਇਹ ਜਿਹੜੀ ਪੋਲਿਟਿਕਸ ਹੈ, ਜੀਓ ਪੋਲਿਟਿਕਸ ਇੰਟਰਨੈਸ਼ਨਲੀ ਇਹ ਚੱਲ ਰਹੀ ਹੈ ਪਿਛਲੇ ਸਮੇਂ ਤੋਂ, ਜਿਸ ਕਿਸਮ ਦੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਸਾਨੂੰ ਨਜ਼ਰ ਆ ਰਿਹਾ ਵੀ ਇੰਡੀਆ ਵੈਸਟ ਦੇ ਨਾਲ ਵੀ ਅਲਾਈ ਕਰਨ ਦੀ ਕੋਸ਼ਿਸ਼ ਕਰਦਾ, ਤੇ ਨਾਲ ਹੀ ਨਾਲ ਉਹ ਜਿਹੜਾ ਰਸ਼ੀਅਨ ਬਲਾਕ ਹੈ ਉਹਦਾ ਵੀ ਹਿੱਸਾ ਬਣਦਾ ਹੈ। ਰਸ਼ੀਆ ਦੇ ਖਿਲਾਫ ਵੋਟ ਕਰਨ ਦੀ ਗੱਲ ਹੋਵੇ, ਯੂਕਰੇਨ ਤੇ ਰਸ਼ੀਆ ਵਾਰ ਨੂੰ ਲੈ ਕੇ, ਉੱਥੇ ਵੀ ਇੰਡੀਆ ਜਿਹੜਾ ਉਹ ਨਰਮ ਜਿਹੜਾ ਨਜ਼ਰ ਆਉਂਦਾ ਹੈ, ਤੇ ਨਾਲ ਹੀ ਨਾਲ ਤੇਲ ਲੈ ਕੇ ਯੂਰਪ ਦੇ ਵਿੱਚ ਵੇਚਣ ਦੀ ਗੱਲ ਹੋਵੇ ਰਸ਼ੀਆ ਤੋਂ, ਉਹ ਚੀਜ਼ ਸਾਨੂੰ ਫੈਕਟਰ ਨਜ਼ਰ ਆਉਂਦਾ। ਹੁਣ ਇਹਨੂੰ ਜੇ ਸਾਡੇ ਸਿੱਖ ਪਰਸਪੈਕਟਿਵ ਤੋਂ ਦੇਖਣਾ ਹੋਵੇ ਤੇ ਕਿਵੇਂ ਸਮਝਿਆ ਜਾਵੇ? ਮਤਲਬ ਇਹ ਦੇਖਿਆ ਜਾਵੇ ਵੀ ਅਮਰੀਕਾ ਨੇ ਜਿਹੜਾ ਸਿੱਖ ਫੈਕਟਰ ਉਭਾਰਿਆ, ਜਾਂ ਕੈਨੇਡਾ ਵੱਲੋਂ ਸਿੱਧਾ ਹਰਦੀਪ ਸਿੰਘ ਨਿੱਜਰ ਦੀ ਟਾਰਗੇਟਡ ਕਿਲਿੰਗ ਦੇ ਲਈ ਇੰਡੀਆ ਨੂੰ ਬਲੇਮ ਕਰਨਾ, ਤੇ ਉਹਦੇ ਨਾਲ ਇੱਕ ਸਾਰਾ ਨੈਰੇਟਿਵ ਖੜਾ ਹੋ ਜਾਣਾ, ਸਿੱਖ ਫੈਕਟਰ ਉਭਾਰਿਆ ਜਾਣਾ ਮੀਡੀਆ ਦੇ ਵਿੱਚ। ਜਿਹੜੀ ਸਿੱਖਾਂ ਦੀ ਸਟੋਰੀ ਹੈ, ਸਿੱਖਾਂ ਨੂੰ ਟੈਰਰਿਜ਼ਮ ਦੇ ਐਂਗਲ ਤੋਂ ਨਹੀਂ, ਰੈਦਰ ਐਕਟਿਵਿਜ਼ਮ ਦੇ ਐਂਗਲ ਤੋਂ ਦੇਖਿਆ ਜਾ ਰਿਹਾ ਹੈ। ਸਿੱਖਾਂ ਦੀ ਜਿਹੜੀ ਸਟਰਗਲ ਹੈ ਉਹਨੂੰ ਇੱਕ ਸਾਡੇ ਪਰਸਪੈਕਟਿਵ ਨਾਲ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹ ਸਮਝਿਆ ਜਾਵੇ ਵੀ ਇਹ ਸਾਰਾ ਕੁਝ ਜਿਹੜਾ ਆ ਉਹ ਇੰਡੀਆ ਨੂੰ, ਜੋ ਇੰਡੀਆ ਕਰ ਰਿਹਾ, ਇੰਡੀਆ ਨੂੰ ਉਹ ਨਿਊਟਰਲਾਈਜ਼ ਕਰਨ ਦੇ ਲਈ ਹੈ, ਜਾਂ ਇੰਡੀਆ ਉਹਦੇ ਤੇ ਰਿਐਕਟ ਕਰ ਰਿਹਾ। ਹੁਣ ਇਹ ਇੰਡੀਆ ਅਮਰੀਕਾ ਨੂੰ ਜਾਂ ਵੈਸਟ ਨੂੰ ਸੁਨੇਹਾ ਦੇ ਰਿਹਾ ਕਿ ਜੇ ਤੁਸੀਂ ਸਾਡੇ ਨਾਲ ਇਸ ਕਿਸਮ ਦਾ ਵਰਤਾਰਾ ਕਰੋਗੇ ਜਾਂ ਸਾਡੀ ਗੱਲ ਨਹੀਂ ਮੰਨੋਗੇ, ਸਾਨੂੰ ਤੁਸੀਂ ਦੱਬਣ ਦੀ ਕੋਸ਼ਿਸ਼ ਕਰੋਗੇ, ਤੇ ਅਸੀਂ ਕੰਪਲੀਟਲੀ ਰਸ਼ੀਅਨ ਬਲਾਕ ਦੇ ਵਿੱਚ ਚਲੇ ਜਾਣਾ। ਦੇਖੋ, ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਇਹ ਗੱਲ ਸਿੱਖਾਂ ਨੂੰ ਸਮਝਣੀ ਬੜੀ ਜ਼ਰੂਰੀ ਆ ਵੀ ਇੰਡੀਆ ਦਾ ਜਿਹੜਾ ਖਾਸਾ ਆ ਸਾਰਾ ਸਟੇਟ ਦਾ, ਜਿਹਦੇ ਵਿੱਚ ਸਟੇਟ ਦਾ ਇੱਕ ਅਹਿਮ ਅੰਗ ਉੱਥੋਂ ਦੀ ਬਿਊਰੋਕ੍ਰੇਸੀ ਹੁੰਦੀ ਆ, ਜਿਹੜੇ ਉੱਥੋਂ ਦੇ ਪਾਲਿਸੀ ਮੇਕਰ ਹੁੰਦੇ ਆ। ਜਿਹੜਾ ਐਸ ਜੈ ਸ਼ੰਕਰ ਆ ਇਹ ਵੀ ਉਸ ਬਿਊਰੋਕ੍ਰੇਸੀ ਚੋਂ ਹੀ ਆਇਆ ਆ ਜੀ। ਤੇ ਇਹ ਜਿਹੜੇ ਸਾਰੇ ਲੋਕ ਆ, ਜਿਹੜੀ ਇਹਨਾਂ ਦੀ ਸਕੂਲਿੰਗ ਆ, ਉਹਦਾ ਜਿਹੜਾ ਆਧਾਰ ਆ ਉਹ ਵੈਸਟ ਓਰੀਐਂਟਡ ਨਹੀਂ ਹੈਗਾ। ਉਹ ਸਾਰਾ ਹੀ ਨਹਿਰੂ ਦੇ ਟਾਈਮ ਤੋਂ ਜਿਹੜੀ ਇਹ ਇਹਨਾਂ ਨੇ ਐਸਟੈਬਲਿਸ਼ ਕੀਤੀ ਆ ਆਪਣੀ ਸਾਰੀ ਸਕੂਲਿੰਗ ਜਿਹੜੀ ਆ, ਉਹ ਮੋਰ ਕਮਿਊਨਿਸਟ ਓਰੀਐਂਟਡ ਆ, ਲੈਫਟ ਓਰੀਐਂਟਡ ਆ,
ਤੇ ਸੋਸ਼ਲਿਸਟ ਜਿਹਦੇ ਵਿੱਚੋਂ ਅਸੀਂ ਕਹਿੰਦੇ ਆ ਵੀ ਜਿਹੜਾ ਇੱਕ ਮਤਲਬ ਜਿਹਦਾ ਖਾਸਾ ਸੋਸ਼ਲਿਸਟ ਕਮਿਊਨਿਸਟ ਟਾਈਪ ਦਾ ਆ, ਤੇ ਉਹਦੇ ਆਧਾਰ ਤੇ ਜਿਹੜੀ KGB ਆ ਜਾਂ ਜਿਹੜੀਆਂ ਰਸ਼ੀਅਨ ਇੰਟੈਲੀਜੈਂਸ ਏਜੰਸੀਜ਼ ਆ, ਉਹ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਆ ਇੰਡੀਅਨ ਡੀਪ ਸਟੇਟ ਦੀ ਬਿਊਰੋਕ੍ਰੈਟਿਕ ਸਟਰਕਚਰਸ ਦੇ ਉੱਤੇ, ਤੇ ਬਿਊਰੋਕ੍ਰੈਟਿਕ ਸਟਰਕਚਰਸ ਦੇ ਰਾਹੀਂ ਹੀ ਫਿਰ ਇੱਥੋਂ ਦੇ ਪਾਰਲੀਮੈਂਟਰੀ ਸਟਰਕਚਰ ਦੇ ਉੱਤੇ ਜੀ। ਤੇ ਉਹ ਮਤਲਬ ਜਿਹੜੀ ਇਹ ਸਟੇਟਮੈਂਟ ਲਗਾਤਾਰ ਕਹਿ ਰਹੇ ਆ, ਮੈਂ ਹੁਣ ਤੁਹਾਨੂੰ ਜ਼ਰੂਰ ਮਤਲਬ ਇਹਦੇ 'ਚ ਜ਼ਿਕਰ ਕਰਨਾ ਚਾਹੁੰਦਾ, ਬੜਾ ਅਹਿਮ ਉਹਨਾਂ ਨੇ ਕਿਹਾ ਵੀ ਇੰਡੀਆ ਤੇ ਇਹਦੇ ਰਿਲੇਸ਼ਨਸ ਨੇ ਜਿਹੜੇ ਰਸ਼ੀਆ ਦੇ, ਉਹ ਕਹਿੰਦੇ ਆ ਵੀ noting that India-Russia relations may not be spectacular, Jaishankar said, they have stabilized at a certain level but have not seen the ups and downs that Moscow's relationships with China, the US or Europe have been through. He added, and that's in itself a statement. ਕਿ ਕਦੇ ਵੀ ਜਿਹੜਾ ਇੰਡੀਆ ਤੇ ਜਿਹੜਾ ਮੋਸਕੋ ਦਾ ਰਿਲੇਸ਼ਨ ਆ, ਦਿੱਲੀ ਮੋਸਕੋ ਦਾ ਰਿਲੇਸ਼ਨ ਆ, ਉਹਦੇ ਵਿੱਚ ਅਪਸ ਐਂਡ ਡਾਊਨਸ ਨਹੀਂ ਹੈ। ਉਹਦਾ ਕਾਰਨ ਕੀ ਆ ਵੀ ਇੱਥੇ ਡਾਊਨ ਦੇ ਉੱਤੇ ਹਮੇਸ਼ਾ ਹੀ ਇੰਡੀਆ ਦੀ ਜਿਹੜੀ ਸਟੇਟ ਕਰਾਫਟ ਆ ਸਾਰੀ, ਉਹਨੂੰ ਡਿਜ਼ਾਈਨ ਮੋਸਕੋ ਕਰਦਾ ਆ ਤੇ ਉਹਦਾ ਪ੍ਰਭਾਵ ਅਸੀਂ ਦੇਖਿਆ ਵੀ 1984 ਦੇ ਟਾਈਮ ਜਾਂ ਇੰਦਰਾ ਗਾਂਧੀ ਦੇ ਰਜੀਮ ਦੇ ਵਿੱਚ ਕਿੰਨੇ ਡਾਕੂਮੈਂਟ ਸਾਹਮਣੇ ਆ ਚੁੱਕੇ ਆ ਵੀ ਉਹ ਕਿੱਥੋਂ ਤੱਕ ਸੀ ਵੀ ਪਾਰਲੀਮੈਂਟ ਦੇ ਵਿੱਚ MPs ਨੂੰ ਡਾਇਰੈਕਟ ਪੈਸੇ ਤੱਕ ਵੀ ਜਿਹੜਾ ਆ ਵੀ ਉਹ KGB ਤੋਂ ਆਉਂਦੇ ਸੀ। ਤੇ ਪੰਜਾਬ ਦੇ ਵਿੱਚ ਹਰਕ੍ਰਿਸ਼ਨ ਸੁਰਜੀਤ, ਭਾਵੇਂ ਉਹਦੀ ਕੋਈ ਸੱਤਾ ਨਹੀਂ ਸੀ ਜਾਂ ਹੈ ਨਹੀਂ ਸੀ, ਉਹ ਵੀ ਅਸੀਂ ਦੇਖਿਆ ਵੀ ਉਹ ਕਿੰਨਾ ਵੱਡਾ ਪ੍ਰਭਾਵ ਜਿਹੜਾ ਆ ਉਹ ਸਾਰੀ ਇੰਡੀਅਨ ਪੋਲਿਟੀ ਦੇ ਉੱਤੇ ਰੱਖਦੇ ਸੀ ਜੀ। ਤੇ ਅੱਜ ਦੇ ਟਾਈਮ ਦੇ ਵਿੱਚ ਵੀ ਜਿਹੋ ਜਿਹਾ ਇੰਡੀਆ ਦਾ ਇਹ ਬਿਹੇਵੀਅਰ ਆ, ਇੰਡੀਅਨ ਡੀਪ ਸਟੇਟ ਦਾ ਜਾਂ ਸਟੇਟ ਪੋਲਿਸੀ ਆ ਇੰਡੀਆ ਦੀ, ਉਹਦਾ ਕਾਰਨ ਇਹੀ ਆ ਵੀ ਇੰਡੀਆ ਨੇ ਵੈਸਟ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਨਾਲ ਅਲਾਈ ਹੋ ਸਕਦੇ ਹਾਂ, ਪਰ ਜਿਹੜੀਆਂ ਇੰਡੀਆ ਦੀ ਮਤਲਬ ਅਸੀਂ ਕਹਿੰਦੇ ਵੀ ਜਿਹੜਾ ਉਹਦਾ ਖਾਸਾ ਸੀ ਸਾਰਾ, ਉਹ ਵੈਸਟ ਦੀਆਂ ਵੈਲਿਊਜ਼ ਦੇ ਨਾਲ ਮੇਲ ਨਹੀਂ ਸੀ ਖਾਂਦਾ ਜੀ, ਜਿਹਦੇ ਕਰਕੇ ਜਿਹੜਾ ਇਹ ਰਿਸ਼ਤਾ ਆ ਇਹ ਮਤਲਬ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਕਦੇ ਵੀ ਸਟੇਬਲ ਨਹੀਂ ਰਿਹਾ। ਇਹ ਲਗਾਤਾਰ ਮਤਲਬ ਇਹ ਧੱਕੇ ਨਾਲ ਜੋੜਨ ਦੀ ਉਹਨੂੰ ਕੋਸ਼ਿਸ਼ ਕੀਤੀ ਗਈ, ਕਿਉਂਕਿ ਵੈਸਟ ਦੀ ਨੀਡ ਸੀ ਇਸ ਖਿੱਤੇ ਦੇ ਵਿੱਚ ਇੱਕ ਸਟਰੋਂਗ ਪਾਰਟਨਰ ਦੀ ਜੀ। ਤੇ ਉਹ ਜਿਹੜਾ ਸਟਰੋਂਗ ਪਾਰਟਨਰ ਦੀ ਵੈਸਟ ਦੀ ਇਸ ਖਿੱਤੇ 'ਚ ਨੀਡ ਆ, ਉਹ ਦੋਵੇਂ ਉਹ ਅਸਲ 'ਚ ਇਹੀ ਜਿਹੜਾ ਰਸ਼ੀਅਨ ਸਕੂਲ ਆਫ ਥੋਟ ਆ ਜਿਹੜਾ ਸਾਰਾ ਪੋਲਿਟਿਕਸ ਦਾ, ਉਹਨੂੰ ਰੋਕਣ ਲਈ ਉਹਨਾਂ ਨੂੰ ਇੱਥੇ ਸਟਰੋਂਗ ਪਾਰਟਨਰ ਚਾਹੀਦਾ ਸੀ। ਉਹਨਾਂ ਨੇ ਉਹ ਇੰਡੀਆ ਦੇ ਉੱਤੇ ਪੱਤਾ ਖੇਡਿਆ, ਪਰ ਉਹ ਹੁਣ ਸਾਨੂੰ ਨਜ਼ਰ ਆ ਰਿਹਾ ਹੈ ਕਿ ਆ ਜਿਹੜੇ ਮਤਲਬ ਤੁਸੀਂ ਲਾ ਲਓ 90 ਤੋਂ ਬਾਅਦ ਹੁਣ ਤੱਕ ਦਾ ਸਮਾਂ, ਮਤਲਬ ਪੋਲੀਟੀਕਲ ਹਿਸਟਰੀ ਦੇ ਵਿੱਚ ਕੋਈ ਲੰਮਾ ਸਮਾਂ ਨਹੀਂ ਹੁੰਦਾ, ਤੇ ਉਹਦੇ ਵਿੱਚ ਮਤਲਬ ਇੰਨੇ ਕੁ ਸਾਲਾਂ ਦੇ ਵਿੱਚ ਉਹਨਾਂ ਦਾ ਵੈਸਟ ਦਾ ਵੀ ਜਿਹੜਾ ਉਹ ਭਰਮ ਆ ਉਹ ਸਾਰਾ ਟੁੱਟ ਗਿਆ ਇੰਡੀਆ ਵਾਲੇ ਪਾਸਿਓਂ। ਤੇ ਹੁਣ ਇੰਡੀਆ ਵੀ ਜਿਹੜਾ ਆ ਉਹ ਕਿਉਂਕਿ ਉਹਨੇ ਦੇਖ ਲਿਆ ਵੀ ਜਿਹੜੀ ਵੈਸਟ ਆ ਉਹ ਆਪਣੀਆਂ ਜਿਹੜੀਆਂ ਫਰੀडम ਆਫ ਐਕਸਪ੍ਰੈਸ਼ਨ ਦੀਆਂ, ਜਾਂ ਫਿਰ ਮਤਲਬ ਅਸੀਂ ਗੱਲ ਕਰੀਏ ਵੀ ਜਿਹੜੀਆਂ ਖਾਸ ਤੌਰ ਤੇ ਸਿੱਖਾਂ ਵਾਲੇ ਮਸਲੇ 'ਚ ਵੀ ਸਿੱਖਾਂ ਨੂੰ ਖਤਮ ਕਰਨ ਦੇ ਲਈ ਵੈਸਟ ਜਿਹੜਾ ਆ ਇੰਡੀਆ ਨੂੰ ਮਤਲਬ ਉਹਨੇ ਫ੍ਰੀ ਹੈਂਡ ਨਹੀਂ ਦਿੱਤਾ। ਤੇ ਇਹਦੇ ਕਰਕੇ ਹੁਣ ਇੰਡੀਆ ਜਿਹੜਾ ਆ ਉਹ ਮਤਲਬ ਉਹਨੇ ਤੁਸੀਂ ਦੇਖਿਆ ਵੀ ਰਾਹ ਜਿਹੜਾ ਅਡੋਪਟ ਕੀਤਾ ਵੀ ਉਹ ਸਿੱਧੀ ਸਿੱਖਾਂ ਦੀ ਕਿਲਿੰਗ ਵੈਸਟਰਨ ਸੋਇਲ ਦੇ ਉੱਤੇ ਆ ਕੇ ਕਰਨ ਦਾ, ਤੇ ਉਹਦੇ ਵਿੱਚ ਜਦੋਂ ਵੈਸਟ ਨੇ ਰਿਐਕਸ਼ਨ ਦਿੱਤਾ, ਫਿਰ ਉਹ ਜਾ ਕੇ ਉਹਨਾਂ ਨੇ ਹੁਣ ਕਲੀਅਰ ਕੱਟ ਕਰਤਾ ਵੀ ਅਸੀਂ ਤਾਂ ਰਸ਼ੀਅਨ ਬਲੋਕ ਦਾ ਹਿੱਸਾ ਆ। ਤਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜੀ ਉਹ ਗੱਲ ਕਹਿ ਰਹੇ ਆ ਵੀ ਹੁਣ ਜੈ ਸ਼ੰਕਰ ਸਿੱਧੀ ਜੀ ਗੱਲ ਜਿਹੜੀ ਸਟੇਟਮੈਂਟ ਦੇ ਰਿਹਾ ਉਹ ਵੈਸਟ ਦੇ ਮੁਤਾਬਕ ਦੇ ਰਿਹਾ ਕਿ ਜਿਹੜੇ ਰੀਜਨਲ ਕਨਫਲਿਕਟ ਆ ਵੀ ਉਹਦੇ ਵਿੱਚ ਤੇ ਅਸੀਂ ਮਤਲਬ ਰਸ਼ੀਆ ਦੇ ਨਾਲ ਕੋਆਪਰੇਟ ਕਰਕੇ ਉਹਨਾਂ ਚੀਜ਼ਾਂ ਮਸਲਿਆਂ ਦਾ ਹੱਲ ਕਰਾਂਗੇ। ਤਾਂ ਹੁਣ ਕਲੀਅਰ ਹੋ ਰਿਹਾ ਵੀ ਰੀਜਨਲ ਕਨਫਲਿਕਟ ਜਿਹੜੇ ਆ ਜਿਨ੍ਹਾਂ ਨੂੰ ਇੰਡੀਆ ਸਨੱਬ ਕਰਦਾ ਜਿਹੜੀਆਂ ਵੌਇਸਿਸ ਨੂੰ ਇਸ ਖਿੱਤੇ ਦੇ ਵਿੱਚ, ਤਾਂ ਸਿਚੁਏਸ਼ਨ ਫੇਰ ਉੱਥੇ ਜਾ ਕੇ 80 ਦਹਾਕੇ ਦੀਆਂ ਜਿਹੜੀਆਂ ਸਾਰੀਆਂ ਕੈਲਕੂਲੇਸ਼ਨ ਸੀ ਉੱਥੇ ਜਾ ਕੇ ਖੜ ਜਾਂਦੀ ਆ ਵੀ ਜਿਹੜੀਆਂ ਵੌਇਸਿਸ ਨੇ ਉਹਨਾਂ ਨੂੰ ਇੰਡੀਆ ਹੁਣ ਪੂਰੀ ਤਰ੍ਹਾਂ ਸਨੱਬ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਰਸ਼ੀਆ ਉਹਨੂੰ ਬੈਕਅਪ ਕਰੂੰਗਾ। ਤੇ ਵੈਸਟ ਦੇ ਵਿੱਚ ਜੇ ਖਾਸ ਤੌਰ ਤੇ ਸਿੱਖਾਂ ਦੀ ਗੱਲ ਕਰ ਰਹੀ ਹੈ ਤਾਂ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋਣਾ ਆ ਤਾਂ ਸਿੱਖਾਂ ਦਾ ਵੱਡਾ ਡਾਇਸਪੋਰਾ ਵੈਸਟ 'ਚ ਬੈਠਾ, ਤੇ ਉਹ ਵੈਸਟ ਦੇ ਵਿੱਚ ਉੱਥੋਂ ਦੀ ਜਿਹੜਾ ਵੈਲਿਊ ਸਿਸਟਮ ਆ, ਪੋਲੀਟੀਕਲ ਵੈਲਿਊ ਸਿਸਟਮ, ਉਹਦਾ ਪਾਰਟ ਬਣ ਚੁੱਕਿਆ ਆ। ਤਾਂ ਓਬਵੀਅਸ ਜੀ ਗੱਲ ਆ ਕਿ ਉਹਨਾਂ ਵੈਲਿਊਜ਼ ਦੇ ਬੇਸ ਦੇ ਉੱਤੇ ਵੈਸਟਰਨ ਸੁਸਾਇਟੀ ਦੇ ਵਿੱਚੋਂ ਇਹ ਆਵਾਜ਼ ਉੱਠਣੀ ਆ ਵੀ ਜਿਹੜਾ ਇਹ ਹਿਊਮਨ ਰਾਈਟਸ ਵਾਇਲੇਸ਼ਨ ਪੰਜਾਬ 'ਚ ਹੋ ਰਹੇ ਆ ਉਹਦੇ ਵਿੱਚ ਇੰਟਰਫੇਰੈਂਸ ਜਿਹੜਾ ਵੈਸਟ ਕਰੇ। ਤਾਂ ਫਿਰ ਵੈਸਟ ਜਿਹੜਾ ਆ ਉਹਦੀ ਇਹ ਹਿਸਟਰੀ ਰਹੀ ਆ ਵੀ ਜਦੋਂ ਮਤਲਬ ਇਸ ਤਰ੍ਹਾਂ ਦੀ ਕਿਤੇ ਵੀ ਸਿਚੁਏਸ਼ਨ ਬਣਦੀ ਆ ਤਾਂ ਹਿਊਮਨ ਰਾਈਟਸ ਦੇ ਬੇਸਿਸ ਤੇ ਉਹ ਬੜੀਆਂ ਥਾਵਾਂ ਤੇ ਇੰਟਰਫੇਰੈਂਸ ਉਹ ਕਰਦੇ ਆ। ਪਰ ਇਹ ਚੀਜ਼ਾਂ ਕਿੱਧਰ ਨੂੰ ਅਨਫੋਲਡ ਹੁੰਦੀਆਂ ਆ, ਇਹ ਸਾਰੀਆਂ ਗੱਲਾਂ ਦੇਖਣ ਵਾਲੀਆਂ, ਪਰ ਸੰਭਾਵਨਾਵਾਂ ਬਹੁਤ ਆ।
ਮਤਲਬ ਇਹ ਚੀਜ਼ਾਂ ਅਨਫੋਲਡ ਇਸੇ ਪਾਸੇ ਵੱਲ ਨੂੰ ਹੋ ਰਹੀਆਂ ਕਿ ਇੰਡੀਆ ਜਿਹੜਾ ਆ ਉਹ ਰਸ਼ੀਆ ਦੇ ਨਾਲ ਮਤਲਬ ਖੁੱਲਾ ਪਾਰਟਨਰ ਬਣ ਕੇ ਤੇ ਉਹ ਇੱਕ ਵਾਰ ਆਪਣੀਆਂ ਜਿਹੜੀਆਂ ਆਪਣੇ ਖਿਲਾਫ ਉੱਠਣ ਵਾਲੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਦੇ ਉੱਤੇ ਅਸੋਲਟ ਕਰਨ ਦਾ ਮੈਨੂੰ ਇਹ ਲੱਗ ਰਿਹਾ ਵੀ ਉਹ ਡਿਸੀਜਨ ਲੈ ਚੁੱਕਿਆ ਆ। ਤੇ ਜਿਹੜਾ ਅਸੀਂ ਇੰਡੀਆ ਦੀ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ ਅਮਿਤ ਸ਼ਾਹ ਦੀ ਸਟੇਟਮੈਂਟ ਤੋਂ ਲੈ ਕੇ ਤੇ ਹੋਰ ਜੋ ਕੁਛ ਮਤਲਬ ਹੋ ਰਿਹਾ ਆ ਮਤਲਬ ਪਿਛਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਦੇਖਿਆ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਲੈ ਕੇ ਸਿੱਖ ਜਿਹੜੇ ਲੀਡਰ ਨੇ ਉਹਨਾਂ ਦੀਆਂ ਕਿਲਿੰਗਸ ਤੋਂ ਲੈ ਕੇ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਵਾਲੇ ਵਰਤਾਰੇ ਤੱਕ ਮਤਲਬ ਮੈਨੂੰ ਇਹ ਲੱਗ ਰਿਹਾ ਵੀ ਇੰਡੀਆ ਜਿਹੜਾ ਉਹ ਸਖਤ ਅਪਰੋਚ ਉਹ ਸਿੱਖਾਂ ਬਾਰੇ ਲੈਣ ਦੀ ਜਿਹੜੀ ਆ ਪੋਜੀਸ਼ਨ 'ਚ ਆ ਰਿਹਾ ਕਿਉਂਕਿ ਉਹ ਹੁਣ ਵੈਸਟ ਨੂੰ ਜਵਾਬਦੇਹੀ ਤੋਂ ਭੱਜ ਰਿਹਾ ਵੀ ਉਹ ਇਹ ਗੱਲ ਸ਼ੋਅ ਕਰ ਰਿਹਾ ਵੀ ਮੈਂ ਹੁਣ ਅਕਾਊਂਟੇਬਿਲਿਟੀ ਜਿਹੜੀ ਆ ਵੀ ਮੈਂ ਵੈਸਟ ਨੂੰ ਨਹੀਂ ਦੇਣੀ ਆ। ਤਾਂ ਐਸ ਜੈ ਸ਼ੰਕਰ ਦਾ ਜਿਹੜਾ ਫੋਰਨ ਪੋਲਿਸੀ ਮਤਲਬ ਦਾ ਜ਼ਿੰਮੇਵਾਰ ਹੈ ਇੰਡੀਆ ਦਾ ਉਹਦਾ ਰਵੱਈਆ ਇਹੋ ਜਿਹਾ ਹੀ ਆ। ਪਰ ਹਾਂ ਮਤਲਬ ਇਹ ਆ ਕਿ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਸਟੇਬਲ ਨਹੀਂ ਰਹਿਣਗੀਆਂ, ਕਾਫੀ ਜ਼ਿਆਦਾ ਉਥਲ ਪੁਥਲ ਦੀਆਂ ਸੰਭਾਵਨਾਵਾਂ ਨੇ। ਜੀ ਸੁਖਵਿੰਦਰ ਸਿੰਘ ਜੀ, ਜੇ ਇਸ ਗੱਲ ਨੂੰ ਇਸ ਹਿਸਾਬ ਨਾਲ ਦੇਖਦਿਆਂ ਮੰਨਿਆ ਜਾਵੇ ਵੀ ਭਾਰਤ ਇਸ ਕਿਸਮ ਦੀ ਲਾਈਨ ਲੈਂਦਾ ਵੀ ਅਸੀਂ ਭਾਈ ਅਕਾਊਂਟੇਬਿਲਿਟੀ ਨਹੀਂ ਦੇਣੀ ਹੈਗੀ ਕਿਸੇ ਵੀ ਗੱਲ ਦੀ, ਤੇ ਅਸੀਂ ਜੇ ਤੁਸੀਂ ਇਸ ਹਿਸਾਬ ਨਾਲ ਸਾਡੇ ਨਾਲ ਚੱਲਣਾ ਤੇ ਅਸੀਂ ਰਸ਼ੀਅਨ ਬਲਾਕ ਨਾਲ ਅਲਾਈ ਕਰਦੇ ਹਾਂ, ਉਸ ਸਿਚੁਏਸ਼ਨ ਦੇ ਵਿੱਚ ਸਾਡੇ ਲਈ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅਸੀਂ 80ਵੇਂ ਦੇ ਦਹਾਕੇ ਦੇ ਵਿੱਚ ਪਹੁੰਚ ਜਾਂਦੇ ਹਾਂ, ਸਾਰੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਨੇ ਉਸ ਕਿਸਮ ਦੀਆਂ ਹੋ ਜਾਂਦੀਆਂ ਨੇ ਵੀ ਰਸ਼ੀਆ ਉਸ ਕਿਸਮ ਦੀ ਬੈਕਿੰਗ ਦਿੰਦਾ ਇੰਡੀਆ ਨੂੰ, ਜਿਸ ਹਿਸਾਬ ਦੇ ਨਾਲ ਭਾਰਤ ਦਾ ਜਿਹੜਾ ਵਿਦਨ ਇਨਫਰਾਸਟ੍ਰਕਚਰ ਹੈ, ਪੋਲਿਟਿਕਸ ਹੈ, ਉਹਦੇ ਤੇ ਉਹ ਪ੍ਰਭਾਵ ਹੁੰਦਾ ਤੇ ਉਹਦੇ ਵਿੱਚ ਡਾਇਸੈਂਟ ਦੀ ਕੋਈ ਥਾਂ ਨਹੀਂ ਬਚਦੀ ਹੈਗੀ। ਜਿਹੜੀ ਡਾਇਸੈਂਟ ਦੀ ਕੋਈ ਆਵਾਜ਼ ਉੱਠਦੀ ਹੈ ਉਹ ਮਾਈਨੋਰਿਟੀਜ਼ ਦੇ ਪੱਖ ਤੋਂ ਆਵੇ ਜਾਂ ਅਦਰਵਾਈਜ਼ ਕੋਈ ਹੋਰ ਰੀਜਨਲ ਪਾਰਟ ਹੋਵੇ ਉਹਨੂੰ ਸਨੱਬ ਕੀਤਾ ਜਾਂਦਾ, ਜਿਹੜਾ ਕਿ ਪਹਿਲਾਂ ਹੋਇਆ। ਤੇ 84 ਦਾ ਵੀ ਜਦੋਂ ਅਸੀਂ ਪਾਰਟ ਦੇਖਦੇ ਹਾਂ ਕਿਤੇ ਨਾ ਕਿਤੇ ਉਹਦੇ ਵਿੱਚ ਸਾਰੀ ਇਨਵੋਲਵਮੈਂਟ ਬਾਹਰਲੇ ਮੁਲਕਾਂ ਨਾਲ ਉਹ ਆਪਸੀ ਡਾਕੂਮੈਂਟਸ ਦਾ ਤੁਸੀਂ ਜ਼ਿਕਰ ਕੀਤਾ ਆ। ਸੋ ਉਹ ਜਿਹੜੀ ਡਿਵੈਲਪਮੈਂਟ ਹੈ ਅਸੀਂ ਉਦੋਂ ਹਜੇ ਵੈਸਟ ਦੇ ਵਿੱਚ ਸਾਡੀਆਂ ਆਰਗੇਨਾਈਜੇਸ਼ਨਸ ਜਾਂ ਆਰਗੇਨਾਈਜੇਸ਼ਨਲ ਸਟਰਕਚਰ ਉਸ ਕਿਸਮ ਦਾ ਨਹੀਂ ਸੀਗਾ, ਪਰ ਅੱਜ ਕਿਤੇ ਨਾ ਕਿਤੇ ਉਸ ਪਾਰਟ ਨਾਲੋਂ 80ਵੇਂ ਦੇ ਦਹਾਕੇ ਨਾਲੋਂ ਬਿਗਨਿੰਗ ਨਾਲੋਂ ਅਸੀਂ ਅੱਜ ਇੱਕ ਬੈਟਰ ਪੋਜੀਸ਼ਨ ਦੇ ਵਿੱਚ ਬੈਠੇ ਹਾਂ। ਤੇ ਇੱਥੇ ਕੀ ਸਮਝਦੇ ਹੋ ਫਿਰ ਜਿਹੜਾ ਸਾਡਾ ਰੋਲ ਹੈ ਉਹ ਕਿਸ ਕਿਸਮ ਦਾ ਬਣਦਾ ਤੇ ਅਸੀਂ ਕੀ ਹੋਰ ਕਰ ਸਕਦੇ ਹਾਂ ਤਾਂ ਕਿ ਅਸੀਂ ਵੈਸਟ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ, ਜੇ ਵੈਸਟ ਨੂੰ ਇਹ ਗੱਲ ਹੁਣ ਸਮਝ ਆਉਂਦੀ ਹੈ ਤੇ ਸਾਡੇ ਕਿਤੇ ਨਾ ਕਿਤੇ ਇਹ ਗੱਲ ਹੁਣ ਪ੍ਰੋਪੇਗੇਟ ਕਰਨ ਦਾ ਵੀ ਉਹ ਸ਼ੁਰੂ ਹੋਇਆ ਵੀ ਭਾਈ ਅਮਰੀਕਾ ਕੈਨੇਡਾ ਨੂੰ ਇਸ ਪਾਸੇ ਨੂੰ ਦੇਖਣਾ ਚਾਹੀਦਾ ਕਿ ਜੇ ਉੱਥੋਂ ਦੀ ਜਿਹੜੀ ਰੀਜਨਲ ਪੋਲਿਟਿਕਸ ਹੈ, ਅਸੀਂ ਪਿਛਲੇ ਸ਼ੋਅ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਇੱਕ ਨੈਰੇਟਿਵ ਜਾਂ ਇੱਕ ਆਪਸ਼ਨ ਐਕਸਪਲੋਰ ਕੀਤੀ ਜਾ ਰਹੀ ਹੈ ਵੀ ਜੇ ਉੱਥੇ ਉਸ ਖਿੱਤੇ ਦੇ ਵਿੱਚ ਭਾਰਤ ਨਹੀਂ ਤੇ ਕੀ ਸਿੱਖਾਂ ਨੂੰ ਇੱਕ ਉਹ ਬਣਾ ਕੇ ਉਸ ਆਧਾਰ ਦੇ ਉੱਤੇ ਇੱਕ ਧਿਰ ਬਣਾ ਕੇ ਖੜਾ ਕੀਤਾ ਜਾ ਸਕਦਾ। ਕੀ ਅਮਰੀਕਾ ਉਸ ਪਾਸੇ ਨੂੰ ਸੋਚ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ? ਇਹ ਇੱਕ ਵੱਡਾ ਸਵਾਲ ਹੈ ਤੇ ਸਾਡਾ ਉੱਥੇ ਰੋਲ ਫਿਰ ਕੀ ਬਣ ਜਾਂਦਾ? ਦੇਖੋ, ਯੂਐਸ ਦਾ ਇੰਟਰਸਟ ਜੋ ਹੁਣ ਤੱਕ ਦੇ ਐਨਾਲਿਸਿਸ ਤੋਂ ਸਾਹਮਣੇ ਆ ਰਿਹਾ ਉਹ ਉਸ ਖਿੱਤੇ ਦੇ ਵਿੱਚ ਮਤਲਬ ਇੱਕ ਜਿਹੜਾ ਵਧੀਆ ਡੈਮੋਕ੍ਰੈਟਿਕ ਪੋਲੀਟੀਕਲ ਸਿਸਟਮ ਐਸਟੈਬਲਿਸ਼ ਕਰਨਾ ਹੈ ਜਿਹੜਾ ਕਿ ਰਸ਼ੀਅਨ ਤੇ ਚਾਈਨੀਜ਼ ਇਨਫਲੂਐਂਸ ਨੂੰ, ਪੋਲੀਟੀਕਲ ਇਨਫਲੂਐਂਸ ਨੂੰ ਉਸ ਖਿੱਤੇ ਦੇ ਵਿੱਚ ਰੋਕ ਸਕੇ। ਤੇ ਉਹਦੇ ਲਈ ਮਤਲਬ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ ਜਿਹੜੀ ਓਬਾਮਾ ਦੀ ਸਟੇਟਮੈਂਟ ਆਪਾਂ ਇੱਕ ਵਾਰ ਪਹਿਲਾਂ ਵੀ ਸ਼ੋਅ 'ਚ ਜ਼ਿਕਰ ਕੀਤਾ ਸੀ ਕਿ ਉਹਦੀਆਂ ਕਈ ਡੈਫੀਨੇਸ਼ਨਸ ਬਣ ਸਕਦੀਆਂ ਨੇ ਪੋਲੀਟੀਕਲ ਸਿਚੁਏਸ਼ਨ ਦੇ ਮੁਤਾਬਕ ਵੀ ਕਿਹੋ ਜਿਹੀ ਹੁੰਦਾ। ਤਾਂ ਉਹਨੇ ਕਿਹਾ ਸੀ, ਓਬਾਮਾ ਦੀ ਸਟੇਟਮੈਂਟ ਸੀ ਕਿ ਜੇ ਇੰਡੀਆ ਮਾਈਨੋਰਿਟੀਜ਼ ਜਾਂ ਫਿਰ ਜਿਹੜੀਆਂ ਉੱਥੇ ਹਿਊਮਨ ਰਾਈਟਸ ਬਹਾਲ ਨਹੀਂ ਕਰਦਾ, ਡੈਮੋਕ੍ਰੈਟਿਕ ਵੈਲਿਊਜ਼ ਬਹਾਲ ਨਹੀਂ ਕਰਦਾ ਤਾਂ ਇੰਡੀਆ ਦੀ ਬਾਲਕਨਾਈਜੇਸ਼ਨ ਹੋ ਸਕਦੀ ਆ। ਤਾਂ ਉਹ ਸਟੇਟਮੈਂਟ 'ਚ ਕਲੀਅਰ ਸੀ ਕਿ ਜਿਹੜਾ ਜੇ ਸ਼ਬਦ ਆ ਤਾਂ ਉਹਦੀ ਬੜੀ ਅਹਿਮੀਅਤ ਆ ਵੀ ਜੇ ਤੇ ਨਾਲ ਕੀ ਹੈ ਵੀ ਉੱਥੇ ਡੈਮੋਕ੍ਰੈਟਿਕ ਵੈਲਿਊਜ਼ ਦਾ ਸਿਸਟਮ ਹੋਣਾ ਚਾਹੀਦਾ। ਤੇ ਹੁਣ ਇਹ ਗੱਲ ਹੋ ਰਹੀ ਹੈ ਕਿ ਜਿਹੜਾ ਪ੍ਰੈਜ਼ੈਂਟ ਰਜੀਮ ਹੈ ਇੰਡੀਆ ਦਾ ਉਹਦਾ ਟੋਟਲੀ ਮਤਲਬ RSS ਦੀ ਆਈਡੀਓਲੋਜੀ ਦੇ ਉੱਤੇ ਬੇਸਡ ਆ, ਜਿਹਦੇ ਲਈ ਕਿ ਕੋਈ ਡੈਮੋਕ੍ਰੈਟਿਕ ਵੈਲਿਊ ਸਿਸਟਮ ਜਿਹੜਾ ਆ ਉਹ ਐਗਜ਼ਿਸਟ ਨਹੀਂ ਕਰਦਾ। ਉਹ ਇੱਕ ਪਾਰਟੀ ਵਨ ਪਾਰਟੀ ਜਿਹੜਾ ਪੋਲੀਟੀਕਲ ਸਿਸਟਮ ਆ ਉਹਦੇ ਫੋਲੋਅਰਸ ਨੇ ਤੇ ਵਨ ਪਾਰਟੀ ਤੋਂ ਅੱਗੇ ਵੀ ਵਨ ਅਥਾਰਟੀ ਵਾਲੇ ਜਿਹੜੇ ਬੰਦੇ ਆ ਵੀ ਜਿਹੜਾ ਕਿ ਇਸ ਟਾਈਮ ਅਸੀਂ ਜਿਹੋ ਜਿਹਾ ਸਿਸਟਮ ਰਸ਼ੀਆ ਤੇ ਚਾਈਨਾ ਦੇ ਵਿੱਚ ਪੋਲੀਟੀਕਲ ਸਿਸਟਮ ਦੇਖ ਰਹੇ ਹਾਂ। ਤੇ ਇਹਦੇ ਬਦਲ ਦੇ ਵਿੱਚ
US ਜਿਸ ਖਿੱਤੇ ਦੇ ਵਿੱਚ ਹੁਣ ਉਹਨੂੰ ਰੋਕਣਾ ਚਾਹੁੰਦਾ ਆ, ਰਸ਼ੀਆ ਚਾਈਨਾ ਟਾਈਪ ਜਿਹੜਾ ਪੋਲੀਟੀਕਲ ਮਾਡਲ ਆ, ਤਾਂ ਉਹਨੂੰ ਉੱਥੇ ਡੈਮੋਕ੍ਰੈਟਿਕ ਜਿਹੜਾ ਸਿਸਟਮ ਬਹਾਲ ਕਰਨਾ, ਤਾਂ ਉਹਦੀ ਪਹਿਲੀ ਆਪਸ਼ਨ ਆ ਵੀ ਉੱਥੇ ਇੱਕ ਸਟਰੋਂਗ ਫੈਡਰਲ ਡੈਮੋਕ੍ਰੈਟਿਕ ਰਜੀਮ ਐਸਟੈਬਲਿਸ਼ ਹੋਵੇ। ਤਾਂ ਉਹਦੇ ਲਈ 2024 ਦੀਆਂ ਇਲੈਕਸ਼ਨਸ ਬੜੀਆਂ ਇੰਪੋਰਟੈਂਟ ਆ, ਜਿਹੜੀਆਂ ਇੰਡੀਆ ਦੀਆਂ ਲੋਕ ਸਭਾ ਦੀਆਂ ਇਲੈਕਸ਼ਨਸ ਨੇ। ਤਾਂ ਉਹਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਣੀ ਹੈ ਕਿ ਕਿਹੋ ਜਿਹੀ ਜਿਹੜੀ ਰਜੀਮ ਆ ਇੰਡੀਆ ਦੇ ਵਿੱਚ ਉਹ ਨਵੀਂ ਐਸਟੈਬਲਿਸ਼ ਹੁੰਦੀ ਆ। ਤੇ ਮਸਲਾ ਇਹ ਹੈ ਵੀ US ਦਾ ਇੰਟਰਸਟ ਇਹ ਆ, ਪਰ ਜਿਹੜੇ ਸਿੱਖ ਨੇ ਤਾਂ ਸਿੱਖਾਂ ਦੀ ਹੁਣ ਤੱਕ ਦੀ ਜਿਹੜਾ ਐਕਸਪੀਰੀਅੰਸ ਉਸ ਖਿੱਤੇ ਦੇ ਵਿੱਚ ਉਹ ਇਹ ਰਿਹਾ ਕਿ ਉੱਥੇ ਜਿਹੜਾ ਮਰਜੀ ਚਿਹਰੇ ਬਦਲ ਕੇ ਤੁਸੀਂ ਇੱਕ ਸਿਸਟਮ ਜਿਹੜਾ ਐਸਟੈਬਲਿਸ਼ ਕਰ ਲਓ, ਪਰ ਜਦੋਂ ਤੱਕ ਉਹ ਮੈਜੋਰਿਟੀ ਹਿੰਦੂ ਪੋਪੂਲੇਸ਼ਨ ਦੀਆਂ ਵੋਟਸ ਤੇ ਬੇਸਡ ਰਹਿਣਾ ਆ, ਤਾਂ ਉਹਦੇ ਵਿੱਚ ਹਮੇਸ਼ਾ ਇਹ ਪੋਸੀਬਿਲਿਟੀ ਬਣੀ ਰਹਿਣੀ ਆ ਕਿ ਜਿਹੜੇ ਸਿੱਖ ਨੇ ਉਹਨਾਂ ਦਾ ਕਦੇ ਵੀ ਜੈਨੋਸਾਈਡ ਹੋ ਸਕਦਾ ਜਾਂ ਮੁਸਲਿਮ ਦਾ ਜੈਨੋਸਾਈਡ ਹੋ ਸਕਦਾ। ਤਾਂ ਉਹਦਾ ਜਿਹੜਾ ਬਦਲ ਆ ਉਹ ਉੱਥੇ ਜਿਹੜੇ ਸਿੱਖ ਨੇ ਜਾਂ ਕਸ਼ਮੀਰੀ ਨੇ ਜਾਂ ਨਾਰਥ ਈਸਟ ਦੀਆਂ ਸਟੇਟਸ ਨੇ ਜਿਹੜੀਆਂ ਕਿ ਜਿਹੜਾ ਮੈਜੋਰਿਟੀ ਹਿੰਦੂ ਪੋਪੂਲੇਸ਼ਨ ਆ ਉਹਦੇ ਨਾਲੋਂ ਵੱਖਰਾ ਅਕੀਦਾ ਰੱਖਦੀਆਂ ਜਿਹੜੀਆਂ ਕੌਮੀਅਤਾਂ ਨੇ, ਉਹਨਾਂ ਦੀ ਗੱਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਆ ਕਿ ਇਸ ਖਿੱਤੇ ਦੇ ਵਿੱਚ ਇੱਕ ਇਹੋ ਜਿਹਾ ਮਾਡਲ ਐਸਟੈਬਲਿਸ਼ ਹੋਵੇ ਜਿਹਦੇ ਵਿੱਚ ਜਿਹੜੀਆਂ ਇਹ ਕੌਮਾਂ ਨੇ, ਜਿਹੜੀਆਂ ਇੱਕ ਕੌਮ ਦੇ ਪੂਰੇ ਜਿਹੜੇ ਅਸੀਂ ਕਹੀਏ ਵੀ ਐਲੀਜੀਬਲ ਨੇ ਐਜ਼ ਅ ਕੌਮ ਡਿਫਾਈਨ ਹੋਣ ਦੇ ਲਈ ਜਿਹੜਾ UN ਦਾ ਸਿਸਟਮ ਆ, ਤਾਂ ਉਹਨਾਂ ਨੂੰ ਇੱਕ ਸੋਵਰਨ ਕੰਟਰੀਜ਼ ਵਜੋਂ ਐਸਟੈਬਲਿਸ਼ ਕੀਤਾ ਜਾਵੇ। ਜਿਹੜੀ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੂਵਮੈਂਟ ਆ, ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਆ, ਨਾਰਥ ਈਸਟ ਦੇ ਵਿੱਚ ਨਾਗਾਸ ਦੀ ਮੂਵਮੈਂਟ ਨੂੰ ਅਸੀਂ ਦੇਖਦੇ ਆ, ਤੇ ਉਹ ਆ ਸਾਊਥ ਦੇ ਵਿੱਚ ਵੀ ਜਿਹੜਾ ਆ ਦਰਾਵਿੜ ਨਾਡੂ ਦੀ ਗੱਲ ਬਹੁਤ ਜ਼ੋਰਾਂ ਨਾਲ ਚੱਲ ਰਹੀ ਆ ਵੀ ਜਿਹੜਾ ਸਾਊਥਰਨ ਸਟੇਟਸ ਨੇ ਜਿਹੜੇ ਦਰਾਵਿਡੀਅਨ ਨੇ ਉਹਨਾਂ ਦੀ ਇੱਕ ਵੱਖਰੀ ਜਿਹੜੀ ਆਪਣੀ ਇੰਡੀਪੈਂਡੈਂਟ ਕੰਟਰੀ ਹੋਵੇ। ਤਾਮਿਲ ਮੂਵਮੈਂਟ ਤਾਂ ਪਹਿਲਾਂ ਬੜੇ ਜ਼ੋਰ ਨਾਲ ਚੱਲੀ, ਪਰ ਹੁਣ ਇੱਕ ਨਵਾਂ ਵੀ ਉੱਥੇ ਫੇਜ਼ ਆ ਰਿਹਾ। ਤੇ ਇਹ ਮਤਲਬ ਇਹ ਜਿਹੜੀਆਂ ਉੱਥੇ ਲੋਕ ਨੇ, ਇੱਕ ਇਹਨਾਂ ਦਾ ਇੰਟਰਸਟ ਇਹ ਆ। ਹੁਣ ਉਹਦੇ ਵਿੱਚ ਮਸਲਾ ਕੀ ਹੈ ਵੀ ਡਾਇਸਪੋਰਾ ਦੇ ਵਿੱਚ ਬੈਠੇ ਸਿੱਖਾਂ ਨੂੰ ਇਸੇ ਗੱਲ ਦੇ ਉੱਤੇ ਵੈਸਟ ਨੂੰ ਜ਼ੋਰ ਦੇਣਾ ਚਾਹੀਦਾ ਹੈ ਜਾਂ ਇਹਨਾਂ ਦੇ ਪੋਲਿਸੀ ਮੇਕਰਸ ਨੂੰ ਵੀ ਜੇ ਉਹ ਇੱਕ ਸਿਰਫ ਰਜੀਮ ਸ਼ਿਫਟ ਦੀ ਗੱਲ ਦੇ ਉੱਤੇ ਫੋਕਸ ਕਰਦੇ ਆ ਤੇ ਉਹ ਕੋਈ ਮਤਲਬ ਪਰਮਾਨੈਂਟ ਹੱਲ ਨਹੀਂ ਹੈਗਾ ਉੱਥੇ ਰਸ਼ੀਅਨ ਤੇ ਜਿਹੜਾ ਚਾਈਨੀਜ਼ ਪੋਲੀਟੀਕਲ ਇਨਫਲੂਐਂਸ ਆ ਉਹਨੂੰ ਰੋਕਣ ਦਾ। ਤੇ ਜਿਹੜਾ ਪਰਮਾਨੈਂਟ ਹੱਲ ਆ ਮਤਲਬ ਉਹ ਇੱਕ ਟੈਂਪਰੇਰੀ ਤੁਹਾਡਾ ਹੱਲ ਹੋ ਸਕਦਾ ਹੈ ਕੁਝ ਸਮੇਂ ਦੇ ਲਈ, ਪਰ ਉਹ ਪਰਮਾਨੈਂਟ ਤੁਹਾਨੂੰ ਸਟਰੋਂਗ ਡੈਮੋਕ੍ਰੈਟਿਕ ਅਲਾਈਜ਼ ਨਹੀਂ ਉੱਥੇ ਮਿਲ ਸਕਦੇ। ਤੇ ਉਹ ਸਟਰੋਂਗ ਪਰਮਾਨੈਂਟ ਡੈਮੋਕ੍ਰੈਟਿਕ ਅਲਾਈਜ਼ ਤਾਂ ਹੀ ਮਿਲ ਸਕਦੇ ਆ ਜੇ ਜਿਹੜੀਆਂ ਇਹ ਕੌਮੀਅਤਾਂ ਨੇ ਇਹਨਾਂ ਦੀਆਂ ਆਪਣੀਆਂ ਉੱਥੇ ਕੰਟਰੀਜ਼ ਐਸਟੈਬਲਿਸ਼ ਹੁੰਦੀਆਂ। ਤੇ ਫਿਰ ਇਹਨਾਂ ਦੇ ਵਿੱਚ ਇੱਕ ਜਿਵੇਂ ਦਾ ਯੂਰੋਪੀਅਨ ਯੂਨੀਅਨ ਦੇ ਵਿੱਚ ਸਿਸਟਮ ਅਸੀਂ ਦੇਖਦੇ ਹਾਂ, ਕੋਈ ਇਹੋ ਜਿਹਾ ਸਿਸਟਮ ਜਿਹੜਾ ਆ ਉੱਥੇ ਸਾਰੇ ਖਿੱਤੇ ਦੇ ਵਿੱਚ ਡਿਵੈਲਪ ਹੁੰਦਾ ਆ ਜਿਹਦੇ ਵਿੱਚ ਪਾਕਿਸਤਾਨ ਵੀ ਅਸੀਂ ਦੇਖ ਸਕਦੇ ਹਾਂ, ਅਫਗਾਨਿਸਤਾਨ ਵੀ ਦੇਖ ਸਕਦੇ ਹਾਂ ਵੀ ਤਾਂ ਜਾ ਕੇ ਉਸ ਖਿੱਤੇ ਦੇ ਵਿੱਚ ਕੋਈ ਸਟੇਬਿਲਿਟੀ ਹੈ ਜਿਹੜੀ ਉਹ ਲੌਂਗ ਟਰਮ ਪੋਸੀਬਲ ਆ। ਤੇ ਉਹਦੇ ਨਾਲ ਹੀ ਜਿਹੜਾ ਇਹ ਸਾਰਾ ਰਸ਼ੀਅਨ ਤੇ ਚਾਈਨੀਜ਼ ਇਨਫਲੂਐਂਸ ਆ, ਪੋਲੀਟੀਕਲ ਇਨਫਲੂਐਂਸ ਆ, ਉਹਨੂੰ ਪੱਕੀ ਰੋਕ ਲੱਗ ਸਕਦੀ ਆ। ਤਾਂ ਮਸਲਾ ਇਹ ਆ ਵੀ ਸਿੱਖ, ਕਸ਼ਮੀਰੀ ਜਾਂ ਜਿਹੜੇ ਹੋਰ ਇੱਥੇ ਸਾਊਥਰਨ ਪੋਲੀਟੀਕਲ ਜਿਹੜੇ ਆਈਡੀਓਲੋਗਸ ਨੇ ਇੱਥੇ ਵੈਸਟ ਦੇ ਵਿੱਚ ਬੈਠੇ ਆ ਕਿ ਉਹ ਪਹਿਲਾਂ ਇਕੱਠੇ ਹੋ ਕੇ ਵੀ ਜਿਹੜਾ ਉਸ ਖਿੱਤੇ ਦੇ ਵਿੱਚ ਸਟੇਕ ਹੋਲਡਰ ਨੇ ਇਸ ਟਾਈਮ ਚੱਲ ਰਹੀਆਂ ਮੂਵਮੈਂਟਸ ਦੇ, ਉਹ ਇਕੱਠੇ ਹੋ ਕੇ ਤੇ ਆਪਣਾ ਇੱਕ ਮਤਾ ਇਸ ਤਰ੍ਹਾਂ ਦਾ ਕੋਈ ਬਣਾਉਣ ਤੇ ਫਿਰ ਜਿਹੜਾ ਉਹ ਸਾਰਾ ਡਾਇਲੋਗ ਆ ਉਹ ਇੱਥੇ ਸਿਰਫ ਇਹੀ ਨਹੀਂ ਕਿ US ਜਾਂ ਕੈਨੇਡਾ ਹੀ, ਹੋਰ ਸਾਰੇ ਮੁਲਕਾਂ ਦੇ ਵਿੱਚ ਵੀ ਉਹ ਗੱਲ ਦੱਸੀ ਜਾਵੇ ਕਿ ਕਿਹੜੀ ਜਿਹੜੀ ਚੀਜ਼ ਆ ਉਹ ਉੱਥੇ ਇੱਕ ਵਧੀਆ ਡੈਮੋਕ੍ਰੈਟਿਕ ਪੋਲੀਟੀਕਲ ਸਿਸਟਮ ਨੂੰ ਐਸਟੈਬਲਿਸ਼ ਕਰ ਸਕਦੀ ਆ ਤੇ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਹਦੀ ਇੰਪੋਰਟੈਂਸ ਕੀ ਆ ਤੇ ਜਿਹੜਾ ਕਿ ਇੱਕ ਪਰਮਾਨੈਂਟ ਪੀਸ ਆ ਉਸ ਖਿੱਤੇ ਦੇ ਵਿੱਚ ਉਹ ਲਿਆ ਸਕਦਾ ਹੈ। ਬਿਲਕੁਲ। ਚਲੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਜਿਹੜੀ ਗੱਲ ਹੈ ਇਹ ਕਿੱਧਰ ਨੂੰ ਜਾਂਦੀ ਹੈ। ਤੇ ਜਿਹੜਾ ਇਹ 5 ਦਿਨ ਦਾ ਦੌਰਾ ਆ ਡਾਕਟਰ S ਜੈਸ਼ੰਕਰ ਦਾ ਰਸ਼ੀਆ ਦਾ ਦੌਰਾ, ਇਹਦੇ ਵਿੱਚੋਂ ਕੀ ਮੈਸੇਜ ਐਗਜ਼ੈਕਟਲੀ ਸਾਹਮਣੇ ਆਉਂਦਾ? ਅੱਜ ਪਹਿਲਾ ਦਿਨ ਉਹਨਾਂ ਦਾ ਹੈ ਜਦੋਂ ਉਹ ਉੱਥੇ ਗਏ ਆ ਤੇ ਉਹਨਾਂ ਨੇ ਇੱਕ ਕਲੀਅਰ ਕੱਟ ਜਿਹੜਾ ਫੋਟੋਆਂ ਪਾ ਕੇ ਜਾਂ ਜਿਹੜਾ ਸੁਨੇਹਾ ਦਿੱਤਾ ਉਹ ਅਸੀਂ ਡਿਸਕਸ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕੀ ਹੋਰ ਡਿਵੈਲਪਮੈਂਟਸ ਹੁੰਦੀਆਂ ਨੇ ਤੇ ਅਸੀਂ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਰਹਾਂਗੇ। ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ
28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਹੁਣ ਅਸੀਂ ਗੱਲ ਕਰਾਂਗੇ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ। ਜਦੋਂ ਅਸੀਂ ਦੇਖਦੇ ਹਾਂ ਪਿਛਲੇ ਸਾਰੇ ਸਮੇਂ ਦੇ ਵਿੱਚ, ਜਦੋਂ ਅਸੀਂ ਕੈਨੇਡਾ ਦੇ ਵਿੱਚ ਰੈਫਰੈਂਡਮ ਹੋਇਆ, ਆਸਟ੍ਰੇਲੀਆ ਦੇ ਵਿੱਚ ਜਾ ਕੇ ਹੋਇਆ, ਪਹਿਲਾਂ ਕੈਨੇਡਾ ਦੇ ਵਿੱਚੋਂ ਖਬਰਾਂ ਆਈਆਂ ਕਿ ਜੀ ਉੱਥੇ ਜਿਹੜੀ ਹਿੰਦੂ ਟੈਂਪਲਸ ਹੈਗੇ ਆ ਉਹਨਾਂ ਦੀ ਵੈਂਡਲਾਈਜੇਸ਼ਨ ਹੋਈ ਹੈ, ਤੇ ਫਿਰ ਆਸਟ੍ਰੇਲੀਆ ਦੇ ਵਿੱਚੋਂ ਵੀ ਇਸ ਕਿਸਮ ਦੀਆਂ ਖਬਰਾਂ ਆਈਆਂ। ਤੇ ਅੱਜ ਹੁਣ ਮਤਲਬ ਅਸੀਂ ਜਦੋਂ ਗੱਲ ਕਰ ਰਹੇ ਹਾਂ ਇਸ ਵੀਕਐਂਡ ਦੇ ਉੱਤੇ, ਫਰਾਈਡੇ ਵਾਲੇ ਦਿਨ ਲੰਘਿਆ ਜਿਹੜਾ ਸ਼ੁੱਕਰਵਾਰ ਸੀ, ਉਦਣ ਦੀ ਖਬਰ ਜਿਹੜੀ ਹੈ ਇੱਕ ਮੇਜਰ ਖਬਰ ਬਣ ਕੇ ਹੁਣ ਪਿਛਲੇ 2-3 ਦਿਨਾਂ ਤੋਂ ਘੁੰਮ ਰਹੀ ਹੈ ਕਿ ਜੀ ਅਸੀਂ ਇੱਥੇ ਜਿਹੜਾ ਸੈਨ ਹੋਜ਼ੇ ਦੇ ਵਿੱਚ ਸਵਾਮੀ ਨਾਰਾਇਣ ਟੈਂਪਲ ਹੈ ਉਹਨੂੰ ਵੈਂਡਲਾਈਜ਼ ਕੀਤਾ ਗਿਆ ਆ। ਉੱਥੇ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਨੇ। ਉੱਥੇ ਇਸ ਕਿਸਮ ਦਾ ਜਿਹੜਾ ਇੱਕ ਨੈਰੇਟਿਵ ਬਿਲਡ ਕੀਤਾ ਗਿਆ ਮੀਡੀਆ ਦੇ ਵਿੱਚ, ਉਹਦੀਆਂ ਪਿਕਚਰਸ ਵੀ ਆਈਆਂ ਨੇ ਵੈਂਡਲਾਈਜੇਸ਼ਨ ਦੀਆਂ, ਜੋ ਉੱਥੇ ਸਾਈਨ ਬੋਰਡ ਦੇ ਉੱਤੇ ਲਿਖਿਆ ਗਿਆ ਜਾਂ ਕੰਧ ਦੇ ਉੱਤੇ ਲਿਖਿਆ ਗਿਆ। ਤਾਂ ਉੱਥੇ ਮਤਲਬ ਇਹ ਹੁਣ ਇੱਕ ਪਾਰਟ ਹੈ ਜਿਹਨੂੰ ਇੱਥੇ ਦੀਆਂ ਅਥਾਰਟੀਜ਼ ਨੇ ਦੇਖਣਾ ਕਿ ਇਹ ਜਿਹੜੀ ਵੈਂਡਲਾਈਜੇਸ਼ਨ ਹੈ ਕਿਵੇਂ ਹੋਈ ਹੈ ਜਾਂ ਕਿਉਂ ਹੋਈ ਹੈ। ਪਰ ਸਿੱਧਾ ਜੋ ਮੀਡੀਆ ਦੇ ਵਿੱਚ ਇਸ ਵਕਤ ਪ੍ਰਚਾਰਿਆ ਜਾ ਰਿਹਾ ਹੈ, ਖਾਸ ਤੌਰ ਤੇ ਜਿਹੜਾ ਇੰਡੀਅਨ ਮੀਡੀਆ, ਉਹ ਇਹਨੂੰ ਸਿੱਧਾ ਖਾਲਿਸਤਾਨੀ ਆਊਟਫਿਟਸ ਦੇ ਨਾਲ ਜੋੜਦਾ। ਇਹ ਕਹਿ ਰਿਹਾ ਕਿ ਜੀ ਇੱਥੇ ਹੁਣ ਰੈਫਰੈਂਡਮ ਦੀ ਜਿਹੜੀ ਗੱਲ ਹੈ ਉਹ ਹੋ ਰਹੀ ਹੈ, ਪਹਿਲਾਂ ਕੈਨੇਡਾ ਦੇ ਵਿੱਚ ਜ਼ਿਆਦਾ ਜ਼ੋਰ ਸ਼ੋਰ ਨਾਲ ਹੋ ਰਹੀ ਸੀ ਤੇ ਹੁਣ ਅਮਰੀਕਾ ਦੇ ਵਿੱਚ ਵੀ ਸ਼ੁਰੂ ਹੋ ਗਈ ਹੈ। ਉਹਦਾ ਸਿੱਧਾ ਜਾਂ ਬੇਸਿਕ ਮਤਲਬ ਜਿਹੜਾ ਆ ਉਹ ਰੈਫਰੈਂਡਮ ਦੀ ਕੈਂਪੇਨ ਨੂੰ ਟਾਰਗੇਟ ਕਰਦਿਆਂ, ਜਿਹੜਾ ਰੈਫਰੈਂਡਮ ਹੋਣਾ ਆਉਂਦੀ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ, ਉਹਦੇ ਉੱਤੇ ਉਹ ਹੈ ਜਿਹੜੀ ਸਿੱਧੀ ਗੱਲ ਹੈਗੀ ਹੈ। ਸੋ ਇਹ ਸੈਨ ਹੋਜ਼ੇ ਦੇ ਵਿੱਚ ਜਿਹੜੀ ਘਟਨਾ, ਇਹਨੂੰ ਅਸੀਂ ਮੁੱਖ ਰੱਖਦੇ ਹਾਂ। ਅੱਜ ਅਸੀਂ ਇਸ ਦੇ ਉੱਤੇ ਹੁਣ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਦੂਜੇ ਟੌਪਿਕ ਦੇ ਵਜੋਂ, ਦੂਜੇ ਸੈਗਮੈਂਟ ਦੇ ਵਿੱਚ। ਸੁਖਵਿੰਦਰ ਸਿੰਘ ਜੀ, ਜੇ ਇਹਨੂੰ ਦੇਖਿਆ ਜਾਵੇ ਤੇ ਕਿਵੇਂ ਮਤਲਬ ਸਮਝੀਏ ਪਹਿਲਾਂ, ਤੇ ਨਾਲੇ ਥੋੜ੍ਹੀਆਂ ਜਿਹੀਆਂ ਜਿਹੜੀਆਂ ਡਿਟੇਲਸ ਮੀਡੀਆ ਦੇ ਵਿੱਚ ਆਈਆਂ ਨੇ ਵੀ ਐਗਜ਼ੈਕਟਲੀ ਹੋਇਆ ਕੀ ਹੈ ਉਹਦੇ ਤੇ ਵੀ ਨਜ਼ਰਸਾਨੀ ਕਰੀਏ, ਤੇ ਨਾਲ ਹੀ ਨਾਲ ਫਿਰ ਇਹਦੇ ਜਿਹੜੇ ਬਿਹਾਈਂਡ ਜਾਣ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ ਅਮਰਵੀਰ ਸਿੰਘ ਜੀ, ਇਹ ਕੋਈ ਨਵੀਂ ਖਬਰ ਤਾਂ ਰਹੀ ਨਹੀਂ, ਇਹ ਹੁਣ ਆਮ ਖਬਰ ਬਣ ਗਈ ਆ ਵੀ ਵਿਦੇਸ਼ਾਂ ਦੇ ਵਿੱਚ ਆਸਟ੍ਰੇਲੀਆ, US ਤੇ ਕੈਨੇਡਾ, ਤੇ ਦੂਜੀ ਗੱਲ ਇਹ ਵੀ ਜਿੱਥੇ ਰੈਫਰੈਂਡਮ ਦੀਆਂ ਕੈਂਪੇਨਸ ਚੱਲ ਰਹੀਆਂ ਸੀ, ਉੱਥੇ ਨਾਲ ਇੰਡੀਅਨ ਮੀਡੀਆ ਦੇ ਵਿੱਚ ਇੱਕ ਇਹਨਾਂ ਇਵੈਂਟਸ ਨੂੰ ਆਧਾਰ ਬਣਾ ਕੇ ਖਬਰਾਂ ਛਾਲੀਆਂ ਗਈਆਂ, ਜਿਹਦਾ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਨੇ ਉਹ ਅਟੈਕ ਕਰ ਰਹੇ ਆ, ਹਿੰਦੂ ਜਿਹੜੇ ਆ ਅੰਡਰ ਥ੍ਰੈਟ ਨੇ ਸਿੱਖਾਂ ਤੋਂ। ਘਟਨਾਵਾਂ ਕੀ ਆ ਵੀ ਕਿਸੇ ਹਿੰਦੂ ਮੰਦਿਰ ਦੇ ਜਿਹੜੇ ਬੋਰਡ ਨੇ ਜਾਂ ਉਹਦੀ ਕੰਧ ਆ, ਉਹਦੇ ਤੇ ਜਾ ਕੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਲਿਖਣੀ, ਮੋਦੀ ਖਿਲਾਫ ਨਾਅਰੇ ਲਿਖਣੇ, ਮੋਦੀ ਨੂੰ ਟੈਰਰਿਸਟ ਲਿਖਣਾ, ਇਸ ਤਰ੍ਹਾਂ ਦੀ ਜਿਹੜੀ ਆ ਸੇਮ ਪੈਟਰਨ ਅਸੀਂ ਸਭ ਥਾਵਾਂ ਤੇ ਦੇਖਿਆ ਆ ਜੀ। ਜਿਹੜੀ ਹੁਣ ਤਾਜ਼ਾ ਘਟਨਾ ਆ, ਇਹ ਸਵਾਮੀ ਨਾਰਾਇਣ ਮੰਦਿਰ ਵਾਸਨਾ ਸੰਸਥਾ ਆ ਨਿਊ ਕੈਲੀਫੋਰਨੀਆ ਦੇ ਵਿੱਚ, ਤੇ ਜਿੱਥੇ ਅਸੀਂ ਦੇਖਿਆ ਵੀ ਤੁਸੀਂ ਦੱਸਿਆ ਜਿਵੇਂ ਕਿ ਖਾਲਿਸਤਾਨ ਦਾ ਜਿਹੜੀ ਰੈਫਰੈਂਡਮ ਕੈਂਪੇਨ ਆ ਉਹਦੀਆਂ ਵੋਟਿੰਗਸ ਹੋਣੀਆਂ ਨੇ, ਉਹਦੀਆਂ ਵੋਟਾਂ ਪੈਣੀਆਂ ਨੇ ਜਨਵਰੀ ਦੇ ਵਿੱਚ, ਤੇ ਉਹ ਤੋਂ ਪਹਿਲਾਂ ਮਤਲਬ ਇਹ ਹੁਣ ਸਾਰੇ ਇੰਡੀਅਨ ਮੀਡੀਆ ਜਿਹੜਾ ਆ ਉਹ ਅੱਜ ਮਤਲਬ ਹਰ ਇੰਡੀਅਨ ਨਿਊਜ਼ਪੇਪਰ, ਹਰ ਇੰਡੀਅਨ ਮੀਡੀਆ ਆਊਟਲੈਟ ਦੇ ਉੱਤੇ ਖਬਰ ਲੱਗੀ ਆ, ਤੇ ਜਿਹਦੇ ਵਿੱਚ ਕੋਈ ਹਜੇ ਇਨਵੈਸਟੀਗੇਸ਼ਨ 'ਚ ਕਲੀਅਰ ਨਹੀਂ ਹੋਇਆ ਵੀ ਇਹ ਕਿਹਨੇ ਲਿਖਿਆ ਆ ਜਾਂ ਕਿਹਦੀ ਇਹ ਕਾਰਵਾਈ ਆ। ਪਰ ਉਹਨਾਂ ਦੀਆਂ ਜਿਹੜੀਆਂ ਹੈਡਲਾਈਨਸ ਨੇ ਉਹ ਸਿੱਧਾ ਹੀ ਕਹਿੰਦੇ ਆ ਵੀ ਜਿਹੜਾ ਸਾਕ ਆ ਉਹ ਸਿੱਖਾਂ ਨੂੰ ਹੀ ਕਰਨਾ ਹੁੰਦਾ ਆ, ਤੇ ਉਹਨਾਂ ਨੇ ਕੀਤਾ ਆ ਸਾਰੇ ਇੰਡੀਅਨ ਮੀਡੀਆ ਨੇ ਵੀ ਹਿੰਦੂਆਂ ਦੇ ਜਿਹੜੇ ਟੈਂਪਲ ਨੇ ਉਹਨਾਂ ਦੇ ਉੱਤੇ ਅਟੈਕ ਕੀਤਾ ਜੀ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਨਾਅਰੇਬਾਜ਼ੀ ਲਿਖੀ ਆ। ਪਰ ਹੁਣ ਤੱਕ ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ, ਉਹਨਾਂ ਦੇ ਵਿੱਚ ਆਸਟ੍ਰੇਲੀਆ ਦੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜੀਆਂ ਮੰਦਿਰ ਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਜਿਹੜੀ CCTV ਫੁਟੇਜ ਆ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਸਾਹਮਣੇ ਆਇਆ ਸੀ ਕਿ ਕੋਈ ਜਿਹੜੇ ਹਿੰਦੂ ਨੌਜਵਾਨ ਸੀ ਉਹੀ ਗੱਡੀ ਦੇ ਵਿੱਚ ਉੱਥੇ ਨਜ਼ਰ ਆਏ ਸੀ, ਜਦੋਂ ਇਹ ਸਾਰਾ ਕੁਝ ਲਿਖਿਆ ਗਿਆ ਸੀ ਉਹਦੇ ਨੇੜਲੇ ਸਮੇਂ ਦੇ ਵਿੱਚ, ਤੇ ਉਹ ਇਨਵੈਸਟੀਗੇਸ਼ਨ ਉੱਥੇ ਬੰਦ ਹੋ ਗਈ। ਤੇ ਜਿਹੜੀਆਂ ਮੰਦਿਰ ਦੀ ਆਰਗੇਨਾਈਜੇਸ਼ਨ ਸੀ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ ਇਨਵੈਸਟੀਗੇਸ਼ਨ ਏਜੰਸੀਜ਼ ਨੂੰ ਉਹ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ। ਤੇ ਇਸੇ ਤਰ੍ਹਾਂ
ਜਿਹੜਾ ਕੈਨੇਡਾ ਦੇ ਵਿੱਚ ontario 'ਚ ਹੋਇਆ ਸੀ, ਵੀ ontario ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈ ਥਿੰਕ $10,000 ਦਾ ਸ਼ਾਇਦ ਇਨਾਮ ਰੱਖਿਆ ਸੀ ਵੀ ਜਿਹੜਾ ਵੀ ਬੰਦਾ ਕੋਈ ਇਹਦੇ ਬਾਰੇ ਜਾਣਕਾਰੀ, ਕੋਈ CCTV ਫੁਟੇਜ ਕੁਝ ਵੀ ਸਾਹਮਣੇ ਲਿਆਊਗਾ, ਜਿਹੜੇ ਦੋਸ਼ੀ ਆ ਉਹਨਾਂ ਦੀ ਪਛਾਣ ਜਨਤਕ ਕਰੂੰਗਾ, ਅਸੀਂ ਉਹਨੂੰ $10,000 ਦੇਵਾਂਗੇ। ਪਰ ਪਛਾਣ ਕੌਣ ਜਨਤਕ ਕਰੇ? ਹੁਣ ਜਿੱਥੇ ਜਿਹੜੇ ਕੈਮਰੇ ਆ ਉਹ ਮੰਦਿਰ ਦੀ ਜਿਹੜੀ ਆਰਗੇਨਾਈਜੇਸ਼ਨ ਆ, ਪ੍ਰਬੰਧਕ ਨੇ, ਉਹਨਾਂ ਦੇ ਕੰਟਰੋਲ 'ਚ ਆ, ਤੇ ਉਹ ਕੈਮਰੇ ਜਦੋਂ ਇਹ ਲਿਖਿਆ ਜਾਂਦਾ ਤਾਂ ਉਦੋਂ ਕੈਮਰੇ ਬੰਦ ਹੁੰਦੇ ਆ ਲਗਭਗ ਸਭ ਥਾਵਾਂ ਤੇ, ਕਈ ਕੈਮਰੇ ਚੱਲਦੇ ਨਹੀਂ ਸੀ, ਤੇ ਜਿਹਦੇ ਕਰਕੇ ਮਤਲਬ ਅੱਜ ਤੱਕ ਜਿੰਨੀਆਂ ਵੀ ਥਾਵਾਂ ਦੇ ਉੱਤੇ ਹੋਇਆ, ਕਿਤੇ ਵੀ ਕੋਈ ਜਿਹੜਾ ਬੰਦਾ ਆ ਉਹਦੀ ਪਛਾਣ ਨਹੀਂ ਸਾਹਮਣੇ ਆਈ। ਤੇ ਸਿੱਖ ਆਰਗੇਨਾਈਜੇਸ਼ਨਸ ਇਹੀ ਕਹਿੰਦੀਆਂ ਨੇ ਕਿ ਇਹ ਉਸੇ ਤਰ੍ਹਾਂ ਦਾ ਮਤਲਬ ਇਹ ਕੋਈ ਪਹਿਲੀ ਵਾਰ ਨਹੀਂ। ਜਦੋਂ 80s ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਜਿਹੜੇ ਆਪਣੇ ਰਾਈਟਸ ਦੇ ਲਈ ਪੋਲੀਟੀਕਲ ਮੋਬਿਲਾਈਜੇਸ਼ਨ ਕਰ ਰਹੇ ਸੀ, ਤਾਂ ਉਦੋਂ ਇੰਡੀਅਨ ਸਟੇਟ ਨੇ ਮਤਲਬ ਜਿਹੜੀ ਉਹ ਸਾਰੀ ਸਿੱਖਾਂ ਦੀ ਮਤਲਬ ਆਪਣੇ ਹੱਕਾਂ ਦੀ ਲੜਾਈ ਸੀ, ਉਹਨੂੰ ਸਿੱਖ ਵਰਸਸ ਹਿੰਦੂ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਰਿਲੀਜੀਅਸ ਕਲੈਸ਼ ਬਣਾਉਣ ਦੀ ਕੋਸ਼ਿਸ਼ ਕੀਤੀ, ਤੇ ਬਣਾਇਆ ਵੀ। ਕਈ ਥਾਵਾਂ ਦੇ ਉੱਤੇ ਪ੍ਰੂਫ ਹੋ ਚੁੱਕਿਆ ਕਿ ਇੰਡੀਅਨ ਸਟੇਟ ਦੇ ਜਿਹੜੇ ਆਪਣੇ ਕੈਡ ਸੀ ਉਹਨਾਂ ਨੇ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਵੀ। ਇਹ ਗੱਲ ਐਸਟੈਬਲਿਸ਼ ਕਰਨ ਨੂੰ ਕਿ ਜਿਹੜਾ ਹਿੰਦੂ ਖਤਰੇ 'ਚ ਆ, ਵੀ ਜਿਹਦੇ ਬੇਸਿਸ ਦੇ ਉੱਤੇ ਫਿਰ ਸਿੱਖਾਂ ਦੇ ਉੱਤੇ ਜਿਹੜਾ ਆ ਸਾਰੀਆਂ ਜੋ ਜ਼ੁਲਮ ਹੋਏ ਆ ਸਟੇਟ ਦੇ, ਉਹਨਾਂ ਨੂੰ ਜਸਟੀਫਾਈ ਕੀਤਾ ਗਿਆ ਇਸ ਬੇਸਿਸ ਦੇ ਉੱਤੇ ਕਿ ਅਸੀਂ ਜੀ ਹਿੰਦੂਆਂ ਦੀ ਜਿਹੜੀ ਰਾਖੀ ਵਾਸਤੇ ਸਟੇਟ ਨੂੰ ਇਹ ਮੇਜਰਸ ਲੈਣੇ ਪਏ। ਤੇ ਹੁਣ ਜੋ ਇਹਨਾਂ ਮੁਲਕਾਂ ਦੇ ਵਿੱਚ ਹੋ ਰਿਹਾ, ਉੱਥੇ ਵੀ ਤੁਸੀਂ ਦੇਖੋ ਵੀ ਜਿਹੜੇ ਇਹ ਸਾਰੀਆਂ ਆਰਗੇਨਾਈਜੇਸ਼ਨਸ ਨੇ ਆ, ਹੁਣ US ਦੇ ਵਿੱਚ ਜਿਹੜੀ ਇਹਨੂੰ ਲੀਡ ਕਰ ਰਹੀ ਹੈ ਸਾਰੀ ਕੈਂਪੇਨ ਨੂੰ, ਐਂਟੀ ਸਿੱਖ ਕੈਂਪੇਨ ਨੂੰ, ਆਰਗੇਨਾਈਜੇਸ਼ਨ ਉਹ ਹੈਗੀ ਆ ਹਿੰਦੂ ਅਮਰੀਕਨ ਫਾਊਂਡੇਸ਼ਨ। ਵੀ ਇਹ ਕਹਿ ਕੀ ਰਹੇ ਆ ਮਤਲਬ ਕਿ ਜਿਹੜੀ US ਦੀ ਗਵਰਨਮੈਂਟ ਆ ਉਹ ਜਿਹੜੇ ਸਿੱਖ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੇ, ਵੀ ਮਤਲਬ ਉਹਦੇ ਉੱਤੇ ਸਿੱਖਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਸਾਰਾ ਇਹੀ ਨੈਰੇਟਿਵ ਇਹਨਾਂ ਖਬਰਾਂ ਦੇ ਵਿੱਚ, ਇਹਨਾਂ ਦੀਆਂ ਸਟੇਟਮੈਂਟਸ ਦੇ ਵਿੱਚ ਸਾਹਮਣੇ ਆਇਆ ਵੀ ਸਿੱਖਾਂ ਦੇ ਉੱਤੇ ਕਿਉਂ ਕਾਰਵਾਈ ਹੋਵੇ, ਜਿਹੜੇ ਬੰਦੇ ਨੇ ਤੁਹਾਡੇ ਉੱਥੇ ਲਿਖਿਆ ਹੈ ਉਹਦੇ ਤੇ ਕਾਰਵਾਈ ਹੋਵੇ, ਤੇ ਉਹਦੀ ਤੁਸੀਂ ਜਨਤਕ ਕਰੋ, ਉਹਦੀ ਪਛਾਣ ਸਾਹਮਣੇ ਲੈ ਕੇ ਆਓ। ਤੁਹਾਡੇ ਵੈਸੇ ਹਰ ਖੂੰਜੇ ਦੇ ਉੱਤੇ ਅੱਜ ਕੱਲ੍ਹ CCTV ਕੈਮਰੇ ਲੱਗੇ ਆ, ਤੇ ਤੁਹਾਡਾ ਜਿਹੜਾ ਆਪਣਾ ਤੁਹਾਡਾ 4 ਦੀਵਾਰੀ ਹੈ ਤੁਹਾਡੀ ਮੰਦਿਰ ਦੀ, ਜਿਹੜੀ ਤੁਹਾਡੀਆਂ ਕੰਧਾਂ ਨੇ, ਉਹ ਤੁਹਾਡੇ ਕੋਲ ਮਤਲਬ ਤੁਹਾਡੇ ਬੋਰਡ ਦੇ ਉੱਤੇ ਬੰਦਾ ਲਿਖ ਕੇ ਜਾ ਰਿਹਾ, ਤੇ ਤੁਹਾਡੇ ਕੋਲ ਕੋਈ ਉਹਦੀ ਮਤਲਬ ਫੁਟੇਜ ਨਹੀਂ ਹੈਗੀ, ਤੁਹਾਡੇ ਕੋਲ ਕਿਸੇ ਬੰਦੇ ਦਾ ਨਾਂ ਨਹੀਂ ਤੁਸੀਂ ਦੱਸ ਰਹੇ ਵੀ ਕਿਸੇ ਤੇ ਤੁਹਾਨੂੰ ਸ਼ੱਕ ਆ, ਤੇ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ, ਤੇ ਤੁਸੀਂ ਗਵਰਨਮੈਂਟ ਤੋਂ ਇਹ ਮੰਗ ਕਰ ਰਹੇ ਹੋ ਵੀ ਅਸੀਂ ਖਤਰੇ ਜਾਂ ਤੇ ਦੇਖੋ ਜੀ ਇਸ ਕਮਿਊਨਿਟੀ ਦੇ ਉੱਤੇ ਕਾਰਵਾਈ ਕਰੋ। ਤਾਂ ਇਹ ਉਹੀ ਇਹ ਮਤਲਬ ਇੰਡੀਆ ਦੇ ਵਿੱਚ ਇਹਦੀ ਸ਼ਬਦਾਵਲੀ ਕੁਝ ਵੱਖਰੀ ਹੋ ਸਕਦੀ ਹੈ ਜਦੋਂ 80s ਦੇ ਵਿੱਚ ਅਸੀਂ ਦੇਖਦੇ ਹਾਂ, ਪਰ ਹੁਣ ਜਿੱਥੇ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੇ ਸਿੱਖ ਆ ਉਹ ਆਪਣੇ ਰਾਈਟਸ ਦੇ ਲਈ, ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕਦੇ ਆ, ਆਪਣੇ ਉੱਤੇ ਹੋਏ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕਦੇ ਆ, ਤਾਂ ਉੱਥੇ ਵੀ ਜਿਹੜਾ ਸਿੱਖਾਂ ਦੀ ਉਹ ਸਾਰੀ ਲੜਾਈ ਨੂੰ, ਆਪਣੇ ਪੋਲੀਟੀਕਲ ਰਾਈਟਸ ਦੀ ਲੜਾਈ ਨੂੰ, ਉਹਨੂੰ ਸਿੱਖ ਵਰਸਸ ਹਿੰਦੂ ਕਲੈਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਇਵੈਂਟਸ ਦੇ ਨਾਲ। ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅੱਜ ਕਲੀਅਰ ਕੱਟ ਸਟੇਟਮੈਂਟ ਇਸ ਸਾਰੇ ਮਸਲੇ ਤੇ ਦਿੱਤੀ ਆ। ਉਹਨਾਂ ਨੇ ਕਿਹਾ ਵੀ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ ਅਸੀਂ ਉਹਨਾਂ ਨੂੰ ਪੂਰਾ ਕੋਆਪਰੇਟ ਕਰਨ ਨੂੰ ਤਿਆਰ ਆ, ਤੇ ਸੋਸਾਇਟੀ ਨੂੰ ਵੀ ਅਪੀਲ ਕਰਦੇ ਆ ਵੀ ਇਸ ਘਟਨਾ ਦੇ ਨਾਲ ਜੁੜਿਆ ਕੋਈ ਵੀ ਬੰਦਾ ਹੋਵੇ ਵੀ ਉਹਦੀ ਜੇ ਕਿਸੇ ਨੂੰ ਕੋਈ ਪਛਾਣ ਪਤਾ ਹੋਵੇ ਤਾਂ ਉਹ ਪਛਾਣ ਜਿਹੜੀ ਆ ਉਹ ਇਨਵੈਸਟੀਗੇਸ਼ਨ ਏਜੰਸੀਜ਼ ਨੂੰ, ਉੱਥੋਂ ਦੀ ਪੁਲਿਸ ਜਿਹੜਾ ਸਿਸਟਮ ਆ ਉਹਨੂੰ ਦਿੱਤੀ ਜਾਵੇ। ਤਾਂ ਸਿੱਖ ਆਰਗੇਨਾਈਜੇਸ਼ਨਸ ਤਾਂ ਆਪ ਕਹਿ ਰਹੀਆਂ ਨੇ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਕੰਡੈਮ ਕਰ ਰਹੀਆਂ ਨੇ ਇਹਨਾਂ ਇੰਸੀਡੈਂਟਸ ਨੂੰ, ਪਰ ਇੰਡੀਅਨ ਮੀਡੀਆ ਤੇ ਆ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੇ ਜਿਹੜੀਆਂ RSS ਐਫੀਲੀਏਟ ਆਰਗੇਨਾਈਜੇਸ਼ਨਸ ਨੇ ਉਹ ਸਾਰੀਆਂ ਹੀ ਮਤਲਬ ਇਹ ਜਿਹੜੀਆਂ ਇੱਕ ਸਿਰਫ ਨਾਰੇ ਲਿਖਣ ਵਾਲੀਆਂ 1-2 ਬੰਦਿਆਂ ਦੀਆਂ ਜਾਂ ਉਹਨਾਂ ਦੀ ਕਿਸੇ ਬੰਦੇ ਦੀਆਂ ਕੀਤੀਆਂ ਕਾਰਵਾਈਆਂ ਨੇ, ਉਹਦੇ ਵਿੱਚ ਜਿਹੜੀ ਵਿਲੀਫਿਕੇਸ਼ਨ ਆ ਉਹ ਇੱਕ ਪੂਰੀ ਕਮਿਊਨਿਟੀ ਦੀ ਕਰ ਰਹੀਆਂ ਆ ਕਿ ਮਤਲਬ ਸਿੱਖਾਂ ਨੂੰ ਇੱਕ ਪੂਰੀ ਕਮਿਊਨਿਟੀ ਨੂੰ ਦੋਸ਼ੀ ਬਣਾ ਰਹੀਆਂ। ਤੇ ਦੂਜੇ ਪਾਸੇ ਇਹਨਾਂ ਦੀ ਆਰਗੇਨਾਈਜੇਸ਼ਨਸ ਨੇ ਦੇਖਿਆ ਕਿ ਪਿਛਲੇ ਦਿਨ ਕੈਨੇਡਾ ਦੇ ਵਿੱਚ ਮਤਲਬ ਜਿਹੜੀ ਹਮੇਸ਼ਾ ਸਿੱਖਾਂ ਦੇ ਖਿਲਾਫ ਨਫ਼ਰਤ ਭਰਦੇ ਰਹਿੰਦੇ ਆ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਇੱਥੋਂ ਦੀਆਂ, ਤੇ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ। ਕੁਝ ਪੱਗਾਂ ਵਾਲੇ ਵੀ ਉਸ ਪ੍ਰੋਗਰਾਮ 'ਚ ਸਾਨੂੰ ਦੇਖ ਸਕਦੇ ਆ ਬੈਠੇ ਉਹਨਾਂ ਦੀਆਂ ਫੋਟੋਆਂ 'ਚ, ਤੇ ਉਹ ਉੱਥੇ ਕਹਿ ਰਹੇ ਆ ਜੀ ਜਿਹੜਾ ਮਤਲਬ ਉਹਨਾਂ ਦਾ ਨੈਰੇਟਿਵ ਕੀ ਆ, ਦੇਖੋ ਜੀ ਜਿਹੜਾ ਗੁਰੂ ਸਾਹਿਬ ਨੇ ਸਨਾਤਨ ਧਰਮ ਦੀ ਰਾਖੀ ਵਾਸਤੇ ਜਿਹੜੀਆਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ, ਤੇ ਸਨਾਤਨ ਧਰਮ ਦੀ ਮੁਗਲ ਐਮਪਾਇਰ ਤੋਂ ਰਾਖੀ ਵਾਸਤੇ ਉਹ ਐਡਾ ਖੁੱਲ ਕੇ ਝੂਠ ਬੋਲਦੇ ਆ ਨੰਗੇ ਚਿੱਟੇ ਹੋ ਕੇ। ਵੀ ਤੁਸੀਂ ਦੇਖੋ ਵੀ ਉਹ ਜਿਹੜਾ ਹਮਲਾ ਸੀ, ਜਿਹੜੀਆਂ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਹੋਈਆਂ, ਉਹਦੀ ਜਿਹੜੀ ਜੜ ਆ ਉਹ ਤਾਂ ਹਿੰਦੂ ਪਹਾੜੀ ਰਾਜਿਆਂ ਦਾ ਗੁਰੂ ਸਾਹਿਬ ਦੇ ਉੱਤੇ ਜਿਹੜਾ ਅਟੈਕ ਆ ਉਹ ਆ, ਵੀ ਜਿਹਦੇ ਵਿੱਚ ਹਿੰਦੂ ਪਹਾੜੀ ਰਾਜੇ ਆ ਉਹ ਮੁਗਲ ਐਮਪਾਇਰ ਦੇ ਨਾਲ ਅਲਾਈ ਹੋ ਕੇ ਤੇ ਗੁਰੂ ਸਾਹਿਬ ਦੇ ਉੱਤੇ ਅਟੈਕ ਕਰਦੇ ਆ।
ਅਨੰਦਪੁਰ ਸਾਹਿਬ ਦੇ ਉੱਤੇ, ਜਿਸ ਤੋਂ ਬਾਅਦ ਇਹ ਸਾਰੀਆਂ ਸ਼ਹਾਦਤਾਂ ਹੁੰਦੀਆਂ ਆ ਜੀ। ਤੇ ਉਹ ਪਰ ਦੇਖੋ ਅੱਜ ਕਿੱਦਾਂ ਮਤਲਬ ਉਹਨਾਂ ਦੇ ਕੋਲ ਇੱਕ ਮਤਲਬ ਉਹਨਾਂ ਨੂੰ ਇਹ ਆ ਵੀ ਝੂਠ ਬੋਲਣ ਦੇ ਵਿੱਚ ਤਾਂ ਇਹਨਾਂ ਤੋਂ ਵੱਡਾ ਮਤਲਬ ਕੋਈ ਨਹੀਂ ਹੋ ਸਕਦਾ ਵੀ ਉਹ ਸ਼ਰੇਆਮ ਕਹਿੰਦੇ ਆ ਜੀ ਦੇਖੋ ਸਨਾਤਨ ਧਰਮ ਦੀ ਰਾਖੀ ਲਈ ਸ਼ਹਾਦਤਾਂ ਹੋਈਆਂ ਹੈ ਨਾ। ਤੇ ਕੋਈ ਸਿੱਖ ਵੀ ਜਿਹੜੇ ਬੇਸ਼ਰਮ ਆ ਉਹ ਉੱਥੇ ਪੱਗਾਂ ਬੰਨ੍ਹ ਕੇ ਉੱਥੇ ਜਾ ਕੇ ਉਹਨਾਂ ਪ੍ਰੋਗਰਾਮਾਂ 'ਚ ਬੈਠਦੇ ਆ। ਤਾਂ ਜਿਹੜੀਆਂ ਇਹ ਇਵੈਂਟਸ ਵੀ ਹੋ ਰਹੀਆਂ ਨੇ ਅਮਰਵੀਰ ਸਿੰਘ ਜੀ, ਇਹ ਕਲੀਅਰ ਕੱਟ ਆ, ਹਰ ਦੁਨੀਆ ਦੇ ਸਿਆਣੇ ਬੰਦੇ ਨੂੰ ਪਤਾ ਆ ਵੀ ਇਹ ਜਿਹੜੇ ਬਲਕਿ ਹਿੰਦੂ ਆਰਗੇਨਾਈਜੇਸ਼ਨਸ ਜਿਹੜੀਆਂ ਆ ਉਹ ਇੰਡੀਅਨ ਸਟੇਟ ਦੇ ਕਹਿਣ ਦੇ ਉੱਤੇ ਇਹ ਆਪਰੇਸ਼ਨ ਚਲਾ ਰਹੀਆਂ ਨੇ, ਐਂਟੀ ਸਿੱਖ ਆਪਰੇਸ਼ਨਸ ਨੇ ਜਿਹੜੇ ਵੈਸਟਰਨ ਕੰਟਰੀਜ਼ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਇਹ ਗੱਲ ਐਸਟੈਬਲਿਸ਼ ਕਰਨਾ ਚਾਹੁੰਦੀਆਂ ਆ ਕਿ ਜਿਹੜੀਆਂ ਇਹ ਵੈਸਟਰਨ ਕੰਟਰੀਜ਼ ਨੇ ਉੱਥੇ ਕੋਈ ਲੋ ਐਂਡ ਆਰਡਰ ਨਹੀਂ ਆ, ਉੱਥੇ ਜਿਹੜਾ ਹਿੰਦੂ ਆ ਅੰਡਰ ਥ੍ਰੈਟ ਆ, ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹ ਇੱਕ ਮਤਲਬ ਤੁਸੀਂ ਕਹਿ ਰਹੇ ਹੋ ਇੱਕ ਕਰੈਕਟਰ ਅਸੈਸੀਨੇਸ਼ਨ ਆ, ਵੀ ਸਿੱਖਾਂ ਨੂੰ ਹਮਲਾਵਰ ਕਮਿਊਨਿਟੀ ਵਜੋਂ ਪੇਸ਼ ਕਰਨ ਦੀ ਉਹਨਾਂ ਦੀ ਇਹ ਕੋਸ਼ਿਸ਼ ਆ ਜੀ, ਵੀ ਤਾਂ ਕਿ ਜਦੋਂ ਕੱਲ ਨੂੰ ਸਿੱਖਾਂ ਦੇ ਉੱਤੇ ਉਹ ਅਸੌਲਟ ਕਰਨ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ, ਤਾਂ ਉਹ ਮਤਲਬ ਉਹਨੂੰ ਇੱਕ ਜਸਟੀਫਿਕੇਸ਼ਨ ਮਿਲੇ ਵੈਸਟਰਨ ਸੋਸਾਇਟੀ 'ਚ ਵੀ ਸਿੱਖ ਤਾਂ ਜਿਹੜੇ ਦੇਖੋ ਇਹ ਤਾਂ ਹੈ ਇਹੋ ਜਿਹੇ ਸ਼ਰਾਰਤੀ ਤੱਤ ਜਿਹੇ ਆ ਵੀ ਇਹ ਕੋਈ ਮਤਲਬ ਅਸੀਂ ਕਹੀਏ ਵੀ ਲੋ ਦੇ ਮੁਤਾਬਕ ਰਹਿਣ ਵਾਲੇ ਲੋਕ ਨਹੀਂ ਆ, ਵੀ ਇਹ ਸ਼ਰਾਰਤੀ ਰੈਡੀਕਲ ਜਿਹੇ ਲੋਕ ਆ ਤੇ ਇਹਨਾਂ ਨੂੰ ਮਤਲਬ ਇਹਨਾਂ ਦੇ ਉੱਤੇ ਸਖਤੀ ਵਰਤਣੀ ਜਿਹੜੀ ਆ ਉਹ ਜਾਇਜ਼ ਆ। ਤਾਂ ਉਹ ਤੋਂ ਪਹਿਲਾਂ ਇਹ ਸਾਰੇ 80s ਦੇ ਵਿੱਚ ਵੀ ਇਹਨਾਂ ਨੇ ਇਹੋ ਜਿਹਾ ਨੈਰੇਟਿਵ ਐਸਟੈਬਲਿਸ਼ ਕੀਤਾ ਤੇ ਹੁਣ ਵੀ ਜਿਹੜਾ ਆ, ਕਿਉਂਕਿ ਹੁਣ ਗੱਲ ਵੈਸਟਰਨ ਕੰਟਰੀਜ਼ ਤੱਕ, ਤੁਸੀਂ ਜਿਵੇਂ ਪਹਿਲਾਂ ਕਿਹਾ ਵੀ ਅਸੀਂ ਪਹਿਲਾਂ ਇੰਨੇ ਆਰਗੇਨਾਈਜ਼ ਨਹੀਂ ਸੀ ਜਾਂ ਇੰਨੇ ਸਟਰੋਂਗ ਨਹੀਂ ਸੀ ਇਹਨਾਂ ਕੰਟਰੀਜ਼ ਦੇ ਵਿੱਚ, ਅੱਜ ਅਸੀਂ ਸਟਰੋਂਗ ਆ, ਤਾਂ ਹੁਣ ਉੱਥੇ ਇਹ ਤੁਹਾਨੂੰ ਤੁਹਾਡੀ ਕਰੈਕਟਰ ਅਸੈਸੀਨੇਸ਼ਨ ਆ ਜਿਹੜੀ ਉਹ ਇਸ ਤਰ੍ਹਾਂ ਦੇ ਨੈਰੇਟਿਵ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਮੈਨੂੰ ਲੱਗਦਾ ਨਹੀਂ ਵੀ ਇਸ ਵਾਰ ਇਹ ਇਹਨਾਂ ਗੱਲਾਂ 'ਚ ਕਾਮਯਾਬ ਹੋ ਸਕਣਗੇ। ਤਾਂ ਸਿੱਖ ਜਿਹੜਾ ਹੀ ਐਜ਼ ਆ ਕਮਿਊਨਿਟੀ ਜਿਹੜੇ ਆ ਉਹ ਇਸ ਵਾਰ ਚੇਤਾਨੇ ਬਹੁਤ, ਤੇ ਉਹਨਾਂ ਦੀ ਜਿਹੜੀ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਤਾਲਮੇਲ ਆ ਵੈਸਟਰਨ ਸੋਸਾਇਟੀ ਦੇ ਨਾਲ, ਉਹ ਇੰਡੀਅਨ ਜਿਹੜੇ ਸਟੂਜੀਜ਼ ਨੇ ਇਹਨਾਂ ਨਾਲੋਂ ਵੱਧ ਆ ਤੇ ਉਹਦੇ ਚੱਲਦੇ ਮਤਲਬ ਇਹ ਜਿਹੜੀ ਇਹਨਾਂ ਦੀ ਸਟ੍ਰੈਟਜੀਜ਼ ਨੇ ਮੈਨੂੰ ਨਹੀਂ ਲੱਗਦਾ ਵੀ ਉਹ ਕਰ ਉਹੀ ਰਹੇ ਆ ਜੋ ਇਹਨਾਂ ਦਾ ਆਲਰੇਡੀ ਤਰੀਕਾ ਹੈਗਾ, ਪਰ ਉਹ ਕਾਮਯਾਬ ਨਹੀਂ ਹੋਣਗੇ। ਬਿਲਕੁਲ ਨਹੀਂ, ਇੱਥੇ ਬਿਲਕੁਲ ਇਹ ਗੱਲਾਂ ਜਿਹੜੀਆਂ ਨੇ ਉਹ ਸਮਝਣ ਵਾਲੀਆਂ ਨੇ ਐਜ਼ ਅ ਕਮਿਊਨਿਟੀ ਸਾਡੇ ਲਈ। ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਰਿਲੀਜ਼ ਦਾ, ਸੋ ਉਹਨਾਂ ਵੱਲੋਂ ਸਿੱਧਾ ਇਸੇ ਗੱਲ ਵੱਲ ਇਸ਼ਾਰਾ ਕੀਤਾ ਗਿਆ ਕਿ ਰੈਦਰ ਦੈਨ ਤੁਸੀਂ ਸਾਨੂੰ ਬਲੇਮ ਕਰੋ ਇਸ ਗੱਲ ਦੇ ਲਈ ਜਾਂ ਸਿੱਖ ਕਮਿਊਨਿਟੀ ਨੂੰ ਬਲੇਮ ਕਰੋ ਕਿ ਜੀ ਇਹਨਾਂ ਦੇ ਵਿੱਚੋਂ ਕਿਸੇ ਨੇ ਆ ਕੇ ਇਹ ਜਿਹੜੀ ਵੈਂਡਲਾਈਜੇਸ਼ਨ ਹੈ ਉਹ ਕੀਤੀ ਹੈ, ਰੈਦਰ ਜਿਹੜੀਆਂ ਇੱਥੇ ਦੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ, ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੂੰ ਅੰਦਰ ਉਹਨਾਂ ਕੋਲੋਂ ਕੁਐਸਚਨ ਪੁੱਛਣਾ ਚਾਹੀਦਾ ਆ ਕਿ ਜੀ ਤੁਸੀਂ ਜਿਹੜੀ CCTV ਫੁਟੇਜ ਹੈ ਉਹ ਪ੍ਰੋਵਾਈਡ ਕਰੋ, ਕਿਉਂਕਿ ਜਿੰਨੀਆਂ ਇਹ ਵੈਂਡਲਾਈਜੇਸ਼ਨਸ ਹੋਈਆਂ ਨੇ, ਅਸੀਂ ਹੁਣ ਸੈਨ ਹੋਜ਼ੇ ਦਾ ਜ਼ਿਕਰ ਕਰ ਰਹੇ ਹਾਂ, ਬੇ ਏਰੀਏ ਦਾ, ਅਸੀਂ ਟੋਰਾਂਟੋ ਦੇ ਵਿੱਚ ਦੇਖਿਆ, ਆਸਟ੍ਰੇਲੀਆ ਦਾ ਅਸੀਂ ਜ਼ਿਕਰ ਕੀਤਾ ਜਿੱਥੇ ਈਵਨ ਨਰਿੰਦਰ ਮੋਦੀ ਜਦੋਂ ਆਸਟ੍ਰੇਲੀਆ ਦੇ ਦੌਰੇ ਤੇ ਗਏ ਆ, ਉਹਨਾਂ ਨੇ ਪਰਸਨਲੀ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਇਹ ਗੱਲ ਕਹੀ ਹੈ ਕਿ ਜੀ ਜਿਹੜਾ ਹਿੰਦੂ ਧਰਮ ਹੈਗਾ ਉਹ ਖਤਰੇ ਦੇ ਵਿੱਚ ਹੈ ਆਸਟ੍ਰੇਲੀਆ ਦੇ ਵਿੱਚ, ਤੇ ਸਾਨੂੰ ਜਿਹੜੀ ਹਿੰਦੂ ਕਮਿਊਨਿਟੀ ਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਜਦਕਿ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਉੱਥੇ ਨਾ CCTV ਫੁਟੇਜ ਪ੍ਰੋਵਾਈਡ ਕੀਤੀ ਗਈ, ਬਿਆਨ ਉਹਨਾਂ ਦੇ ਆਪਸ ਦੇ ਵਿੱਚ ਨਹੀਂ ਸੀ ਰਲਦੇ। ਸੋ ਈਵਨ ਪੁਲਿਸ ਡਿਪਾਰਟਮੈਂਟ ਨੇ ਵੀ ਕੁਐਸਚਨ ਕੀਤਾ ਜਿਹੜੇ ਐਵੀਡੈਂਸ ਜਾਂ ਜਿਹੜੀਆਂ ਗੱਲਾਂ ਮੰਦਰ ਦੇ ਵੱਲੋਂ, ਮੰਦਰ ਦੇ ਜਿਹੜੇ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ, ਉਹਦੇ ਉੱਤੇ ਉਹਨਾਂ ਨੇ ਕੁਐਸਚਨ ਮਾਰਕ ਲਾਇਆ ਕਿ ਦਾਲ ਦੇ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਹੈ। ਉਹੀ ਗੱਲ ਅਸੀਂ ਟੋਰਾਂਟੋ ਦੇ ਵਿੱਚ ਦੇਖਦੇ ਹਾਂ ਜਿੱਥੇ ਇੱਕ ਇੰਡੀਅਨ MP ਵੱਲੋਂ ਜਿਹੜਾ ਆ ਉਹ ਮੀਡੀਆ ਦੇ ਵਿੱਚ ਆ ਕੇ ਜਾਂ ਬਾਹਰ ਆ ਕੇ ਸਿੱਖ ਕਮਿਊਨਿਟੀ ਨੂੰ ਬਲੇਮ ਕੀਤਾ ਜਾਂਦਾ, ਜਿਹੜਾ ਕਿ ਇੰਡੀਅਨ ਰੀਜਨ ਦਾ MP ਹੈ, ਤੇ ਉਹਨੂੰ ਫਿਰ ਜਿਹੜਾ ਅਥਾਰਟੀਜ਼ ਨੇ ਉਹ ਡਬਲ ਉਹਦੇ ਤੇ ਪ੍ਰੈਸ਼ਰ ਬਣਦਾ ਤੇ ਉਹ ਆਪਣਾ ਜਿਹੜੀ ਸਟੇਟਮੈਂਟ ਹੈ ਉਹ ਵਾਪਸ ਲੈਂਦਾ। ਸੋ ਇਹ ਇੱਕ ਨੈਰੇਟਿਵ ਦੇ ਪੱਧਰ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ, ਜਦਕਿ ਜਿਹੜੇ ਫੈਕਟਸ ਹੈਗੇ ਆ ਉਹ ਕੁਝ ਹੋਰ ਦੱਸਦੇ ਆ, ਜਦਕਿ ਫੈਕਟਸ ਸਾਹਮਣੇ ਵੀ ਨਹੀਂ ਆਏ ਹੁੰਦੇ ਹਜੇ ਐਗਜ਼ੈਕਟਲੀ ਜਦੋਂ ਪੁਲਿਸ ਡਿਪਾਰਟਮੈਂਟ ਨੇ ਨਹੀਂ ਇਨਵੈਸਟੀਗੇਟ ਕੀਤਾ ਤੇ ਕਿਵੇਂ ਇੱਕ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਆ। ਸੋ ਸਾਨੂੰ ਇੱਥੇ ਕੁਝ ਗੱਲਾਂ ਨੂੰ ਸਮਝਣ ਦੀ ਲੋੜ ਹੈ, ਜਿਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਇਹ ਜਿਹੜੀ ਟਾਰਗੇਟ ਕੀਤਾ ਜਾ ਰਿਹਾ ਆ। ਸੋ ਮੈਂ ਸਮਝਦਾ ਸਾਡੀਆਂ ਆਰਗੇਨਾਈਜੇਸ਼ਨਸ ਵੱਲੋਂ ਜਿਹੜਾ
ਓਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੇ ਤੇ ਗੱਲ ਕੀਤੀ ਗਈ ਕਿ ਜੀ ਅਸੀਂ $10,000 ਦਾ ਰਿਵਾਰਡ ਦੇਵਾਂਗੇ, ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਗਿਆ ਆ, ਸਟੇਟਮੈਂਟ ਇਸ਼ੂ ਹੋਈ ਹੈ। ਸਾਡਾ ਹੋਰ ਇਸ ਦੇ ਵਿੱਚ ਰੋਲ ਕੀ ਬਣਦਾ ਇੱਥੇ ਦੀਆਂ ਏਜੰਸੀਆਂ ਦੇ ਨਾਲ ਤਾਲਮੇਲ ਕਰਨ ਦੇ ਹਵਾਲੇ ਨਾਲ, ਤੇ ਆਪਣੀ ਕਮਿਊਨਿਟੀ ਨੂੰ ਵੀ ਇਸ ਵਿੱਚ ਜਾਗਰੂਕ ਕਰਨ ਦੇ ਹਵਾਲੇ ਨਾਲ? ਇਹਦੇ ਵਿੱਚ ਦੇਖੋ, ਵੈਸੇ ਮੈਨੂੰ ਲੱਗਦਾ ਕਿ ਜਿਹੜਾ ਵੈਸਟਰਨ ਸਾਰਾ ਇਹ ਸਿਸਟਮ ਆ, ਸਿਕਿਉਰਿਟੀ ਸਿਸਟਮ ਆ, ਉਹ ਕਾਫੀ ਜ਼ਿਆਦਾ ਕੈਪੇਬਲ ਹੈਗਾ ਆ, ਮਤਲਬ ਸਹੀ ਇਨਵੈਸਟੀਗੇਸ਼ਨ ਕਰਨ ਦੇ। ਤੇ ਇਹ ਜਿਹੜੀਆਂ ਇਹਨਾਂ ਦੀਆਂ ਐਲੀਗੇਸ਼ਨਸ ਨੇ ਉਹ ਵੈਸਟਰਨ ਮੀਡੀਆ ਵੀ ਸੀਰੀਅਸ ਨਹੀਂ ਲੈਂਦਾ। ਉਹਨੂੰ ਸਿਰਫ ਇੰਡੀਅਨ ਮੀਡੀਆ ਆ ਜਿਹਦੀ ਦੁਨੀਆ ਦੇ ਵਿੱਚ ਕੋਈ ਕ੍ਰੈਡੀਬਿਲਿਟੀ ਨਹੀਂ ਆ, ਸਿਰਫ ਆਪਣੀ ਜਿਹੜੇ ਉੱਥੇ ਅਨਪੜ੍ਹ ਲੋਕ ਨੇ ਉਹਨਾਂ ਨੂੰ ਫੀਡ ਕਰਨ ਦੇ ਲਈ ਇੱਕ ਟੂਲ ਬਣ ਕੇ ਰਹਿ ਗਿਆ ਆ ਵੀ ਉਹਦੇ ਲਈ ਉਹਨਾਂ ਨੇ ਕਦੇ ਨਹੀਂ ਹਟਣਾ। ਉਹਨਾਂ ਨੇ ਇਹੋ ਜਿਹੀਆਂ ਰੋਜ਼ ਕੁਛ ਨਾ ਕੁਛ ਝੂਠੀਆਂ ਜਿਹੜੀਆਂ ਖਬਰਾਂ ਨੇ ਉਹ ਪ੍ਰਕਾਸ਼ਿਤ ਕਰਨੀਆਂ ਨੇ। ਤਾਂ ਉਹਦੇ ਵਿੱਚ ਸਿੱਖ ਕੀ ਕਰ ਸਕਦੇ ਆ? ਇੱਕ ਤਾਂ ਇਹ ਆ ਵੀ ਸਿੱਖਾਂ ਨੂੰ ਆਪਣੇ ਨੈਰੇਟਿਵ ਦੇ ਲਈ, ਜਿਵੇਂ TV 84 ਸਿੱਖ ਆਵਾਜ਼ ਜਿਹੜੀ ਆ ਉਹਨੂੰ ਚੁੱਕਦਾ ਆ, ਇਸੇ ਤਰ੍ਹਾਂ ਦੇ ਨਾਲ TV 84 ਵਰਗੇ ਅਦਾਰੇ ਜਿਹੜੇ ਆ ਹੋਰ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਆ, ਤਾਂ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਫੀਡ ਇੰਡੀਅਨ ਮੀਡੀਆ ਤੋਂ ਨਾ ਲੈਣੀ ਪਵੇ। ਉਹਨਾਂ ਨੂੰ ਜਾਣਕਾਰੀ ਜਿਹੜੀ ਆ ਉਹ ਆਪਣੇ ਅਦਾਰਿਆਂ ਤੋਂ ਮਿਲ ਸਕੇ ਵੀ ਸੱਚ ਕੀ ਆ ਤੇ ਝੂਠ ਕੀ ਆ। ਇਹ ਦੂਜਾ ਇਹ ਆ ਵੀ ਜਿਹੜਾ ਇਹ ਹੋ ਰਿਹਾ ਆ ਵੀ ਇੰਡੀਅਨ ਐਸਟੈਬਲਿਸ਼ਮੈਂਟ ਜੇ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿ ਜਿਹੜੇ ਹਿੰਦੂ ਨੇ ਉਹਨਾਂ ਦੇ ਉੱਤੇ ਸਿੱਖ ਅਟੈਕ ਕਰ ਰਹੇ ਆ, ਤਾਂ ਸਿੱਖਾਂ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਕਿ ਕੋਈ ਵੀ ਬੰਦਾ, ਕਈ ਵਾਰ ਹੁੰਦਾ ਕਿ ਕਿਉਂਕਿ ਸਿੱਖਾਂ ਦੇ ਅੰਦਰ ਗੁੱਸਾ ਜ਼ਰੂਰ ਆ ਵੀ ਜੋ ਸਿੱਖਾਂ ਦੇ ਨਾਲ ਉੱਥੇ ਹੋਇਆ ਆ, ਤਾਂ ਉਸ ਗੁੱਸੇ ਨੂੰ ਕਈ ਵਾਰ ਕੋਈ ਜਿਹੜੇ ਏਜੰਟਸ ਹੁੰਦੇ ਆ ਉਹ ਯੂਜ਼ ਕਰਦੇ ਆ ਸਾਰੀ ਕਮਿਊਨਿਟੀ ਨੂੰ ਡੀਫੇਮ ਕਰਨ ਦੇ ਲਈ। ਕੋਈ ਐਕਟ ਇਹੋ ਜਿਹੇ ਕਰਵਾ ਜਾਂਦੇ ਆ ਵੀ ਜਿਹੜੇ ਕਿ ਤੁਹਾਨੂੰ ਅਸੀਂ ਕਹਿ ਸਕਦੇ ਹਾਂ ਵੀ ਤੁਹਾਨੂੰ ਤਾਕਤ ਦੇਣ ਦੀ ਬਜਾਏ ਤੁਹਾਡੀ ਮੂਵਮੈਂਟ ਨੂੰ ਸੈੱਟ ਬੈਕ ਲਾ ਜਾਂਦੇ ਆ। ਤਾਂ ਇਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਨੇ ਜਾਂ ਜ਼ਿੰਮੇਵਾਰ ਜਿਹੜੇ ਲੋਕ ਆ ਸਿੱਖਾਂ ਦੇ ਵਿੱਚ, ਜਾਂ ਆਮ ਸਿੱਖ ਵੀ ਆ, ਉਹਨਾਂ ਨੂੰ ਇਸ ਗੱਲ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਕਿ ਉਹ ਕੋਈ ਵੀ ਇਹੋ ਜਿਹਾ ਜਿਹੜਾ ਕੰਮ ਆ ਉਹ ਨਾ ਕਰਨ ਜਿਹੜਾ ਕਿ ਸਿੱਖ ਸਿਧਾਂਤ ਦੇ ਵੀ ਵਿਰੋਧੀ ਆ, ਜਿਹੜੇ ਇਹੋ ਜਿਹੇ ਕੰਮ ਨੇ। ਤੇ ਦੂਜੀ ਗੱਲ ਇਹ ਆ ਵੀ ਇਹ ਵੈਸੇ ਵੀ ਸਿੱਖਾਂ ਦੀ ਜਿਹੜੀ ਪੋਲੀਟੀਕਲ ਸਟਰਗਲ ਆ ਉਹ ਇੱਕ ਸਟੇਟ ਦੇ ਖਿਲਾਫ ਆ, ਜਿਹੜੀ ਸਟੇਟ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ, ਉਹਨਾਂ ਦੇ ਰਿਸੋਰਸਿਸ ਨੂੰ ਲੁੱਟਿਆ, ਉਹਨਾਂ ਦਾ ਜੈਨੋਸਾਈਡ ਕੀਤਾ, ਇੱਕ ਪੋਲੀਟੀਕਲ ਐਸਟੈਬਲਿਸ਼ਮੈਂਟ ਦੇ ਖਿਲਾਫ ਆ। ਸਿੱਖਾਂ ਦੀ ਕਦੇ ਵੀ ਜਿਹੜੀ ਲੜਾਈ ਆ ਉਹ ਆਮ ਜਨਤਾ, ਆਮ ਲੋਕਾਂ ਦੇ ਖਿਲਾਫ ਨਹੀਂ ਰਹੀ ਆ। ਤੇ ਇਸ ਗੱਲ ਨੂੰ ਜਿਹੜਾ ਆ ਅੱਜ ਹਰ ਸਿੱਖ ਨੂੰ ਸਮਝਣਾ ਚਾਹੀਦਾ ਹੈ। ਤੇ ਕੋਈ ਵੀ ਜਿਹੜਾ ਇਹੋ ਜਿਹਾ ਸਿੱਖ ਆਰਗੇਨਾਈਜੇਸ਼ਨ ਚਾਹੀਦਾ ਵੀ ਕਮਿਊਨਿਟੀ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਕਿ ਇਹ ਜਿਹੜਾ ਸਮਾਂ ਚੱਲ ਰਿਹਾ ਹੈ ਖਾਸ ਤੌਰ ਤੇ ਇਹਦੇ ਵਿੱਚ ਬਹੁਤ ਕੋਸ਼ਿਸ਼ਾਂ ਹੋਣਗੀਆਂ ਸਿੱਖ ਜਿਹੜੀ ਆਈਡੈਂਟਿਟੀ ਆ ਜਾਂ ਸਿੱਖ ਕਰੈਕਟਰ ਆ ਜਿਹੜਾ ਉਹਨੂੰ ਡੀਫੇਮ ਕਰਨ ਦੀਆਂ, ਤੇ ਬੜੀਆਂ ਸਾਜ਼ਿਸ਼ਾਂ ਵੀ ਰਚੀਆਂ ਜਾ ਸਕਦੀਆਂ। ਤਾਂ ਇਹੋ ਜਿਹਾ ਕੋਈ ਵੀ ਕੰਮ ਜਿਹੜਾ ਆ ਕਮਿਊਨਿਟੀ ਦੇ ਵਿੱਚ ਕਿਸੇ ਵੱਲੋਂ ਵੀ ਜਿਹੜਾ ਨਾ ਕੀਤਾ ਜਾਵੇ ਜਿਹੜਾ ਕਿ ਸਿੱਖਾਂ ਦੀ ਜਿਹੜੀ ਛਵੀ ਆ ਖਾਸ ਤੌਰ ਤੇ ਇਹਨਾਂ ਮੁਲਕਾਂ ਦੇ ਵਿੱਚ ਉਹਨੂੰ ਮਤਲਬ ਉਹਦੇ ਤੇ ਸੱਟ ਮਾਰੇ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਹਾਂ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਇੱਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਸੁਖਵਿੰਦਰ ਸਿੰਘ ਜੀ। ਹੁਣ ਅਸੀਂ ਗੱਲ ਕਰੀਏ ਕਸ਼ਮੀਰ ਦੀ। ਕਸ਼ਮੀਰ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਪਹਿਲਾਂ ਤੇ ਜਿਹੜੀਆਂ ਇੰਡੀਅਨ ਆਰਮਡ ਫੋਰਸਿਸ ਨੇ ਉਹਨਾਂ ਦੇ ਉੱਤੇ ਅਟੈਕ ਹੁੰਦਾ ਤੇ ਜਿਹੜੇ 4 ਕਰਮੀ ਹੈਗੇ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਨਿਸ਼ਾਨਾ ਬਣਾ ਕੇ ਜਾਂ ਉਸ ਦੀ ਆੜ ਦੇ ਵਿੱਚ 3 ਜਿਹੜੇ ਹੈਗੇ ਆ ਆਮ ਕਸ਼ਮੀਰੀ ਉਹਨਾਂ ਨੂੰ ਚੁੱਕ ਲਿਆ ਜਾਂਦਾ ਤੇ ਹੁਣ ਮਤਲਬ ਐਲੀਗੇਸ਼ਨ ਇਹ ਲੱਗ ਰਹੇ ਆ ਭਾਰਤੀ ਫੌਜ ਦੇ ਉੱਤੇ ਕਿ ਉਹਨਾਂ ਨੇ ਉਹਨਾਂ 3 ਨੂੰ ਮਾਰ ਦਿੱਤਾ ਆ। ਜਿਹੜੇ ਆਮ ਸਿਵਿਲੀਅਨ ਸੀ ਤੇ ਉਹਨਾਂ ਨੂੰ ਮਿਲੀਟੈਂਟ ਕਹਿ ਕੇ ਖਤਮ ਕਰ ਦਿੱਤਾ ਗਿਆ ਆ, ਟਾਰਚਰ ਕਰਕੇ ਮਾਰਿਆ ਗਿਆ। ਉਹਦੀਆਂ ਡਿਟੇਲਸ ਵੀ ਮੀਡੀਆ ਦੇ ਵਿੱਚ ਆ ਰਹੀਆਂ ਨੇ। ਪੁੰਛ ਡਿਸਟ੍ਰਿਕਟ ਦੀ ਇਹ ਘਟਨਾ ਹੈਗੀ ਆ। ਬਿਫੋਰ ਅਸੀਂ ਥੋੜਾ ਜਿਹਾ ਇਹਨੂੰ ਇਹ ਨੈਰੇਟਿਵ ਦੇ ਪੱਖ ਤੋਂ ਜਾਂ ਕਿਸ ਹਿਸਾਬ ਨਾਲ ਉੱਥੇ ਕੀ ਕੰਡੀਸ਼ਨ ਚੱਲ ਰਹੀ ਹੈ ਉਹਦੇ ਵੱਲ ਜਾਈਏ, ਥੋੜਾ ਜਿਹਾ ਪਹਿਲਾਂ ਇਹਦੀਆਂ ਡਿਟੇਲਸ ਡਿਸਕਸ ਕਰ ਲਈਏ ਵੀ ਐਗਜ਼ੈਕਟਲੀ ਜੋ ਮੀਡੀਆ ਦੇ ਵਿੱਚ ਆਇਆ ਉਹ ਹੈ ਕੀ ਤੇ ਇਹਦੇ ਵਿੱਚ ਭਾਰਤੀ ਫੌਜ ਜਿਹੜੀ ਕਿ ਇਸ ਵਕਤ ਬਦਨਾਮ ਹੈ ਇਹਨਾਂ ਕੰਮਾਂ ਦੇ ਲਈ ਕਸ਼ਮੀਰ ਤੇ ਹੋਰ ਨਾਰਥ ਈਸਟ ਦੀਆਂ ਸਟੇਟਾਂ ਦੇ ਵਿੱਚ ਜਿੱਥੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਲਾਇਆ ਜਾਂਦਾ ਹੈ ਤੇ ਫਿਰ ਉਹਦੇ ਤੇ ਕਿਵੇਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਤੋਂ ਲੈ ਕੇ ਹੋਰ ਕੁਕਰਮ ਕਰਨ ਦਾ ਥਾਂ ਬਣਦਾ ਤੇ ਉਹਦੇ ਲਈ ਜਿਹੜਾ ਭਾਰਤੀ ਫੌਜ ਹੈ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਜਿਹੜੀ ਘਟਨਾ ਆ ਬੜੀ ਦੇਖੋ ਵੈਸੇ ਤਾਂ ਕਸ਼ਮੀਰ ਦੇ ਵਿੱਚ ਕੋਈ ਨਵੀਂ ਗੱਲ ਨਹੀਂ, ਪਰ ਹੁਣ ਅਸੀਂ ਦੇਖੀਏ ਵੀ ਅੱਜ ਸਾਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਜਿਹੜੀ ਮੈਂ ਨਿਊਜ਼ ਦੇਖੀ ਆ ਜਾਂ ਡਿਟੇਲ ਚ ਪੜ੍ਹੀ ਆ, ਉਹ ਅਲ ਜਜ਼ੀਰਾ ਦੀ ਨਿਊਜ਼ ਪੜ੍ਹੀ ਆ ਜੀ, ਤੇ ਹਰ ਥਾਂ ਦੇ ਉੱਤੇ ਜ਼ਿਕਰ ਆ ਕਿ ਜਿਹੜੀ ਇੰਡੀਅਨ ਆਰਮੀ ਆ ਉਹਨੇ ਕਸ਼ਮੀਰ ਦੇ ਵਿੱਚ ਜਿਹੜੇ 3 ਨੌਜਵਾਨ ਸੀ ਤੇ ਉਹਨਾਂ ਨੂੰ ਚੁੱਕਿਆ ਤੇ ਚੁੱਕ ਕੇ ਉਹਨਾਂ ਦੇ ਉੱਤੇ ਜਿਹੜਾ ਅੰਨਾ ਤਸ਼ੱਦਦ ਕੀਤਾ ਆ ਤੇ ਜਿਹਦੇ ਵਿੱਚ ਉਹਨਾਂ 3 ਦੀ ਮੌਤ ਹੋ ਗਈ। ਨੌਜਵਾਨ ਵੱਧ ਚੁੱਕੇ ਸੀ ਤੇ ਜਿਹੜੇ ਬਾਕੀ ਨੌਜਵਾਨ ਨੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਤੇ ਤਸ਼ੱਦਦ ਜਿਹੜਾ ਉਹ ਇਸ ਪੱਧਰ ਤੱਕ ਸੀ ਕਿ ਜਿਵੇਂ ਪੰਜਾਬ ਦੇ ਵਿੱਚ ਵੀ ਇਹ ਕਰਦੇ ਰਹੇ ਆ, ਸਾਰਾ ਇੱਕੋ ਤਰ੍ਹਾਂ ਦਾ ਇਹਨਾਂ ਦਾ ਕੰਮ ਕਰਨ ਦਾ ਤੌਰ ਤਰੀਕਾ ਆ। ਸਾਰੀ ਸਟੇਟ ਦੀ ਜਿਹੜੀ ਇਹ ਜ਼ਾਲਮ ਸਿਕਿਉਰਿਟੀ ਸਾਰਾ ਸਟਰਕਚਰ ਆ ਉਹਦਾ, ਤੇ ਜਿਹੜੇ ਪ੍ਰਾਈਵੇਟ ਪਾਰਟਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਮਿਰਚਾਂ ਨੇ ਉਹ ਤੱਕ ਮਤਲਬ ਪਾਈਆਂ ਗਈਆਂ। ਤੇ 3 ਜਿਹੜੇ ਹੈਗੇ ਸੀ ਨੌਜਵਾਨ, ਜਿਨ੍ਹਾਂ ਦੇ ਵਿੱਚ ਇੱਕ 22 ਸਾਲਾਂ ਦਾ ਸੀ ਮੁਹੰਮਦ ਸ਼ੌਕਤ ਤੇ ਸਫੀਰ ਹੁਸੈਨ ਸੀ 45 ਸਾਲ ਦਾ ਤੇ ਸ਼ਬੀਰ ਅਹਿਮਦ 32 ਸਾਲ ਦਾ। ਇਹਨਾਂ 3 ਦੀ ਮੌਤ ਹੋ ਗਈ ਆ। ਇਹ ਤੋਪਾ ਪੀਰ ਪਿੰਡ ਆ ਪੁੰਛ ਜ਼ਿਲ੍ਹੇ ਦੇ ਵਿੱਚ, ਜਿਹਦੇ ਕੇ ਨਾਲ ਕੇ ਸੰਬੰਧ ਸੀ ਤੇ ਗੁੱਜਰ ਭਾਈਚਾਰਾ ਹੈ ਜਿਹੜਾ ਜੰਮੂ ਦਾ, ਇਹ ਉਹਨਾਂ ਦੇ ਮੁੰਡੇ ਸੀ। ਹਾਲਾਂਕਿ ਗੁੱਜਰਾਂ ਬਾਰੇ, ਜੰਮੂ ਦੇ ਗੁੱਜਰਾਂ ਬਾਰੇ ਜ਼ਰੂਰ ਸੀ ਕਿ ਉਹ ਜਿਹੜੀ ਕਸ਼ਮੀਰ ਦੀ ਜਿਹੜੀ ਮੂਵਮੈਂਟ ਆ ਉਹਦੇ ਵਿੱਚ ਉਨੇ ਜ਼ਿਆਦਾ ਐਕਟਿਵਲੀ ਪਾਰਟੀਸਪੇਟ ਨਹੀਂ ਕਰਦੇ ਸੀ ਜਿਹੜੀ ਸਾਰੀ ਕਸ਼ਮੀਰ ਦੀ ਮੂਵਮੈਂਟ ਚੱਲ ਰਹੀ ਸੀ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਦੇਖਣ ਚ ਆਇਆ ਕਿ ਜਿਹੜਾ ਗੁੱਜਰਾਂ ਦਾ ਇਲਾਕਾ ਆ ਸਾਰਾ ਪੁੰਛ ਜ਼ਿਲ੍ਹੇ ਵਾਲਾ, ਇਹਦੇ ਵਿੱਚ ਜਿਹੜੀ ਕਸ਼ਮੀਰ ਦੀ ਮੂਵਮੈਂਟ ਆ ਜਾਂ ਵੱਧ ਜਿਹੜੇ ਐਨਕਾਊਂਟਰਸ ਨੇ ਉਹ ਵੱਧ ਦੇਖਣ ਨੂੰ ਮਿਲੇ ਆ ਇੰਡੀਅਨ ਸਿਕਿਉਰਿਟੀ ਫੋਰਸਿਸ ਦੇ ਨਾਲ ਸ਼੍ਰੀਨਗਰ ਦੇ ਇਲਾਕੇ ਦੀ ਬਜਾਏ ਜਾਂ ਜਿਹੜਾ ਨਾਰਥਰਨ ਕਸ਼ਮੀਰ ਆ ਉਹਦੀ ਬਜਾਏ। ਤੇ ਹੁਣ ਜਿਹੜੀ ਇਹ ਸਾਰੀ ਘਟਨਾ ਹੋਈ ਆ ਇਹਦੇ ਵਿੱਚ ਇੰਡੀਅਨ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇਹਦੀ ਜਾਂਚ ਕਰ ਰਹੇ ਆ ਤੇ ਕੰਪਨਸੇਸ਼ਨ ਵੀ ਜਿਹੜਾ ਆ ਉਹ ਆਫਰ ਕੀਤਾ ਆ ਪਰਿਵਾਰਾਂ ਨੂੰ ਜਿਹੜੇ ਇਹ 3 ਨੌਜਵਾਨ ਮਰੇ ਆ। ਤੇ ਪਰਿਵਾਰਾਂ ਦਾ ਕਹਿਣਾ ਹੈ ਵੀ ਜਿਹੜੀ ਇਹ ਕੰਪਨਸੇਸ਼ਨ ਆਫਰ ਕੀਤੀ ਆ ਵੀ ਇਹ ਕਲੀਅਰ ਕਰਦੀ ਆ ਵੀ ਜਿਹੜਾ ਇੰਡੀਅਨ ਗਵਰਨਮੈਂਟ ਇਹ ਮੰਨ ਰਹੀ ਆ ਕਿ ਸਾਡੇ ਜਿਹੜੇ ਨੌਜਵਾਨ ਨੇ ਆਰਮੀ ਵਾਲਿਆਂ ਨੇ ਮਾਰੇ ਆ ਤੇ ਤਾਂ ਹੀ ਸਾਨੂੰ ਇਹ ਸੈਟਲਮੈਂਟ ਕਰਨ ਲਈ ਸਾਨੂੰ ਕੰਪਨਸੇਸ਼ਨ ਦੇ ਰਹੇ ਆ। ਪਰ ਉਹ ਕਹਿੰਦੇ ਕਿ ਅਸੀਂ ਸੈਟਲਮੈਂਟ ਨਹੀਂ, ਅਸੀਂ ਜਸਟਿਸ ਚਾਹੁੰਦੇ ਆ ਜੀ। ਤਾਂ ਕਸ਼ਮੀਰ ਦੇ ਵਿੱਚ ਜਿਹੜਾ ਆ ਵੀ ਅਫਸਪਾ ਵਰਗੇ ਜਿਹੜੇ ਕਾਨੂੰਨ ਨੇ ਇਹ ਜਾਂ ਹੁਣ ਬਹੁਤ ਮਤਲਬ ਜਿਹੜੀਆਂ ਤਾਕਤਾਂ ਨੇ ਉਹ ਸਿਕਿਉਰਿਟੀ ਫੋਰਸਿਸ ਨੂੰ ਦਿੱਤੀਆਂ ਹੋਈਆਂ ਨੇ, ਜਿਹਦੇ ਵਿੱਚ ਕੋਈ ਅਕਾਊਂਟੇਬਿਲਟੀ ਨਹੀਂ ਆ। ਤੇ ਇਹ ਕੋਈ ਪਹਿਲੀ ਵਾਰ ਨਹੀਂ, ਏਦਾਂ ਹਜ਼ਾਰਾਂ ਹੀ ਜਿਹੜੇ ਨੌਜਵਾਨ ਨੇ ਕਸ਼ਮੀਰ ਦੇ ਉਹ ਚੁੱਕ ਕੇ ਤੇ ਇੰਡੀਅਨ ਸਿਕਿਉਰਿਟੀ ਫੋਰਸਿਸ ਨੇ ਉਹ ਮਾਰਤੇ ਆ। ਜਿਵੇਂ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਇੰਡੀਅਨ ਸਿਕਿਉਰਿਟੀ ਫੋਰਸਿਸ ਨੇ ਖਪਾਤੇ ਸੀ। ਤੇ ਹੁਣ ਜਿਹੜਾ ਇਹ ਨਵਾਂ ਮਾਮਲਾ ਇਹਦੇ ਵਿੱਚ ਜਿਹੜੀ ਇਹ ਵੀ ਦੇਖਣ ਚ ਆਇਆ ਕਿ ਜਿਹੜੀਆਂ ਕਸ਼ਮੀਰ ਦੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਪ੍ਰੋਟੈਸਟ ਵੀ ਕੀਤੇ ਆ ਤੇ ਜਿਹੜੇ PDP ਦੇ ਮਹਿਬੂਬਾ ਮੁਫਤੀ ਨੇ ਉਹ ਇਸ ਪਿੰਡ ਦੇ ਵਿੱਚ ਆ ਰਹੇ ਸੀ, ਪਰ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਤੇ ਕਸ਼ਮੀਰ ਇਸ ਟਾਈਮ ਸਿੱਧਾ ਇੰਡੀਅਨ ਸਰਕਾਰ ਦੇ ਓਕੂਪੇਸ਼ਨ ਦੇ ਵਿੱਚ ਤਾਂ ਹੈਗਾ ਹੀ ਆ, ਪਰ ਉੱਥੇ ਕੋਈ ਲੋਕਲ ਗਵਰਨਮੈਂਟ ਵੀ ਨਹੀਂ ਹੈਗੀ ਤੇ ਸਿੱਧਾ ਗਵਰਨਰ ਰਾਜ ਆ ਲਗਾਤਾਰ ਚੱਲ ਰਿਹਾ ਉੱਥੇ। ਜਦੋਂ ਤੋਂ ਆਰਟੀਕਲ ਜਿਹੜਾ ਕਸ਼ਮੀਰ ਦੀ ਵੱਧ ਅਧਿਕਾਰਾਂ ਦਾ ਸੀ ਉਹ ਖਤਮ ਕੀਤਾ ਗਿਆ ਜੀ। ਤੇ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਜਿਹੜੇ ਪਰਿਵਾਰ ਨੇ ਉਹ ਹੁਣ ਜਸਟਿਸ ਦੀ ਮੰਗ ਕਰ ਰਹੇ ਆ। ਪਰ ਜਸਟਿਸ ਬਾਰੇ ਮਤਲਬ ਇੱਕ ਛੋਟੀ ਜਿਹੀ ਉਦਾਹਰਨ ਆ
ਵੀ 2020 ਦੀ ਗੱਲ ਆ ਸ਼ਾਇਦ, ਉਹਦੇ ਵਿੱਚ ਉੱਥੇ ਇਸੇ ਤਰੀਕੇ ਦੇ ਨਾਲ ਜਿਹੜੇ ਕੁਝ ਹੈਗੇ ਸੀ ਨੌਜਵਾਨ, ਉਹਨਾਂ ਨੂੰ ਕਤਲ ਕਰਤਾ ਸੀ ਆਰਮੀ ਵਾਲਿਆਂ ਨੇ ਜੀ। ਤੇ ਉਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਹੋਈ ਸੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਇੱਕ ਹਾਇਰ ਅਫੀਸ਼ੀਅਲ ਆ ਉਹ ਦੋਸ਼ੀ ਵੀ ਪਾਇਆ ਗਿਆ ਸੀ, ਉਹਨੂੰ ਲਾਈਫ ਇੰਪ੍ਰੀਜ਼ਨਮੈਂਟ ਤੱਕ ਹੋਈ ਸੀ। ਪਰ ਪਿਛਲੇ ਸਾਲ ਹੀ ਜਿਹੜੀ ਇੰਡੀਅਨ ਸਿਸਟਮ ਨੇ ਉਹਦੀ ਜਿਹੜੀ ਲਾਈਫ ਇੰਪ੍ਰੀਜ਼ਨਮੈਂਟ ਸੀ ਉਹਨੂੰ ਖਤਮ ਕਰਤਾ ਤੇ ਉਹਨੂੰ ਬਰੀ ਕਰਤਾ। ਤੇ ਉਹ ਮਤਲਬ ਇਸ ਤਰ੍ਹਾਂ ਦੀ ਜਿਹੜੀ ਇੰਪਿਊਨਿਟੀ ਆ ਉੱਥੇ ਮਤਲਬ ਇੰਡੀਅਨ ਸਿਕਿਉਰਿਟੀ ਫੋਰਸਿਸ ਨੂੰ ਦਿੱਤੀ ਹੋਈ ਆ, ਲੋਕਾਂ ਨੂੰ ਕੁੱਟਣ ਦੀ, ਮਾਰਨ ਦੀ। ਤੇ ਇਹ ਜਿਹੜਾ ਸਿਸਟਮ ਆ ਕਸ਼ਮੀਰ ਦੇ ਵਿੱਚ ਲਗਾਤਾਰ ਚੱਲ ਰਿਹਾ ਤੇ ਜਿਹੜੀ ਇਹ ਹੁਣ ਨਵੀਂ ਘਟਨਾ ਆਈ ਆ, ਇਹ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਗੁੱਸਾ ਆ, ਕਿਉਂਕਿ ਕਿਹਾ ਜਾ ਰਿਹਾ ਕਿ ਜਿਹੜੀ ਉਹ ਵੀਡੀਓ ਆ ਜਦੋਂ ਉਹਨਾਂ ਦੇ ਪ੍ਰਾਈਵੇਟ ਪਾਰਟਸ ਦੇ ਵਿੱਚ ਚਿੱਲੀ ਪਾਊਡਰ ਪਾ ਰਹੇ ਆ ਆਰਮੀ ਵਾਲੇ, ਤਾਂ ਉਹਦੀ ਇੱਕ ਵੀਡੀਓ ਵੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ, ਜਿਹਦੇ ਨਾਲ ਲੋਕਾਂ 'ਚ ਹੋਰ ਗੁੱਸਾ ਜਿਹੜਾ ਵਧਿਆ ਆ। ਪਰ ਇੰਡੀਅਨ ਸਟੇਟ ਦਾ ਉਹੀ ਜਿਹੜਾ ਇੱਕ ਕੰਮ ਕਰਨ ਦਾ ਤਰੀਕਾ ਹੈ ਕਿ ਹੁਣ ਇੰਟਰਨੈਟ ਜਿਹੜਾ ਆ ਬੰਦ ਕਰਤਾ ਹੈ ਉੱਥੇ, ਤਾਂ ਕਿ ਜਿਹੜੇ ਲੋਕਾਂ ਤੱਕ ਜਿਹੜੀ ਆ ਜਾਣਕਾਰੀ ਉਹ ਨਾ ਪਹੁੰਚੇ ਜਾਂ ਲੋਕਾਂ ਤੱਕ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਨਾ ਵਧੇ। ਤੇ ਹੁਣ ਇੰਟਰਨੈਟ ਬੰਦ ਕਰਤਾ ਹੈ ਤੇ ਉਹ ਸਾਰੇ ਇਸ ਗੱਲ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਆ ਵੱਡੇ ਪੱਧਰ ਤੇ ਪ੍ਰਕਾਸ਼ਿਤ ਹੋ ਚੁੱਕੀ ਹੈ। ਜੀ ਸੁਖਵਿੰਦਰ ਸਿੰਘ ਜੀ, ਇੱਥੇ ਥੋੜਾ ਜਿਹਾ ਸਮਝਣ ਵਾਲੀ ਗੱਲ ਵੀ ਹੈ, ਜਿਵੇਂ ਤੁਸੀਂ ਜਸਟਿਸ ਦੀ ਗੱਲ ਕੀਤੀ ਹੈ ਕਿ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਜਿੱਥੇ ਵੀ ਅਫਸਪਾ ਲੱਗਦਾ ਉੱਥੇ ਆਮ ਹੈਗੀਆਂ ਨੇ, ਜਾਂ ਫੌਜ ਵੱਲੋਂ, ਭਾਰਤੀ ਫੌਜ ਵੱਲੋਂ ਇਸ ਕਿਸਮ ਦੀਆਂ ਵਧੀਕੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ। ਤੇ ਜਦੋਂ ਉਹ ਕੇਸ ਬਾਹਰ ਆ ਜਾਵੇ, ਗੱਲ ਫੈਲ ਜਾਵੇ, ਕੋਈ ਉਹਦਾ ਸਬੂਤ ਲੱਭ ਪਵੇ ਤੇ ਉਸ ਕੇਸ ਨੂੰ ਫਿਰ ਰਫਾ ਦਫਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ, ਜਿਹੜੀ ਕਿ ਇਸ ਮਾਮਲੇ ਦੇ ਵਿੱਚ ਹੁਣ ਮੀਡੀਆ ਦੇ ਵਿੱਚ ਜੋ ਖਬਰਾਂ ਆਈਆਂ ਨੇ ਉਹ ਚੀਜ਼ ਨਜ਼ਰ ਆ ਰਹੀ ਹੈ। ਤੇ ਅਕਾਊਂਟੇਬਿਲਿਟੀ ਠਹਿਰਾਈ ਵੀ ਜਾਵੇ, ਤੁਸੀਂ ਆਲਰੇਡੀ ਐਗਜ਼ਾਮਪਲ ਦੇ ਕੇ ਦੱਸਿਆ ਕਿ ਫਿਰ ਉਸ ਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਜਾਂ ਉਹਨੂੰ ਕੁਝ ਸਾਲਾਂ ਬਾਅਦ, ਕੁਝ ਸਮੇਂ ਬਾਅਦ ਉਸ ਗੱਲ ਨੂੰ ਸਾਰੀ ਨੂੰ ਰਿਵਰਸ ਕਰ ਦਿੱਤਾ ਜਾਂਦਾ ਆ। ਸੋ ਇੱਥੇ ਮਤਲਬ ਕਸ਼ਮੀਰ ਦੀ ਸਿਚੁਏਸ਼ਨ ਇੱਕ ਯੂਨੀਕ ਕਿਸਮ ਦੀ ਸਿਚੁਏਸ਼ਨ ਬਣ ਜਾਂਦੀ ਹੈ। ਸਾਡੇ ਲਈ ਵੀ ਮਤਲਬ ਉਹ ਦੇਖਣ ਦੀ ਜਾਂ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਭਾਰਤ ਦੇ ਸਿਸਟਮ ਦੇ ਵਿਦਨ ਰਹਿੰਦਿਆਂ ਹੋਇਆਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਇੱਥੋਂ ਜਸਟਿਸ ਲੱਭ ਸਕਦਾ, ਜਸਟਿਸ ਮਿਲ ਸਕਦਾ, ਤੇ ਉਹ ਅਸੀਂ ਆਸ ਕਿਸ ਕਿਸਮ ਦੀ ਰੱਖਦੇ ਹਾਂ ਤੇ ਕਿੰਨਾ ਕੋਲੋਂ ਰੱਖਦੇ ਹਾਂ, ਕਿੰਨਾ ਇੰਸਟੀਚਿਊਟਸ ਕੋਲੋਂ ਰੱਖਦੇ ਹਾਂ। ਗੱਲ CBI ਦੀ ਹੁੰਦੀ ਸੀ ਕਿ CBI ਇੱਕ ਅਦਾਰਾ, ਜੇ ਉਹਦੇ ਕੋਲੋਂ ਜਾਂਚ ਕਰਾਈ ਜਾਵੇ ਤੇ ਸੱਚ ਸਾਹਮਣੇ ਆ ਜਾਊਗਾ। ਅਦਾਲਤਾਂ ਤੱਕ ਜਾਣ ਦੀ ਜਾਂ ਸੁਪਰੀਮ ਕੋਰਟ ਤੱਕ ਦੀ ਗੱਲ ਹੁੰਦੀ ਹੈ। ਸੋ ਹੁਣ ਮਤਲਬ ਕਸ਼ਮੀਰ ਦੇ ਸਾਰੇ ਇਸ਼ੂ ਦੇ ਉੱਤੇ, ਧਾਰਾ 370 ਨੂੰ ਹਟਾਉਣ ਦੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਆ ਉਹਦੇ ਤੇ ਹੀ ਮਤਲਬ ਸਿੱਧਾ ਜਿਹੜਾ ਕੁਐਸਚਨ ਮਾਰਕ ਹੈ ਉਹ ਲੱਗ ਰਿਹਾ। ਸੋ ਇਸ ਸਾਰੇ ਸਿਸਟਮ ਨੂੰ ਸਮਝਦਿਆਂ ਹੋਇਆਂ ਕੀ ਸਮਝਿਆ ਜਾਵੇ ਵੀ ਜਿਹੜੀ ਜਸਟਿਸ ਦੀ ਗੱਲ ਹੈ ਉਹ ਭਾਰਤ ਦੇ ਸਿਸਟਮ ਦੇ ਵਿੱਚ ਹੋ ਹੀ ਨਹੀਂ ਸਕਦੀ, ਕੀਤੀ ਹੀ ਨਹੀਂ ਜਾ ਸਕਦੀ। ਜੇ ਤੁਸੀਂ ਕਰਦੇ ਵੀ ਹੋ ਮਤਲਬ ਤੁਸੀਂ ਇਹ ਸਮਝਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਵੀ ਤੁਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਜੇ ਤੁਹਾਨੂੰ ਇਹ ਗੱਲਾਂ ਨਜ਼ਰ ਨਹੀਂ ਆ ਰਹੀਆਂ। ਬਿਲਕੁਲ ਅਮਰਵੀਰ ਸਿੰਘ ਜੀ, ਇਹ ਦੇਖੋ, ਇਹ ਤਾਂ ਹੁਣ 1947 ਤੋਂ ਬਾਅਦ ਹੁਣ ਤੱਕ ਫੈਕਚੁਅਲੀ ਪ੍ਰੂਵ ਹੋ ਚੁੱਕਿਆ ਵੀ ਇੰਡੀਆ ਜਿਹੜਾ ਆ ਉਹਦੇ ਵਿੱਚ ਜਿਹੜਾ ਕਾਨੂੰਨ ਆ ਉਹ ਵੱਖੋ-ਵੱਖ ਤਰੀਕੇ ਦਾ ਵੱਖੋ-ਵੱਖ ਲੋਕਾਂ ਤੇ ਲਾਗੂ ਹੁੰਦਾ ਆ। ਇੱਕ ਲੋਕ ਉਹ ਨੇ, ਜੇ ਆਪਾਂ ਕਹੀਏ ਵੀ ਜਿਹੜੇ ਹਿੰਦੂ ਨੇ ਜੀ, ਕਿਉਂਕਿ ਇੰਡੀਆ ਪੂਰੀ ਤਰ੍ਹਾਂ ਦੇ ਨਾਲ ਐਜ਼ ਅ ਹਿੰਦੂ ਸਟੇਟ ਬਿਹੇਵ ਕਰ ਰਿਹਾ ਹੈ, ਤੇ ਉਹਨਾਂ ਦੇ ਲਈ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਵਿੱਚ ਜੱਜ ਜਦੋਂ ਫੈਸਲਾ ਕਰਦੇ ਆ ਜਾਂ ਇੱਥੋਂ ਦੀ ਇਨਵੈਸਟੀਗੇਸ਼ਨ ਏਜੰਸੀਜ਼ ਜਾਂਚ ਕਰਦੀਆਂ ਆ, ਤਾਂ ਉਹਨੂੰ ਆਧਾਰ ਬਣਾ ਕੇ ਕੀਤੀ ਜਾਂਦੀ ਆ ਕਿ ਫਿਰ ਇੱਕ ਫੇਅਰ ਟ੍ਰਾਇਲ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਤਾਂ ਉਹਨਾਂ ਮਾਮਲਿਆਂ ਦੇ ਵਿੱਚ ਕਿਤੇ ਹੁੰਦਾ ਕਿ ਚਲੋ ਕੋਈ ਵੱਧ ਰਸੂਖਦਾਰ ਆ, ਤਾਂ ਕਿਉਂਕਿ ਭੁੱਖਮਰੀ ਦੇ ਸ਼ਿਕਾਰ ਲੋਕ ਨੇ, ਉੱਥੋਂ ਦੀ ਅਫਸਰਸ਼ਾਹੀ ਸਾਰੇ ਲੋਕ, ਤੇ ਉਹ ਪੈਸਾ ਵੀ ਜਿਹੜਾ ਆ ਉਹ ਖਾਂਦੇ ਨੇ, ਕਰਪਸ਼ਨ ਮਤਲਬ ਅੱਤ ਦਰਜੇ ਦੀ ਆ। ਤਾਂ ਉਸ ਮਾਮਲੇ ਦੇ ਵਿੱਚ ਪਰ ਜੇ ਕਰਪਸ਼ਨ ਨੂੰ ਪਾਸੇ ਰੱਖਿਆ ਜਾਵੇ ਤਾਂ ਇਹ ਹੁੰਦਾ ਕਿ ਚਲੋ ਜੇ ਬੰਦਾ ਹਿੰਦੂ ਹੀ ਆ ਫਿਰ ਉਹ ਫੇਅਰ ਟ੍ਰਾਇਲ ਦੀ ਗੱਲ ਹੁੰਦੀ ਆ, ਹਨਾ। ਤੇ ਜੇ ਉਹਦੇ ਵਿੱਚ ਫਿਰ ਇੱਕ ਬਣ ਗਈ ਆ ਜਾਂਦੀ ਆ ਵੀ ਜੇ ਹਿੰਦੂ ਦੇ ਵਿੱਚ ਉਹ ਕੋਈ ਨੀਵੀਂ ਜਾਤ ਦਾ ਆ, ਫਿਰ ਉਹਦੇ ਵਿੱਚ ਡੋਮੀਨੈਂਸ ਉੱਥੇ ਅਪਰ ਕਾਸਟ ਹਿੰਦੂ ਦੀ ਆ, ਤੇ ਉਹ ਉੱਥੋਂ ਮਤਲਬ ਜਿਹੜਾ ਆ ਇੱਕ ਦੂਜੇ ਨਜ਼ਰ ਦੇ ਨਾਲ ਜਿਹੜਾ ਬੰਦਾ ਆ, ਜਿਹੜੀ ਇੱਕ ਧਿਰ ਆ, ਉਹਨੂੰ ਦੇਖਣਾ ਸ਼ੁਰੂ ਕਰ ਦਿੱਤਾ ਜਾਂਦਾ ਆ। ਫਿਰ ਜੇ ਉਹ ਬੰਦਾ ਮਾਈਨੋਰਿਟੀ ਤੋਂ ਆ ਫਿਰ ਉਹਨੂੰ ਬਿਲਕੁਲ ਇੱਕ ਅਲੱਗ ਨਜ਼ਰ ਨਾਲ ਦੇਖਦਾ ਹੈ ਸਿਸਟਮ, ਤੇ ਉਹ ਇਨਵੈਸਟੀਗੇਸ਼ਨ ਜਿਹੜੀ ਆ ਉਹਦੇ ਵਿੱਚ ਫੇਅਰ ਟ੍ਰਾਇਲ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ। ਤੇ
ਤੇ ਉਹ ਤੋਂ ਬਾਅਦ ਆ ਜਾਂਦਾ ਵੀ ਜੇ ਉਹ ਮਾਈਨੋਰਿਟੀ ਵੀ ਆ ਜਾਂ ਕੋਈ ਇੱਕ ਡਿਫਰੈਂਟ ਐਥਨਿਕ ਆਈਡੈਂਟੀਟੀ ਦਾ ਆ ਤੇ ਉਹ ਆਪਣੇ ਲੋਕਾਂ ਦੇ ਪੋਲੀਟੀਕਲ ਰਾਈਟਸ ਲਈ ਲੜ ਰਿਹਾ ਆ, ਫਿਰ ਤਾਂ ਉਹਨੂੰ ਮਤਲਬ ਐਜ਼ ਅ ਸਿਟੀਜ਼ਨ ਟਰੀਟ ਹੀ ਨਹੀਂ ਕਰਦਾ ਇੰਡੀਅਨ ਸਿਸਟਮ। ਫਿਰ ਉਹਨੂੰ ਇੰਡੀਅਨ ਸਿਸਟਮ ਜਿਹੜਾ ਆ ਉਹ ਇੱਕ ਬਾਗੀ ਵਾਂਗ ਹੀ ਟਰੀਟ ਕਰਦਾ ਜਾਂ ਆਪਣੇ ਦੁਸ਼ਮਣ ਵਾਂਗ ਹੀ ਟਰੀਟ ਕਰਦਾ ਆ। ਤੇ ਉਹ ਦੁਸ਼ਮਣ ਵਾਂਗ ਟਰੀਟ ਕਰਦੇ ਆ ਵੀ ਉਹ ਮਤਲਬ ਜਿਹੜੇ ਕੋਈ ਦੁਸ਼ਮਣ ਜਾਂ ਅਸੀਂ ਕਹੀਏ ਵੀ ਬਾਗੀ ਨੂੰ ਟਰੀਟ ਕਰਨ ਦੇ ਵੀ ਕੁਝ ਅਸੂਲ ਹੁੰਦੇ ਆ, ਤੇ ਇਹ ਬੇਅਸੂਲੀ ਸਟੇਟ ਆ, ਇਹਨਾਂ ਦਾ ਫਿਰ ਕੋਈ ਅਸੂਲ ਨਹੀਂ। ਤਾਂ ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਉਦਾਹਰਨ ਦਿੱਤੀ ਆ ਵੀ ਉਹ ਕਸ਼ਮੀਰ ਦੀ ਇੱਕ ਉਦਾਹਰਨ ਆ, ਤਾਂ ਪੰਜਾਬ ਦੇ ਵਿੱਚ ਤਾਂ ਅਸੀਂ ਦੇਖ ਰਹੇ ਆ ਵੀ ਸਾਡੇ ਬੰਦੀ ਸਿੰਘ ਜਿਹੜੇ ਆ 28 ਸਾਲਾਂ ਤੋਂ ਜੇਲ੍ਹਾਂ 'ਚ, ਤੇ ਜਿਨ੍ਹਾਂ ਨੇ ਕਿਸ਼ੋਰੀ ਲਾਲ ਵਰਗੇ ਜਿਹੜੇ ਕਸਾਈ ਸੀ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਤੇ ਉਹ ਕੁਝ ਸਾਲਾਂ ਦੇ ਬਾਅਦ ਉਹਨਾਂ ਨੂੰ ਜਿਹੜੀ ਉਮਰ ਕੈਦਾਂ ਨੇ ਉਹਨਾਂ ਦੀਆਂ ਤੇ ਉਹ ਬਰੀ ਵੀ ਹੋ ਗਏ, ਉਹ ਆਪਣੀਆਂ ਮਾਫੀਆਂ ਲੈ ਕੇ ਜੀ, ਜਾਂ ਕਹੀਏ ਅਸੀਂ ਮਾਫੀ ਮੰਗੀ ਵੀ ਨਾ, ਵੈਸੇ ਹੀ ਬਸ ਮਤਲਬ ਉਹਨਾਂ ਨੂੰ ਕਹਿਤਾ ਤੁਹਾਡੀ ਸੈਂਟੈਂਸ ਪੂਰੀ ਹੋ ਗਈ। ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਜਿਹੜਾ ਆ ਕਈਆਂ ਦੇ ਵਿੱਚ ਤਾਂ ਮਤਲਬ ਅੱਜ ਤੱਕ ਚਾਰਜ ਸ਼ੀਟਾਂ ਵੀ ਜਿਹੜੀਆਂ ਆ ਉਹ ਫਾਈਲ ਨਹੀਂ ਹੁੰਦੀਆਂ ਲੰਮਾ ਸਮਾਂ, ਤੇ ਉਹ ਸਾਰੇ ਸਾਡੇ ਬੰਦੀ ਸਿੰਘ ਜੇਲ੍ਹਾਂ 'ਚ ਨੇ। ਤੇ ਕਸ਼ਮੀਰ ਵਾਲੇ ਮਾਮਲੇ 'ਚ ਹੁਣ ਮੈਂ ਤੁਹਾਨੂੰ ਉਦਾਹਰਨ ਜਿਹੜੀ ਦਿੱਤੀ ਆ ਵੀ ਆਹ ਤਾਂ ਨਵਾਂ ਕੇਸ ਆ, ਜਿਹੜਾ 2020 ਵਾਲਾ ਕੇਸ ਸੀ ਜਿਹਦੇ ਵਿੱਚ 3 ਨੌਜਵਾਨ ਰਜੌਰੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਉਹ ਮਾਰੇ ਸੀ, ਤੇ ਉਹਨਾਂ ਨੂੰ ਐਲਾਨ ਕੀਤਾ ਸੀ ਜੀ ਇਹ ਖਾੜਕੂ ਨੇ, ਮਿਲੀਟੈਂਟ ਨੇ ਜੀ। ਤੇ ਉਹ ਤੋਂ ਬਾਅਦ ਗੱਲ ਸਾਹਮਣੇ ਆਈ ਵੀ ਉਹ ਤਾਂ ਵਿਚਾਰੇ ਗੁੱਜਰ ਸੀ ਉੱਥੋਂ ਦੇ ਰਜੌਰੀ ਦੇ, ਤੇ ਜਿਹੜੇ ਲੱਕੜ ਵੱਢਣ ਨੌਰਥ ਕਸ਼ਮੀਰ ਵੱਲ ਨੂੰ ਜਾ ਰਹੇ ਸੀ, ਤੇ ਉਹ ਜੰਗਲ ਦੇ ਵਿੱਚ ਰਸਤੇ ਦੇ ਵਿੱਚ ਜਾਂਦੇ ਜਿਹੜੇ ਆਰਮੀ ਵਾਲਿਆਂ ਨੇ ਮਾਰਤੇ। ਵੀ ਮੁਕਾਬਲਾ ਕਿਸੇ ਹੋਰ ਨਾਲ ਹੋਇਆ, ਬੰਦੇ ਮਤਲਬ ਇਹਨਾਂ ਦੇ ਮੁਕਾਬਲੇ ਦੇ ਵਿੱਚ ਖਾੜਕੂਆਂ ਨੇ ਮਾਰੇ ਹੁੰਦੇ ਆ, ਤੇ ਖਾੜਕੂ ਇਹਨਾਂ ਦੇ ਹੱਥ ਨਹੀਂ ਆਉਂਦੇ, ਤੇ ਇਹ ਆਮ ਜਿਹੜੇ ਨੌਜਵਾਨ ਆ ਉਹਨਾਂ ਦੇ ਉੱਤੇ ਫਿਰ ਬੰਦਾ ਹੁੰਦਾ ਵੀ ਉਹ ਮਤਲਬ ਇਹ ਸ਼ੋਅ ਕਰਨਾ ਹੀ ਦੇਖੋ ਅਸੀਂ ਮਾਰੇ ਆ ਹਨਾ ਬੰਦੇ ਜੀ। ਤੇ ਉਹਦੇ ਵਿੱਚ ਉਹ 3 ਨੌਜਵਾਨ ਮਾਰੇ, ਤੇ ਉਹ ਤੋਂ ਬਾਅਦ ਜਿਹੜੀ ਸਾਰੀ ਇਨਵੈਸਟੀਗੇਸ਼ਨ ਹੋਈ, ਜਦੋਂ ਮੀਡੀਆ ਦੇ ਵਿੱਚ ਆ ਗਿਆ ਕਿ ਉਹ ਆਮ ਨੌਜਵਾਨ ਸੀ, ਸਾਰੇ ਫੈਕਟ ਆ ਗਏ ਸਾਹਮਣੇ, ਫਿਰ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਪਈ। ਤੇ ਇਨਵੈਸਟੀਗੇਸ਼ਨ ਕਰਦੇ ਆ ਉਹ ਸਾਹਮਣੇ ਆਇਆ ਵੀ ਜਿਹੜਾ ਜ਼ਿੰਮੇਵਾਰ ਅਫਸਰ ਸੀ ਉਹਨੂੰ ਮੈਂ ਮਤਲਬ ਤੁਹਾਨੂੰ ਦੱਸਦਾ ਵੀ ਉਮਰ ਕੈਦ ਦੀ ਸਜ਼ਾ ਹੋਈ, ਲਾਈਫ ਇੰਪ੍ਰਿਜ਼ਨਮੈਂਟ ਹੋਈ। ਤੇ ਉਹ ਤੋਂ ਬਾਅਦ ਜਿਹੜਾ ਮਿਲਟਰੀ ਟ੍ਰਿਬਿਊਨਲ ਹੁੰਦਾ ਆ, ਤੇ ਉਹਨਾਂ ਉਹਦੀ ਜਿਹੜੀ ਆਫੀਸਰ ਦੀ ਸੈਂਟੈਂਸ ਆ, ਕਿਉਂਕਿ ਜਿਹੜਾ ਆਫੀਸਰ ਆ ਇਹਨਾਂ ਦਾ ਇੰਡੀਅਨ ਆਰਮੀ ਦਾ, ਉਹਨੂੰ ਆਮ ਕੋਰਟ ਦੇ ਵਿੱਚ ਨਹੀਂ ਟ੍ਰਾਇਲ ਕਰਦੇ ਆ, ਉਹਦਾ ਮਿਲਟਰੀ ਕੋਰਟ ਦੇ ਵਿੱਚ ਹੀ ਹੁੰਦਾ। ਜਿਹੜਾ ਮਿਲਟਰੀ ਟ੍ਰਿਬਿਊਨਲ ਆ ਬਾਅਦ ਚ ਉਹਨਾਂ ਨੇ ਉਹਦਾ ਸਸਪੈਂਡ ਕਰਤੀ ਹੈ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ, ਮੈਨੂੰ ਲੱਗਦਾ ਸਾਲ ਬਾਅਦ ਲਗਭਗ। ਤੇ ਉਹ ਮਤਲਬ ਬੰਦਾ ਹੁਣ ਠੀਕ ਆ, ਮਤਲਬ ਮੌਜਾਂ ਕਰਦਾ ਹੈ ਬਾਹਰ। ਤੇ ਜੇ ਹੁਣ ਤੁਸੀਂ ਇਹੀ ਗੱਲ ਕਰੋ ਵੀ ਇੱਥੇ ਪ੍ਰੋਫੈਸਰ ਭੁੱਲਰ ਵਾਲਾ ਮਾਮਲਾ ਸੀ ਹਨਾ, ਵੀ ਉਹਦੇ ਵਿੱਚ ਇਹ ਪ੍ਰੂਫ ਵੀ ਨਾ ਸੀ ਹੋ ਰਿਹਾ ਵੀ ਪ੍ਰੋਫੈਸਰ ਭੁੱਲਰ ਦੋਸ਼ੀ ਆ, ਤਾਂ ਵੀ ਜਿਹੜਾ ਆ ਸਿਰਫ ਇਹ ਗੱਲ ਦੇ ਉੱਤੇ ਫਾਂਸੀ ਦੀਆਂ ਸਜ਼ਾਵਾਂ, ਇੱਥੇ ਚਾਹੇ ਅਫਜ਼ਲ ਗੁਰੂ ਵਾਲਾ ਮਾਮਲਾ ਸੀ ਵੀ ਜੀ ਜਿਹੜੀਆਂ ਦੇਸ਼ ਦੀਆਂ ਭਾਵਨਾਵਾਂ ਆ ਉਹਨਾਂ ਨੂੰ ਮੁੱਖ ਰੱਖਦੇ ਜਿਹੜਾ ਆ ਵੀ ਤੁਸੀਂ ਮਾਈਨੋਰਟੀ ਦੇ ਬੰਦਿਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਦੇ ਦਿੰਦੇ ਹੋ। ਤੇ ਜਿਹੜੀ ਜਸਟਿਸ ਦੀ ਗੱਲ ਆ ਉਹ ਮਤਲਬ ਕਲੀਅਰ ਆ ਵੀ ਇੱਥੇ ਕਈ ਤਰ੍ਹਾਂ ਦਾ ਜਿਹੜਾ ਆ ਜਸਟਿਸ ਸਿਸਟਮ ਆ, ਉਹ ਵੱਖੋ ਵੱਖ ਕੈਟਾਗਰੀਜ਼ ਦੇ ਲੋਕਾਂ ਵਾਸਤੇ ਵੱਖੋ ਵੱਖਰਾ, ਕੋਈ ਇੱਕ ਕਾਨੂੰਨ ਨਹੀਂ ਆ ਉਸ ਮੁਲਕ ਦੇ ਵਿੱਚ। ਤੇ ਜਿਹੜਾ ਕੋਈ ਆਪਣੇ ਪੋਲੀਟੀਕਲ ਰਾਈਟਸ ਦੇ ਲਈ ਕੋਈ ਵੱਖਰੀ ਆਈਡੈਂਟੀਟੀ ਰੱਖਣ ਵਾਲਾ ਜਿਹੜਾ ਬੰਦਾ ਆ, ਜਦੋਂ ਲੜਦਾ ਜਾਂ ਕੋਈ ਧਿਰ ਲੜਦੀ ਆ, ਤਾਂ ਉਹ ਕਲੀਅਰ ਕੱਟ ਆ ਵੀ ਇੰਡੀਅਨ ਸਿਰਫ ਪੋਲੀਟੀਕਲ ਸਿਸਟਮ ਨਹੀਂ ਬਲਕਿ ਸਮੇਤ ਜੁਡੀਸ਼ੀਅਲ ਸਿਸਟਮ, ਸਾਰਾ ਇਨਵੈਸਟੀਗੇਸ਼ਨ ਸਿਸਟਮ, ਸਾਰੇ ਉਹਨੂੰ ਆਪਣਾ ਸਿਟੀਜ਼ਨ ਨਹੀਂ ਮੰਨਦੇ, ਫਿਰ ਉਹਨੂੰ ਆਪਣਾ ਦੁਸ਼ਮਣ ਮੰਨ ਕੇ ਉਹਦੇ ਤੇ ਕਾਰਵਾਈ ਕਰਦੇ ਆ ਜੀ। ਬਿਲਕੁਲ ਇਹ ਗੱਲ ਸਮਝਣ ਵਾਲੀ ਹੈ। ਤੇ ਥੋੜਾ ਜਿਹਾ ਗੱਲ ਹੁਣ ਜਿਹੜਾ ਮੋਦੀ ਸਰਕਾਰ ਦਾ ਨੈਰੇਟਿਵ ਹੈ ਉਹਦੀ ਵੀ ਕਰੀਏ, ਕਿਉਂਕਿ 2014 ਦੇ ਵਿੱਚ ਜਦੋਂ ਮੋਦੀ ਸਰਕਾਰ ਆਉਂਦੀ ਹੈ, ਸੱਤਾ ਸੰਭਾਲਦੀ ਹੈ ਭਾਰਤ ਦੀ, ਇਹਨਾਂ ਨੇ ਉਦੋਂ ਤੋਂ ਲੈ ਕੇ ਕੁਝ ਅਹਿਮ ਜਿਹੜੇ ਫੈਸਲੇ ਨੇ ਉਹ ਲਏ ਨੇ, ਜੋ ਇਹਨਾਂ ਨੇ ਇਹ ਕਹਿ ਲਿਆ ਜਾਵੇ ਵੀ ਜਿਹੜਾ ਸਾਰਾ ਸਟੇਟ ਦਾ ਸਟਰਕਚਰ ਹੈ ਉਹਨੂੰ ਹਿੰਦੂਤਵੀ ਪੁੱਠ ਚਾੜਨ ਦੇ ਲਈ ਉਹ ਕੀਤਾ ਆ। ਤਾਂ ਉਹਦੇ ਵਿੱਚ ਧਾਰਾ 370 ਹਟਾ ਕੇ ਉਹਨੂੰ ਕੰਪਲੀਟਲੀ ਮੇਨ ਸਟ੍ਰੀਮ ਇੰਡੀਆ ਦਾ ਪਾਰਟ ਬਣਾਉਣਾ, ਸਟੇਟਹੁੱਡ ਜੰਮੂ ਕਸ਼ਮੀਰ ਦੀ ਖਤਮ ਕਰਕੇ 2 ਹਿੱਸਿਆਂ ਦੇ ਵਿੱਚ ਵੰਡ ਕੇ ਯੂਨੀਅਨ ਟੈਰੀਟਰੀਜ਼ ਬਣਾ ਕੇ ਉਹ ਸਾਰਾ ਪਾਰਟ ਉਹਦੇ ਵਿੱਚ ਆਉਂਦਾ ਆ। ਤੇ ਇਹਦੇ ਜਵਾਬ ਦੇ ਵਿੱਚ ਜਾਂ ਇਹਦੇ ਡਿਫੈਂਸ ਦੇ ਵਿੱਚ ਸਟੇਟ ਦਾ ਜਿਹੜਾ ਨੈਰੇਟਿਵ ਹੈ ਮੋਦੀ ਸਰਕਾਰ ਦਾ, ਉਹ ਹਮੇਸ਼ਾ ਇਹ ਰਿਹਾ ਕਿ ਜੀ ਅਸੀਂ ਇਸ ਪਾਰਟ ਨੂੰ ਜਿਹੜਾ ਕਿ ਵੱਖਰਾ ਰੱਖਿਆ ਗਿਆ ਸੀ ਜੰਮੂ ਕਸ਼ਮੀਰ ਨੂੰ, ਉਹਨੂੰ ਅਸੀਂ ਭਾਰਤ ਦਾ ਹਿੱਸਾ ਬਣਾ ਲਿਆ ਆ, ਇਹਦੇ ਨਾਲ ਅਸੀਂ ਟੈਰਰਿਜ਼ਮ ਤੇ ਵੀ ਕੰਟਰੋਲ ਹੋਊਗਾ। ਇਹ ਸਟੇਟ ਦਾ ਨੈਰੇਟਿਵ ਹੈ। ਉਹ ਟੈਰਰਿਜ਼ਮ ਦੀ ਗੱਲ ਕਰਦੇ ਆ ਜਾਂ ਵਾਧੂ ਜਿਹੜੀਆਂ ਉੱਥੇ ਵਧੀਕੀਆਂ ਹੁੰਦੀਆਂ ਨੇ ਉਹਨਾਂ ਦੀ ਗੱਲ ਕਰਦੇ ਆ, ਜਦ ਕਿ ਜਿਹੜਾ ਡਾਟਾ ਹੈਗਾ ਹੁਣ ਧਾਰਾ 370 ਖਤਮ ਕੀਤਿਆਂ ਨੂੰ ਕਿੰਨੇ ਸਾਲ ਹੋ ਗਏ ਆ,
ਅੱਜ ਤੱਕ ਉੱਥੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਦੀ ਗੱਲ ਜਿਹੜੀ ਹੈ ਉਹ ਸਾਡੇ ਤੱਕ ਸਾਹਮਣੇ ਨਹੀਂ ਪਹੁੰਚੀ ਹੈਗੀ। ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਕੁਝ ਹੋਰ ਦੱਸਦੀ ਹੈ। ਜਿਸ ਇਲਾਕੇ ਦੇ ਵਿੱਚ ਪੁੰਛ ਡਿਸਟ੍ਰਿਕਟ ਦੇ ਵਿੱਚ ਜਿਸ ਦੀ ਘਟਨਾ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿੱਥੇ 3 ਆਮ ਸਿਵਿਲੀਅਨ ਜਿਹੜੇ ਨੇ ਉਹ ਫੌਜ ਵੱਲੋਂ ਮਾਰ ਦਿੱਤੇ ਗਏ ਆ, ਇਸੇ ਡਿਸਟ੍ਰਿਕਟ ਦੇ ਵਿੱਚ ਪਿਛਲੇ ਸਾਲ 1.5 ਸਾਲ ਦੇ ਵਿੱਚ ਤਕਰੀਬਨ 34-35 ਜਿਹੜੇ ਆਰਮਡ ਫੋਰਸਿਸ ਪਰਸਨਲ ਹੈਗੇ ਆ ਉਹਨਾਂ ਦੀ ਮੌਤ ਦਰਜ ਕੀਤੀ ਗਈ ਹੈ ਇੱਕ ਡਿਸਟ੍ਰਿਕਟ ਦੇ ਵਿੱਚ। ਮਤਲਬ ਜਿਹੜੀ ਪ੍ਰਚਾਰ ਸਟੇਟ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ, ਜਿਹੜਾ ਇੱਕ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ, ਉਹ ਗਰਾਊਂਡ ਦੇ ਉੱਤੇ ਨਜ਼ਰ ਨਹੀਂ ਆ ਰਿਹਾ। ਫਿਰ ਕਸ਼ਮੀਰੀ ਪੰਡਤਾਂ ਦੀ ਗੱਲ ਹੋਵੇ ਵੀ ਅਸੀਂ ਕਸ਼ਮੀਰੀ ਪੰਡਤਾਂ ਨੂੰ ਵਾਪਸ ਲਿਜਾ ਕੇ ਉੱਥੇ ਵਸਾਉਣਾ ਆ, ਉਹ ਵੀ ਮਤਲਬ ਕਿਸ ਕਿਸਮ ਦੀ ਲਾਈਫ ਉਹਨਾਂ ਨੂੰ ਕਿਵੇਂ ਇੱਕ ਸਿਕਿਉਰਿਟੀ ਦਸਤੇ ਦੇ ਜਾਂ ਇੱਕ ਸਿਕਿਉਰਿਟੀ ਦੇ ਜਿਹੜਾ ਇੱਕ ਪੈਰੀਮੀਟਰ ਹੁੰਦਾ ਉਹਦੇ ਵਿੱਚ ਉਹਨਾਂ ਦੀ ਥਾਂ ਹੈਗੀ ਹੈ, ਤੇ ਕਈ ਉਹ ਘੁਲ ਮਿਲ ਪਾ ਰਹੇ ਨੇ ਜਾਂ ਰੀਅਲੀ ਉੱਥੇ ਵਸ ਰਹੇ ਨੇ, ਜਾਂ ਉਹ ਸਿਰਫ ਇੱਕ ਮਹਿਜ਼ ਜਿਹਨੂੰ ਕਹਿੰਦੇ ਆ ਵੀ ਦਿਖਾਵੇ ਦੇ ਲਈ ਕੀਤਾ ਜਾ ਰਿਹਾ ਕਿ ਅਸੀਂ ਇਸ ਕਿਸਮ ਦਾ ਕਰ ਰਹੇ ਹਾਂ ਇਹ ਪਾਰਟ, ਤੇ ਇਹਦੇ ਨਾਲ ਇਹ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਸਿਚੁਏਸ਼ਨ ਹੈ ਉਹ ਕੰਪਲੀਟਲੀ ਨਾਰਮਲ ਹੋ ਰਹੀ ਹੈ ਤੇ ਹੋ ਜਾਵੇਗੀ ਆਉਣ ਵਾਲੇ ਸਮੇਂ ਦੇ ਵਿੱਚ। ਦੇਖੋ ਅਮਰਵੀਰ ਸਿੰਘ ਜੀ, ਜੰਮੂ ਕਸ਼ਮੀਰ ਦੁਨੀਆ ਦਾ ਉਹ ਖਿੱਤਾ ਆ ਜਿਹਨੂੰ ਅਸੀਂ ਕਹੀਏ ਵੀ ਜਿੱਥੇ ਸਭ ਤੋਂ ਵੱਧ ਕੰਸੋਲੀਡੇਸ਼ਨ ਆ ਕਿਸੇ ਵੀ ਮਤਲਬ ਆਰਮੀ ਦੀ ਕਿਸੇ ਇੱਕ ਖਿੱਤੇ ਦੇ ਵਿੱਚ ਦੇਖਣਾ ਹੋਵੇ ਤਾਂ ਉੱਥੇ ਮਤਲਬ ਇੰਡੀਆ ਜਦੋਂ ਤੋਂ ਉੱਥੇ ਇੰਡੀਆ ਦੀ ਓਕੂਪੇਸ਼ਨ ਹੋਈ ਆ ਤਾਂ ਲਗਾਤਾਰ ਆਰਮੀ ਦੇ ਨਾਲ ਫੋਰਸਫੁਲੀ ਕਸ਼ਮੀਰ ਨੂੰ ਆਪਣੇ ਨਾਲ ਜੋੜ ਕੇ ਰੱਖ ਰਿਹਾ ਹੈ। ਤੇ ਜਿਹੜੀ ਆਰਟੀਕਲ 370 ਦੀ ਐਬਰੋਗੇਸ਼ਨ ਹੋਈ ਆ ਉਹ ਤੋਂ ਬਾਅਦ ਇੰਡੀਆ ਨੇ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਮਤਲਬ ਕੁਛ ਇੱਦਾਂ ਦੇ ਸੈਪਰੇਟਿਸਟ ਤੱਤ ਹੈਗੇ ਸੀ ਅਸੀਂ ਉਹਨਾਂ ਨੂੰ ਕੰਟਰੋਲ ਕਰ ਲਿਆ ਤੇ ਹੁਣ ਜਿਹੜੀ ਉੱਥੇ ਜ਼ਿੰਦਗੀ ਆ ਆਮ ਹੋ ਰਹੀ ਆ। ਉਹਦੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮਤਲਬ ਐਤਕੀ ਸਮਰਸ ਦੇ ਵਿੱਚ ਇੰਡੀਆ ਨੇ ਇਹ ਵੀ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਬਹੁਤ ਜ਼ਿਆਦਾ ਟੂਰਿਜ਼ਮ ਜਿਹੜਾ ਹੈ ਉੱਥੇ ਖੁੱਲ ਗਿਆ ਹੈ ਜਾਂ ਇਹ ਹੋਇਆ ਉਹ ਹੋਇਆ। ਤਾਂ ਜਿਹੜੀ ਗਰਾਊਂਡ ਸਿਚੁਏਸ਼ਨ ਆ ਉਹ ਇਹ ਹੈ ਕਿ ਤੁਸੀਂ ਜਿਵੇਂ ਗੱਲ ਕੀਤੀ ਕਿ ਰਜੌਰੀ ਵਾਲਾ ਉਹ ਇਲਾਕਾ, ਰਜੌਰੀ ਪੁੰਛ ਦਾ ਜਿਹੜਾ ਜੰਮੂ ਵਾਲਾ ਇਲਾਕਾ ਆ ਜਿੱਥੇ ਪਹਿਲਾਂ ਘੱਟ ਮਤਲਬ ਜਿਹੜੀ ਆ ਮਿਲੀਟੈਂਟ ਐਕਟੀਵਿਟੀ ਹੁੰਦੀ ਸੀ, ਉੱਥੇ ਵੀ ਮਿਲੀਟੈਂਟ ਐਕਟੀਵਿਟੀ ਵੱਧ ਗਈ ਆ। ਤੇ ਕਸ਼ਮੀਰ ਦੇ ਵਿੱਚ ਲਗਾਤਾਰ ਜਿਹੜੇ ਮੁਕਾਬਲੇ ਆ ਉਹ ਦੇਖਣ ਨੂੰ ਮਿਲਦਾ ਕਿ ਲਗਾਤਾਰ ਭਾਰਤੀ ਜਿਹੜੀਆਂ ਫੋਰਸਿਸ ਨੇ ਤੇ ਕਸ਼ਮੀਰੀ ਜਿਹੜੇ ਨੌਜਵਾਨ ਨੇ ਉਹਨਾਂ ਦੇ ਮੁਕਾਬਲੇ ਲਗਾਤਾਰ ਵੱਧ ਰਹੇ ਆ। ਹਾਂ ਇੰਨਾ ਜ਼ਰੂਰ ਆ ਵੀ ਆਰਟੀਕਲ 370 ਦੀ ਐਬਰੋਗੇਸ਼ਨ ਤੋਂ ਬਾਅਦ ਜਿਹੜੀ ਇੱਕ ਓਵਰਗਰਾਊਂਡ ਪੋਲਿਟਿਕਸ ਸੀ ਕਸ਼ਮੀਰ ਦੇ ਆਪਣੇ ਰਾਈਟਸ ਦੀ ਤਾਂ ਉਹਨੂੰ ਜ਼ਰੂਰ ਇੰਡੀਆ ਨੇ ਖਤਮ ਕਰਤਾ ਆ ਜੀ। ਮਤਲਬ ਉਹਦੇ ਵਿੱਚ ਜਿਹੜੀ ਉੱਥੇ PDP ਹੋਵੇ ਜਾਂ ਨੈਸ਼ਨਲ ਕਾਨਫਰੰਸ ਹੋਵੇ, ਜਿਹੜੀਆਂ ਪਾਰਟੀਆਂ ਨੇ ਉਹਨਾਂ ਦੀ ਸਪੇਸ ਖਤਮ ਕਰਤੀ। ਤੇ ਮਤਲਬ ਜਿਹੜੀ ਇੱਕ ਥੋੜੀ ਜਿਹੀ ਸਪੇਸ ਕਸ਼ਮੀਰੀਆਂ ਨੂੰ ਮਿਲੀ ਵੀ ਹੋਈ ਸੀ ਵੀ ਜਿਹਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਚਲੋ ਸਾਡੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਰਾਹੀਂ ਕੁਛ ਆਪਣੇ ਜਿਹੜੇ ਲੋਕਲ ਲੈਵਲ ਦੇ ਕੰਮ ਹੁੰਦੇ ਆ ਜਾਂ ਇੱਕ ਛੋਟੇ ਲੈਵਲ ਦੀ ਫਰੀडम ਹੁੰਦੀ ਆ ਉਹ ਐਕਸਰਸਾਈਜ਼ ਕਰਨ ਦੀ ਗੱਲ ਹੁੰਦੀ ਆ ਵੀ ਆਰਟੀਕਲ 370 ਤੋੜ ਕੇ ਤਾਂ ਉਹ ਵੀ ਖਤਮ ਕਰਤੀ ਜੀ। ਤੇ ਜਿਹੜੀ ਆਰਮਡ ਮੂਵਮੈਂਟ ਹੈ ਉਹ ਤਾਂ ਲਗਾਤਾਰ ਤੁਸੀਂ ਇਹ ਰਿਪੋਰਟ ਦਾ ਜ਼ਿਕਰ ਕੀਤਾ ਉਹ ਤਾਂ ਲਗਾਤਾਰ ਸਾਹਮਣੇ ਆ ਕਿ ਉਹ ਤਾਂ ਹੋ ਰਹੇ ਆ ਮੁਕਾਬਲੇ। ਤੇ ਜਿਹੜਾ ਤਸ਼ੱਦਦ ਆ ਜਿਵੇਂ ਅਸੀਂ ਕੇਸ ਦੀ ਗੱਲ ਕੀਤੀ ਹੈ 3 ਮੁੰਡੇ ਮਾਰਨ ਦੀ, ਜਿਹੜੇ 5-6 ਹੋਰ ਮੁੰਡਿਆਂ ਦੇ ਉੱਤੇ ਤਸ਼ੱਦਦ ਹੋਇਆ, ਉਹ ਤਾਂ ਉਵੇਂ ਹੀ ਚੱਲ ਰਿਹਾ ਜੀ। ਸਿਰਫ ਬਦਲਿਆ ਕੀ ਆ ਕਿ ਇੰਡੀਆ ਨੇ ਜਿਹੜੀ ਉੱਥੇ ਜਿਹੜਾ ਕਸ਼ਮੀਰੀਆਂ ਦਾ ਆਪਣਾ ਇੱਕ ਵਿਦਿਨ ਦਾ ਇੰਡੀਅਨ ਪੋਲੀਟੀਕਲ ਸਟਰਕਚਰ ਕਸ਼ਮੀਰ ਦਾ ਪੋਲੀਟੀਕਲ ਸੈਟਅਪ ਹੈਗਾ ਸੀ ਉਹਨੂੰ ਖਤਮ ਕਰਤਾ ਵੀ PDP ਤੇ ਨੈਸ਼ਨਲ ਕਾਨਫਰੰਸ ਵਰਗੀਆਂ ਪਾਰਟੀਆਂ ਦੀ ਵੀ ਸਪੇਸ ਨਹੀਂ ਬਚੀ। ਹੁਣ ਇਹ ਆ ਵੀ ਇੰਡੀਆ ਦਾ ਜਿਹੜਾ ਇਹ ਐਕਟ ਆ ਇਹ ਦੁਨੀਆ ਨੂੰ ਇਹ ਤਾਂ ਦਿਖਾ ਸਕਦਾ, ਇੱਕ ਝੂਠਾ ਨੈਰੇਟਿਵ ਸਿਰਜ ਸਕਦਾ ਵੀ ਉੱਥੇ ਸਾਰਾ ਕੁਛ ਸ਼ਾਂਤ ਆ, ਆਮ ਆ। ਪਰ ਉਹ ਆਮ ਸ਼ਾਂਤ ਕਿਉਂ ਆ ਵੀ ਹੁਣ ਜਿਹੜੀ ਓਵਰਗਰਾਊਂਡ ਪੋਲੀਟੀਕਲ ਮੁਜ਼ਾਹਰੇ ਹੁੰਦੇ ਸੀ ਉਹ ਖਤਮ ਹੋ ਗਏ ਜੀ। ਮਤਲਬ ਇਹ ਗੱਲ ਬੜੀ ਸਮਝਣ ਵਾਲੀ ਆ ਵੀ ਲੋਕ ਜਿਹੜੀਆਂ ਸਟ੍ਰਾਈਕਸ ਕਰਦੇ ਸੀ ਜਾਂ ਪੱਥਰਬਾਜ਼ੀ ਹੁੰਦੀ ਸੀ ਨਾ, ਓਵਰਗਰਾਊਂਡ ਪੋਲੀਟੀਕਲ ਐਕਟੀਵਿਟੀ ਸੀ। ਉਹਦੇ ਪੱਥਰਬਾਜ਼ੀ ਤਾਂ ਆਮ ਅਸੀਂ ਦੇਖਦੇ ਹਾਂ ਵੀ ਜਦੋਂ ਧਰਨੇ ਮੁਜ਼ਾਹਰੇ ਇੱਥੇ ਟੀਚਰਸ ਦੇ ਹੁੰਦੇ ਆ ਜਾਂ ਉਹ ਹੁੰਦੇ ਆ ਉਹਨਾਂ 'ਚ ਵੀ ਹੋ ਜਾਂਦੀ ਆ, ਤਾਂ ਉਹ ਕੋਈ ਮਿਲੀਟੈਂਟ ਐਕਟੀਵਿਟੀ ਨਹੀਂ ਹੈਗੀ। ਤਾਂ ਉਹ ਜਿਹੜੀ ਹੁੰਦੀ ਸੀ ਧਾਰਾ 370 ਖਤਮ ਕਰਨ ਤੋਂ ਬਾਅਦ ਉਹ ਬਿਲਕੁਲ ਖਤਮ ਹੋ ਗਈ। ਤਾਂ ਹੁਣ ਉੱਥੋਂ ਦੀ ਜਿਹੜੀ ਪੋਲੀਟੀਕਲ ਮੂਵਮੈਂਟ ਆ, ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਰਿਜ਼ੈਂਟਮੈਂਟ ਦੀ ਆ, ਜਿਹੜੀ ਇੰਡੀਆ ਦੇ ਜ਼ੁਲਮਾਂ ਦੇ ਖਿਲਾਫ ਜਿਹੜੀ ਪੋਲੀਟੀਕਲ ਮੂਵਮੈਂਟ ਆ ਉੱਥੋਂ ਦੀ ਉਹਦੀ ਜਿਹੜੀ ਐਕਟੀਵਿਟੀ ਦਾ ਸਰੂਪ ਆ ਉਹ ਸਿਰਫ ਹੁਣ ਮਿਲੀਟੈਂਟ ਰਹਿ ਗਿਆ ਜੀ, ਜਿਹਦੇ ਨਾਲ ਜਿਹੜੀ ਮਿਲੀਟੈਂਸੀ ਆ ਉਹ ਮਜ਼ਬੂਤ ਹੋਈ ਆ।
ਇਹ ਹੋ ਸਕਦਾ ਵੀ ਉਹ ਹਜੇ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਨਾ ਆ ਰਹੀ ਹੋਵੇ, ਪਰ ਲੋਕਾਂ ਦੇ ਲਈ ਜਦੋਂ ਤੁਸੀਂ ਬਾਕੀ ਸਾਰੇ ਹੋਰ ਰਾਹ ਬੰਦ ਕਰਤੇ ਆ ਆਪਣਾ ਗੁੱਸਾ ਕੱਢਣ ਦੇ, ਤਾਂ ਹੁਣ ਲੋਕਾਂ ਦੇ ਕੋਲ ਜਿਹੜੇ ਉੱਥੋਂ ਦਾ ਨੌਜਵਾਨ ਆ ਉਹਨੂੰ ਫਿਰ ਇੱਕੋ ਰਾਹ ਰਹਿ ਗਿਆ ਵੀ ਹਥਿਆਰ ਚੁੱਕਣ ਦਾ ਹੀ। ਤੇ ਇਹ ਗੱਲ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਪੁੰਛ ਵਾਲਾ ਜਿਹੜਾ ਇੱਧਰ ਵਾਲਾ ਇਲਾਕਾ ਸੀ, ਮਤਲਬ ਕਿਉਂਕਿ ਇੱਕ ਰਿਪੋਰਟ ਛਪੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਿਹਦਾ ਟਾਈਟਲ ਆ ਕਿ ਵਾਈ ਟੈਰਰਿਸਟ ਐਕਟੀਵਿਟੀ ਹੈਜ਼ ਸ਼ਿਫਟਡ ਫਰੋਮ ਕਸ਼ਮੀਰ ਟੂ ਪੁੰਛ ਰਾਜੌਰੀ। ਤਾਂ ਉਹਦੇ ਵਿੱਚ ਉਹ ਐਨਾਲਿਸਿਸ ਕਰਦੇ ਆ, ਇਹ ਗੱਲ ਕਹਿੰਦੇ ਆ ਕਿ ਜਿਹੜਾ ਕਸ਼ਮੀਰ ਆ, ਕਿਉਂਕਿ ਉੱਥੇ ਲਗਾਤਾਰ ਮਿਲੀਟੈਂਟ ਐਕਟੀਵਿਟੀ ਹੁੰਦੀ ਸੀ ਤੇ ਇੰਡੀਆ ਦੀ ਜਿਹੜੀ ਕਾਊਂਟਰ ਇੰਟੈਲੀਜੈਂਸ ਆ ਜਾਂ ਕਾਊਂਟਰ ਟੈਰਰਿਜ਼ਮ ਦਾ ਜਿੰਨਾ ਬੜਾ ਸਟਰਕਚਰ ਆ ਉਹ ਸਾਰਾ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਅੰਦਰ ਤੱਕ ਐਸਟੈਬਲਿਸ਼ ਕਰ ਲਿਆ ਹੋਇਆ। ਤਾਂ ਉਹਦੀ ਥਾਂ ਦੇ ਉੱਤੇ ਜਿਹੜੀ ਹੁਣ ਮਿਲੀਟੈਂਟ ਐਕਟੀਵਿਟੀ ਆ ਉਹ ਮਤਲਬ ਉਹ ਤਾਂ ਇੱਕ ਪਾਣੀ ਦੇ ਵਹਾਅ ਵਾਂਗ ਹੁੰਦੀ ਆ ਤੇ ਉਹ ਮੂਵ ਹੋ ਗਈ ਆ ਪੁੰਛ ਰਾਜੌਰੀ ਵੱਲ, ਪਰ ਇਹ ਆ ਵੀ ਉਹ ਖਤਮ ਨਹੀਂ ਹੋਈ ਬਲਕਿ ਉਹ ਸਟਰੋਂਗ ਹੋਈ ਆ। ਤਾਂ ਇੰਡੀਆ ਦਾ ਇੱਕ ਸਟੇਟ ਦੇ ਰੂਪ ਦੇ ਵਿੱਚ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਧਾਰਾ 370 ਤੋੜਨਾ ਇਹਨਾਂ ਕਸ਼ਮੀਰ ਦੀ ਮੂਵਮੈਂਟ ਨੂੰ ਖਤਮ ਨਹੀਂ ਕੀਤਾ, ਬਲਕਿ ਇੰਡੀਆ ਦਾ ਪੋਲੀਟੀਕਲ ਫੇਲੀਅਰ ਆ ਇਹ, ਜਿਹਦੇ ਕਿ ਜਿਹੜੇ ਰੈਪਰਕਸ਼ਨਸ ਨੇ ਜਾਂ ਜਿਹੜੇ ਇਫੈਕਟਸ ਨੇ ਉਹ ਸਾਨੂੰ, ਜਿੱਦਾਂ ਜਿਹੜੀ ਗੱਲ ਹੁਣ ਅੱਜ ਐਸ ਜੈਸ਼ੰਕਰ ਦੀ ਦਾ ਅਸੀਂ ਜ਼ਿਕਰ ਕੀਤਾ, ਰੀਜਨਲ ਕਨਫਲਿਕਟਸ ਦੀ ਜਿਹੜੀ ਉਹ ਗੱਲ ਕਰ ਰਿਹਾ, ਤਾਂ ਇਹ ਹਜੇ ਅਗਲੇ ਸਾਲਾਂ ਦੇ ਵਿੱਚ ਜਿਹੜੀਆਂ ਵਿਰਲਾਂ ਬਣ ਰਹੀਆਂ ਆ ਸਾਰੀ ਜੀਓਪੋਲਿਟਿਕਸ ਦੇ ਵਿੱਚ ਇਸ ਖਿੱਤੇ ਦੇ ਵਿੱਚ, ਤਾਂ ਉਹਦੇ ਵਿੱਚ ਅਗਲੇ ਸਾਲਾਂ 'ਚ ਦੇਖਣ ਨੂੰ ਇਹਦੇ ਖਤਰਨਾਕ ਨਤੀਜੇ ਦੇਖਣ ਨੂੰ ਮਿਲ ਸਕਦੇ ਆ। ਨਹੀਂ ਬਿਲਕੁਲ, ਚਲੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਇਹ ਗੱਲ ਜਾਂਦੀ ਕਿੱਧਰ ਨੂੰ ਹੈ। ਸੋ ਅੱਜ ਇੱਥੇ ਅਸੀਂ ਇਸ ਸੈਗਮੈਂਟ ਦੇ ਵਿੱਚ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਵਿਊਅਰਸ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਮੁੜ ਵਿਚਾਰਾਂ ਦੀ ਸਾਂਝ ਪਾਵਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। VOTING ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0300। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅੱਜ ਦੇ ਲਾਸਟ ਸੈਗਮੈਂਟ ਦੇ ਵਿੱਚ ਸੁਖਵਿੰਦਰ ਸਿੰਘ ਜੀ ਗੱਲ ਕਰੀਏ ਅਸੀਂ ਫਰਾਂਸ ਦੇ ਵਿੱਚ ਇੱਕ ਜਹਾਜ਼ ਦੀ ਖਬਰ ਆਈ ਹੈ ਸਾਹਮਣੇ ਕਿ ਉਸ ਜਹਾਜ਼ ਦੇ ਵਿੱਚ 300 ਤੋਂ ਵੱਧ ਜਿਹੜੇ ਇੰਡੀਅਨ ਪੈਸੇਂਜਰਸ ਨੇ ਉਹਦੇ ਵਿੱਚ ਮੌਜੂਦ ਸੀ। ਕਈ ਦਿਨ ਉਹ ਫਰਾਂਸ ਦੇ ਵਿੱਚ ਉਸ ਜਹਾਜ਼ ਨੂੰ ਜਿਹੜਾ ਆ ਉਹ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਹਨੂੰ ਉੱਥੇ ਰੱਖਿਆ ਗਿਆ ਤੇ ਸ਼ੱਕ ਫਰਾਂਸ ਦੀਆਂ ਅਥਾਰਟੀਜ਼ ਨੂੰ ਇਹ ਸੀ ਕਿ ਜਿਹੜੀ ਹਿਊਮਨ ਟ੍ਰੈਫਿਕਿੰਗ ਹੈ ਉਹ ਕੀਤੀ ਜਾ ਰਹੀ ਹੈ। ਹਿਊਮਨ ਟ੍ਰੈਫਿਕਿੰਗ ਦੇ ਸ਼ੱਕ ਦੇ ਆਧਾਰ ਦੇ ਉੱਤੇ ਉਹਦੇ ਤੇ ਜਾਂਚ ਕੀਤੀ ਗਈ ਹੈ ਤੇ ਅੱਜ ਜਿਹੜਾ ਉਹ ਜਹਾਜ਼ ਹੈ ਉਹ ਫਰਾਂਸ ਤੋਂ ਉਹਨੂੰ ਭਾਰਤ ਜਿਹੜਾ ਉਹ ਤੋਰ ਦਿੱਤਾ ਗਿਆ ਆ ਤੇ ਉਹਦੇ ਵਿੱਚ 2 ਬੰਦਿਆਂ ਨੂੰ ਡਿਟੇਨ ਕਰਨ ਦੀ ਵੀ ਖਬਰ ਜਿਹੜੀ ਆ ਉਹ ਸਾਹਮਣੇ ਆਈ ਹੈ। ਪਹਿਲਾਂ ਤਾਂ ਇਹ ਦੇਖੀਏ ਵੀ ਇਹ ਐਗਜ਼ੈਕਟਲੀ ਹੈ ਕੀ ਹੋਇਆ ਕੀ ਹੈ, ਕਿਸ ਕਿਸਮ ਦਾ ਜਿਹੜਾ ਇਹ 에ਅਰਬਸ ਜਿਹੜਾ ਜਿਹਦਾ ਨੰਬਰ ਵੀ ਆਉਂਦਾ ਆ ਸਾਹਮਣੇ 340, ਇਹਨੂੰ ਜਿਹੜਾ ਉੱਥੇ ਡਿਟੇਨ ਕਿਉਂ ਕੀਤਾ ਗਿਆ, ਹਿਊਮਨ ਟ੍ਰੈਫਿਕਿੰਗ ਦਾ ਇਹ ਸਾਰਾ ਮਾਮਲਾ ਕੀ ਹੈ। ਬਿਲਕੁਲ ਬਲਵੀਰ ਸਿੰਘ ਜੀ, ਇਹ ਜਿਹੜੀ ਖਬਰ ਆ ਚਰਚਾ ਦਾ ਵਿਸ਼ਾ ਬਣੀ ਰਹੀ ਆ ਸਾਰੇ ਦੁਨੀਆ ਦੇ ਅਖਬਾਰਾਂ ਦੇ ਵਿੱਚ
ਕਿ ਇੱਕ ਜਿਹੜਾ ਚਾਰਟਰ ਪਲੇਨ ਸੀ ਇਹ, ਜਿਹਨੂੰ ਫਰਾਂਸ ਦੇ ਇੱਕ ਹਵਾਈ ਅੱਡੇ ਦੇ ਉੱਤੇ ਰੋਕਿਆ ਗਿਆ ਵੀ ਟਿਪ ਆਫ ਕਹਿੰਦੇ ਆ ਕਿ ਮਿਲੀ ਸੀ ਕਿ ਇਹ ਜਿਹੜਾ ਪਲੇਨ ਆ ਇਹਦੇ ਰਾਹੀਂ ਹਿਊਮਨ ਟ੍ਰੈਫਿਕਿੰਗ ਹੋ ਰਹੀ ਆ ਤੇ ਲੋਕ ਜਿਹੜੇ ਆ ਉਹ ਇੱਕ ਨਿਕਾਰਾਗੁਆ ਜਿਹੜੀ ਕੰਟਰੀ ਆ ਕਿ ਉੱਥੇ ਲਿਜਾਏ ਜਾ ਰਹੇ ਆ। ਤੇ ਇਹਨਾਂ ਜਿਹੜੀ ਫਲਾਈਟ ਆ ਇਹ ਉਡਾਨ ਭਰੀ ਸੀ ਦੁਬਈ ਦੇ 에ਅਰਪੋਰਟ ਤੋਂ। ਤਾਂ ਹੁਣ ਜਿਹੜਾ ਉਹ ਪਲੇਨ ਆ ਉਹ ਦੁਬਾਰਾ ਮੁੰਬਈ ਭੇਜਤਾ ਹੈ, ਨਿਕਾਰਾਗੁਆ ਤਾਂ ਨਹੀਂ ਪਹੁੰਚਿਆ। ਹੁਣ ਫਰਾਂਸ ਤੋਂ ਉਹਨੂੰ ਦੁਬਾਰਾ ਮੁੰਬਈ ਜਿਹੜਾ ਆ ਉਹ ਰਵਾਨਾ ਕਰਤਾ ਤੇ ਇਹਦੇ ਚ 303 ਜਿਹੜੇ ਆ ਯਾਤਰੀ ਸੀ ਜਿਹੜੇ ਕਿ ਭਾਰਤੀ ਸੀ, ਜਿਨ੍ਹਾਂ ਦੇ ਵਿੱਚੋਂ 276 ਯਾਤਰੀ ਆ ਉਹ ਜਹਾਜ਼ ਦੇ ਰਾਹੀਂ ਦੁਬਾਰਾ ਮੁੰਬਈ ਗਏ ਆ। ਪਰ ਜਿਹੜੇ 25 ਯਾਤਰੀ ਆ ਉਹਨਾਂ ਨੇ ਅਸਾਈਲਮ ਦੀ ਰਿਕੁਐਸਟ ਕੀਤੀ ਆ ਫਰਾਂਸ ਦੇ ਵਿੱਚ, ਜਿਹੜਾ ਉੱਥੋਂ ਦਾ ਸਿਸਟਮ ਆ ਉਹਦੇ ਮੁਤਾਬਕ। ਤੇ ਇਹਨਾਂ ਪੈਸੇਂਜਰਸ ਦੇ ਵਿੱਚ ਕਿਹਾ ਜਾ ਰਿਹਾ ਕਿ ਕਈ ਜਿਹੜੇ ਆ ਉਹ ਬੱਚੇ ਵੀ ਸੀ, ਮਤਲਬ ਜਿਨ੍ਹਾਂ ਦੇ ਨਾਲ ਕੋਈ ਹੋਰ ਨਹੀਂ ਸੀ, ਮਤਲਬ ਮਾਈਨਰ ਸੀ, ਅਨਅਕੰਪਨੀਡ ਮਾਈਨਰ ਜਿਹੜਾ ਆ ਸ਼ਬਦ ਵਰਤਿਆ। ਹਾਲਾਂਕਿ ਪੂਰੀ ਹਜੇ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਹੁਣ ਜਿਹੜੀ 2 ਦਿਨਾਂ ਦੀਆਂ ਜਿਹੜੀਆਂ ਖਬਰਾਂ ਨੇ ਜਾਂ ਉੱਥੇ ਜਿਹੜੀ ਇਨਵੈਸਟੀਗੇਸ਼ਨ ਹੋਈ ਆ 에ਅਰਪੋਰਟ ਦੇ ਉੱਤੇ ਸਾਰੀ, ਉਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 2 ਬੰਦਿਆਂ ਨੂੰ ਉਹਨਾਂ ਨੇ ਗਿਲਟੀ ਜਿਹੜਾ ਆ ਮੰਨਿਆ ਆ, ਪਰ ਉਹਨਾਂ ਨੂੰ ਵੀ ਰਿਲੀਜ਼ ਜਿਹੜਾ ਫਰਾਂਸ ਦਾ ਕਾਨੂੰਨ ਆ ਉਹਦੇ ਮੁਤਾਬਕ ਉਹਨਾਂ ਨੂੰ ਹਜੇ ਡਿਟੇਨ ਨਹੀਂ ਕੀਤਾ ਗਿਆ, ਉਹਨਾਂ ਨੂੰ ਰਿਲੀਜ਼ ਕਰਤਾ ਗਿਆ। ਪਰ ਉਹ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਰੇ ਮਾਮਲੇ ਦੀ ਹੋਊਗੀ। ਤਾਂ ਹੁਣ ਜਿਹੜੀ ਮੁੱਖ ਦੀ ਗੱਲ ਆ ਉਹ ਇਹ ਨਿਕਲ ਕੇ ਆ ਰਹੀ ਆ ਕਿ ਫਰਾਂਸ ਨੂੰ ਤਾਂ ਲੱਗਿਆ ਕਿ ਇਹ ਹਿਊਮਨ ਟ੍ਰੈਫਿਕਿੰਗ ਦਾ ਮਾਮਲਾ ਆ, ਪਰ ਇਹ ਹਿਊਮਨ ਟ੍ਰੈਫਿਕਿੰਗ ਦਾ ਮਾਮਲਾ ਨਹੀਂ, ਇਹ ਭਾਰਤ ਤੋਂ ਭੱਜਣ ਦਾ ਮਾਮਲਾ ਆ। ਤੇ ਭਾਰਤ ਤੋਂ ਇਹ ਸਿੱਖ ਤਾਂ ਚਲੋ ਉੱਥੋਂ ਵਿਦੇਸ਼ਾਂ 'ਚ ਆ ਰਹੇ ਆ ਵੀ ਸਿੱਖਾਂ ਦਾ ਕਤਲੇਆਮ ਹੋਇਆ, ਜੈਨੋਸਾਈਡ ਹੋਇਆ, ਪੰਜਾਬ ਦੇ ਰਿਸੋਰਸਿਸ ਲੁੱਟੇ ਜਾ ਰਹੇ ਆ, ਪੰਜਾਬ ਨੂੰ ਇੱਕ ਕਲੋਨੀ ਵਾਂਗ ਟ੍ਰੀਟ ਕੀਤਾ ਜਾ ਰਿਹਾ। ਪਰ ਇਹ ਵੀ ਖਬਰਾਂ ਆ ਰਹੀਆਂ ਕਿ ਜਿਹੜਾ ਇਹ ਜਹਾਜ਼ ਸੀ ਇਹਦੇ 'ਚ ਜਿਹੜੇ ਮੋਸਟਲੀ ਲੋਕ ਸੀ ਉਹ ਗੁਜਰਾਤੀ ਸੀ ਤੇ ਜਿਹੜੇ ਕਿ ਇਲੀਗਲ ਤਰੀਕੇ ਦੇ ਨਾਲ ਕੈਨੇਡਾ ਤੇ US ਵਰਗੇ ਮੁਲਕਾਂ ਦੇ ਵਿੱਚ ਆਉਣ ਦੀ ਇੱਛਾ ਦੇ ਨਾਲ ਇਹ ਏਜੰਟਸ ਦੇ ਰਾਹੀਂ ਨਿਕਾਰਾਗੁਆ ਪਹੁੰਚਾਏ ਜਾਣੇ ਸੀ ਤੇ ਜਿੱਥੋਂ ਫਿਰ ਉਹਨਾਂ ਨੂੰ ਅੱਗੇ ਜਿਹੜਾ ਆ US ਜਾਂ ਜਿਹੜੇ ਹੋਰ ਮੁਲਕਾਂ ਦੇ ਵਿੱਚ ਭੇਜਿਆ ਜਾਣਾ ਸੀ। ਤਾਂ ਇਹ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ, ਮਤਲਬ ਇਲੀਗਲ ਮਾਈਗ੍ਰੇਸ਼ਨ ਆ ਇੰਡੀਆ ਤੋਂ, ਉਹ ਕਿੰਨੇ ਵੱਡੇ ਪੱਧਰ ਤੇ ਹੋ ਰਹੀ ਹੈ, ਉਹਦੀ ਇੱਕ ਐਗਜ਼ਾਮਪਲ ਆ ਵੀ ਜਿੱਥੇ ਇੱਕ ਪਾਸੇ S ਜੈ ਸ਼ੰਕਰ, ਨਰਿੰਦਰ ਮੋਦੀ, ਇਹਨਾਂ ਦੇ ਸਾਰੇ ਤਾਣੇ ਬਾਣੇ ਦਾ ਇਹ ਗੱਲ ਤੇ ਜ਼ੋਰ ਲੱਗਿਆ ਹੈ ਕਿ ਅਸੀਂ ਵਿਸ਼ਵ ਗੁਰੂ ਬਣ ਰਹੇ ਹਾਂ, ਜਾਂ ਇੰਡੀਆ ਦੀ ਜਿਹੜੀ ਇਕੋਨਮੀ ਆ ਉਹ ਬਹੁਤ ਸਟਰੋਂਗ ਹੋ ਰਹੀ ਆ, ਤਾਂ ਉੱਥੇ ਦੂਜੇ ਪਾਸੇ ਜਿਹੜੀ ਸਟੇਟ ਨੂੰ ਇਹ ਇੱਕ ਮਾਡਲ ਸਟੇਟ ਕਹਿੰਦੇ ਆ ਇੰਡੀਆ ਦੀ, ਗੁਜਰਾਤ ਨੂੰ, ਉੱਥੋਂ ਦੇ ਲੋਕ ਆਪਣੇ ਬੱਚਿਆਂ ਦੇ ਸਮੇਤ ਕਿੰਨੇ ਵੱਡੇ ਵੱਡੇ ਰਿਸਕ ਲੈ ਕੇ ਜਿਹੜਾ ਆ ਭਾਰਤ ਨੂੰ ਛੱਡ ਰਹੇ ਆ। ਸਿਰਫ ਉਹੀ ਨਹੀਂ, ਮੈਂ ਤੁਹਾਨੂੰ ਦੱਸਦਾ ਵੀ ਭਾਰਤ ਜਿਹੜਾ ਵਿਸ਼ਵ ਗੁਰੂ ਆ ਉੱਥੇ ਲੋਕ ਜਿਹੜੇ ਆ ਕਿੰਨਾ ਕੁ ਰਹਿਣਾ ਚਾਹੁੰਦੇ ਆ, ਉਹਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਕਿ 2022 ਦੇ ਵਿੱਚ 1,63,370 ਭਾਰਤੀਆਂ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਤੇ ਜਿਹੜੇ ਵੈਸੇ ਉੱਥੋਂ ਮਤਲਬ ਮਾਈਗ੍ਰੇਸ਼ਨ ਕਰ ਰਹੇ ਆ ਉਹ ਸਿੱਧੇ ਤਰੀਕਿਆਂ ਦੇ ਨਾਲ, ਉਹਨਾਂ ਦੀ ਗਿਣਤੀ ਤਾਂ ਲੱਖਾਂ ਦੇ ਵਿੱਚ ਮਤਲਬ ਹੈਗੀ ਆ ਵੀ ਬਹੁਤ ਜ਼ਿਆਦਾ ਆ। ਤੇ ਉਹਦਾ ਕਾਰਨ ਕੀ ਆ ਕਿ ਭਾਰਤ ਭਾਵੇਂ ਦੁਨੀਆ ਨੂੰ ਇਹ ਗੱਲ ਕਹੀ ਜਾਵੇ ਕਿ ਅਸੀਂ ਵਿਸ਼ਵ ਗੁਰੂ ਬਣ ਰਹੇ ਹਾਂ, ਪਰ ਅੱਜ ਤੱਕ ਭਾਰਤ ਦੀ ਜਿਹੜੀ ਨੀਤੀ ਆ 5 year ਪਲਾਨ ਆ, ਉਹਦਾ ਇੱਕ ਮੇਨ ਆਧਾਰ ਹੁੰਦਾ ਕਿ ਅਸੀਂ ਲੋਕਾਂ ਨੂੰ ਟਾਇਲਟਸ ਬਣਾ ਕੇ ਦੇਣੇ। ਵੀ ਜਿਹੜੇ ਮੁਲਕ ਦੇ ਵਿੱਚ ਅੱਜ ਤੁਸੀਂ ਦੇਖੋ ਵੀ ਅੱਜ ਮਤਲਬ ਦੁਨੀਆ ਕਿੱਥੇ ਪਹੁੰਚ ਗਈ ਆ, ਦੁਨੀਆ ਮਤਲਬ ਭਾਰਤ ਵੀ ਕਹਿ ਰਿਹਾ ਜੀ ਅਸੀਂ ਚੰਦ ਤੇ ਜਾਣ ਦੀ ਤਿਆਰੀ ਕਰ ਰਹੇ ਆ, ਪਰ ਉਹ ਇੱਕ ਛੋਟਾ ਜਿਹਾ ਹਿੱਸਾ ਹੀ ਆ ਭਾਰਤ ਦਾ ਜਿਹੜਾ ਕਿ ਸਾਰੇ ਸਰਮਾਏ ਨੂੰ ਆਪਣੇ ਥੱਲੇ ਸਾਂਭੀ ਬੈਠਾ ਆ। ਪਰ ਜਿਹੜੀ ਵੱਡੀ ਪੋਪੂਲੇਸ਼ਨ ਆ ਉਸ ਮੁਲਕ ਦੀ ਉਹ ਬੇਹੱਦ ਮਤਲਬ ਅਨਪੜ੍ਹ, ਤੇ ਦੂਜਾ ਸਿਹਤ ਸਹੂਲਤਾਂ ਤਾਂ ਤੁਸੀਂ ਛੱਡੋ ਵੀ ਉਹਦੇ ਕੋਲ ਟਾਇਲਟਸ ਵੀ ਨਾ ਹੈਗੇ ਯੂਜ਼ ਕਰਨ ਦੇ ਲਈ। ਉਹ ਵੀ ਜਿਹੜੀ ਸਰਕਾਰ ਆ ਵੀ ਉਹ ਮਤਲਬ ਜੇ ਆਪਾਂ US ਦੀ ਜਿਹੜੀ ਇਕੋਨਮੀ ਆ ਜਾਂ ਇੱਥੋਂ ਦਾ ਮੈਂ ਇੱਕ ਹਿਸਾਬ ਲਾਉਂਦਾ ਹੁੰਦਾ ਕਿ ਜਿੰਨਾ ਉੱਥੇ ਮਟੀਰੀਅਲ ਆ, ਜਿਹੜੀਆਂ ਚੀਜ਼ਾਂ ਨੇ, ਜਿਵੇਂ ਫੋਰ ਐਗਜ਼ਾਮਪਲ ਕਾਰ ਆ, ਤਾਂ ਜਿੰਨੀ ਕਾਰ ਦੀ ਕੀਮਤ, ਕਿਸੇ ਕਾਰ ਦੀ ਕੀਮਤ ਇੱਥੇ ਕੈਨੇਡਾ ਜਾਂ US ਦੇ ਵਿੱਚ ਆ ਲਗਭਗ 19 ਕੀਮਤ ਡਾਲਰਸ ਦੇ ਵਿੱਚ ਉੱਥੇ ਬਣਦੀ ਆ। ਪਰ ਉੱਥੇ ਬੰਦੇ ਦੀ ਜਿਹੜੀ ਇਨਕਮ ਆ, ਮਤਲਬ ਜਿਹੜਾ ਬੰਦਾ ਟੈਕਨੀਕਲ ਫੀਲਡ ਦੇ ਵਿੱਚ ਗ੍ਰੈਜੂਏਟ ਵੀ ਆ, ਉਹਦੀ ਮਹਿਜ਼ ਜਿਹੜੀ ਇਨਕਮ ਆ ਉਹ ਮਹੀਨੇ ਦੀ ਐਵਰੇਜ ਮਤਲਬ $300-400 ਆ ਤੇ ਮਤਲਬ ਉਹ ਕੀਮਤ ਹਰ ਚੀਜ਼ ਦੀ ਉੱਥੇ ਉਨੀ ਆ। ਤਾਂ ਮਤਲਬ ਇਸ ਪੱਧਰ ਦਾ ਜਿਹੜਾ ਇੱਕ ਇਕੋਨਮਿਕ ਪਾੜਾ ਆ, ਅਸੀਂ ਇਹਨਾਂ ਮੁਲਕਾਂ ਦੀ ਗੱਲ ਕਰੀਏ ਡਿਵੈਲਪਡ ਕੰਟਰੀਜ਼ ਨੇ, ਤੇ ਦੂਜੇ ਪਾਸੇ ਜਿਹੜਾ ਇੰਡੀਆ ਜਿਹੜਾ ਵਿਸ਼ਵ ਗੁਰੂ ਬਣਨ ਦੀ ਗੱਲ ਕਰਦਾ ਤੇ ਕਹਿ ਰਿਹਾ ਵੀ ਮੈਂ ਹੁਣ ਛੇਤੀ ਡਿਵੈਲਪਡ ਕੰਟਰੀਜ਼ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਜਾਣਾ। ਇਹ ਜ਼ਰੂਰ ਆ ਵੀ ਇੰਨੀ ਵੱਡੀ ਲੇਬਰ ਫੋਰਸ ਆ ਜਿਹੜੀ ਉਹਦੀ ਐਕਸਪਲੋਇਟੇਸ਼ਨ ਕਰਕੇ ਕੁਝ ਲੋਕਾਂ ਨੇ ਰਿਸੋਰਸਿਸ ਜ਼ਰੂਰ ਇਕੱਠੇ ਕੀਤੇ ਆ, ਪੈਸਾ ਇਕੱਠਾ ਕੀਤਾ, ਪਰ ਲੋਕਾਂ ਦੀ ਉੱਥੇ ਜ਼ਿੰਦਗੀ ਜਿਹੜੀ ਆ ਉਹਦਾ ਕੋਈ ਹਾਲ ਨਹੀਂ।
ਜਿਹੜੀ ਫੈਕਟਸ ਦੇ ਵਿੱਚ ਸਾਡੇ ਸਾਹਮਣੇ ਆਉਂਦੀ ਆ। ਜਾਂ ਤਾਂ ਮੈਂ ਤੁਹਾਨੂੰ ਦੱਸਿਆ ਵੀ 2022 ਦੇ ਵਿੱਚ 1,63,370 ਲੋਕਾਂ ਨੇ ਸਿਟੀਜ਼ਨਸ਼ਿਪ ਛੱਡੀ ਆ ਤੇ ਲਗਾਤਾਰ ਜਿਹੜੇ ਲੋਕ ਆ ਉੱਥੋਂ ਮਾਈਗ੍ਰੇਟ ਕਰ ਰਹੇ ਆ। ਤੇ ਗੁਜਰਾਤੀ ਜਿਹੜੇ ਆ, ਜਿਹੜੀ ਮਾਡਲ ਸਟੇਟ ਆ, ਹੁਣ ਉਹ ਸਾਰੇ ਲੋਕਾਂ ਦਾ ਇਹ ਸਾਰੀ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਕਿ ਕਿਵੇਂ ਉਹ ਇਲੀਗਲ ਤਰੀਕੇ ਦੇ ਨਾਲ US ਤੇ ਕੈਨੇਡਾ ਦਾਖਲ ਹੋਣ ਦੇ ਲਈ ਇਹ ਚਾਰਟਰ ਪਲੇਨ ਦੇ ਰਾਹੀਂ ਆ ਰਹੇ ਸੀ, ਪਰ ਉਹ ਰਸਤੇ ਦੇ ਵਿੱਚ ਚਾਰਟਰ ਪਲੇਨ ਰੁਕ ਗਿਆ ਤੇ ਜਿਹਦੇ ਚੱਲਦਿਆਂ ਹੁਣ ਉਹ ਫਿਰ ਵਾਪਸ ਜਿਹੜੇ ਸਾਰੇ ਗੁਜਰਾਤੀ ਆ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਮੁੰਬਈ ਹੁਣ ਭੇਜਤਾ ਗਿਆ ਆ। ਪਰ ਇਹ ਆ ਵੀ ਇੰਡੀਆ ਦੀ ਜਿਹੜੀ ਪੋਲ ਆ, ਇਸ ਤਰ੍ਹਾਂ ਦੀਆਂ ਇਹ ਖਬਰਾਂ ਦੇ ਨਾਲ ਇਹ ਸਾਰੀ ਦੁਨੀਆ ਦੇ ਵਿੱਚ ਖੁੱਲਦੀ ਆ ਵੀ ਜਿਹੜੀ ਵਿਸ਼ਵ ਗੁਰੂ ਵਾਲੀ ਛਵੀ ਆ ਸਾਰੀ, ਉਹਦੀ ਗਰਾਊਂਡ ਰਿਐਲਿਟੀ ਕੀ ਆ, ਵੀ ਜਿੱਥੇ ਲੋਕ ਸਾਫ਼ ਪੀਣ ਵਾਲੇ ਪਾਣੀ ਦੀ ਹਜੇ ਤੱਕ ਤਰਸਦੇ ਆ ਤੇ ਵੀ ਉਹ ਮੁਲਕ ਜਿਹੜਾ ਆ ਉਹ ਦੁਨੀਆ ਦੇ ਵਿੱਚ ਇੱਕ ਵਿਸ਼ਵ ਤਾਕਤ ਬਣਨ ਦੇ ਜਿਹੜੇ ਆ ਦਮਗਜੇ ਮਾਰਦਾ ਆ। ਤੇ ਪਰ ਉੱਥੇ ਜਿਹੜੇ ਲੋਕ ਨੇ ਉਹ ਉੱਥੇ ਰਹਿਣ ਲਈ ਤਿਆਰ ਨਹੀਂ, ਇਕੱਲੇ ਸਿੱਖ ਨਹੀਂ, ਮਤਲਬ ਸਿੱਖ ਤਾਂ ਪੋਲੀਟੀਕਲ ਰੀਜ਼ਨਸ ਕਰਕੇ ਮਾਈਗ੍ਰੇਟ ਹੋ ਰਹੇ ਆ, ਪਰ ਇਕਨੋਮਿਕਲ ਰੀਜ਼ਨਸ ਕਰਕੇ ਵੀ ਜਿਹੜਾ ਇੱਕ ਵੱਡਾ ਹਿੱਸਾ ਆ ਭਾਰਤੀਆਂ ਦਾ ਉਹ ਭਾਰਤ ਦੀ ਨਾਗਰਿਕਤਾ ਛੱਡਣ ਲਈ ਤਿਆਰ ਬੈਠਾ ਆ ਤੇ ਉਹਦੇ ਲਈ ਆਪਣੀ ਜਾਨ ਤੱਕ ਵੀ ਜੋਖਮ ਚ ਪਾ ਰਹੇ ਆ। ਬਿਲਕੁਲ ਜਾਨ ਵੀ ਜੋਖਮ ਦੇ ਵਿੱਚ ਪਾ ਰਹੇ ਆ। ਤੇ ਜਿਹੜੇ ਏਜੰਟ ਹੁੰਦੇ ਆ ਜਿਨ੍ਹਾਂ ਨੂੰ ਵੱਡੀ ਜਿਹੜੀ ਅਮਾਉਂਟ ਹੈ ਉਹ 25-30 ਲੱਖ ਤੋਂ ਲੈ ਕੇ 40-45 ਲੱਖ ਤੱਕ ਅੱਜ ਦੀ ਡੇਟ ਦੇ ਵਿੱਚ ਵੇਰੀ ਕਰ ਰਹੀ ਆ, ਜਿਹੜੇ ਉੱਥੋਂ ਏਜੰਟਾਂ ਨੂੰ ਪੈਸੇ ਦੇ ਕੇ ਇੱਦਾਂ ਜਹਾਜ਼ਾਂ ਦੇ ਵਿੱਚ ਬਹਿ ਕੇ ਜਾਂ ਫਿਰ ਅੱਗੇ ਨਿਕਾਰਾਗੁਆ ਜਾਂ ਸਾਊਥ ਅਮਰੀਕਨ ਜਿਹੜੇ ਕੰਟਰੀਜ਼ ਹੈਗੇ ਆ, ਇਕਵਾਡੋਰ ਤੋਂ ਲੈ ਕੇ ਮੈਕਸੀਕੋ ਤੱਕ, ਉਹਨਾਂ ਦੇ ਵਿੱਚ ਆ ਕੇ ਤੇ ਫਿਰ ਅੱਗੇ ਅਮਰੀਕਾ ਤੇ ਕੈਨੇਡਾ ਨੂੰ ਨਿਕਲਣ ਦੀ ਜਿਹੜੀ ਲਾਈਨ ਹੈ। ਇਹ ਇੰਟਰਸਟਿੰਗ ਫੈਕਟ ਆ ਵੀ ਜਿਹੜਾ ਇਸ ਖਬਰ ਦੇ ਵਿੱਚੋਂ ਸਾਹਮਣੇ ਆਉਂਦਾ ਤੇ ਬਹੁਤ ਜਿਹਦਾ ਘੱਟ ਜ਼ਿਕਰ ਹੁੰਦਾ ਵੀ ਜਿਸ ਸਟੇਟ ਨੂੰ ਮਾਡਲ ਸਟੇਟ ਦੇ ਤੌਰ ਤੇ ਉੱਤੇ ਪ੍ਰਚਾਰਿਆ ਜਾਂਦਾ ਭਾਰਤ ਦੇ ਵਿੱਚ, ਉਸ ਸਟੇਟ ਦੇ ਜਿਹੜੇ ਗੁਜਰਾਤੀ ਨੇ, ਮਤਲਬ ਗੁਜਰਾਤੀਆਂ ਦਾ ਵੱਡੀ ਗਿਣਤੀ ਦੇ ਵਿੱਚ ਇਲੀਗਲ ਤੌਰ ਦੇ ਉੱਤੇ ਸਾਹਮਣੇ ਆਉਣਾ ਜਾਂ ਇਹਨਾਂ ਮੁਲਕਾਂ ਦੇ ਵਿੱਚ ਆਉਣਾ, ਇਹ ਇੱਕ ਮਤਲਬ ਇੱਕ ਇੰਟਰਸਟਿੰਗ ਫੈਕਟ ਆ ਜਿਹੜਾ ਇਹਦੇ ਵਿੱਚੋਂ ਸਾਹਮਣੇ ਆਉਂਦਾ। ਅਦਰਵਾਈਜ਼ ਮਤਲਬ ਪੰਜਾਬੀਆਂ ਦਾ ਤੇ ਪਿਛਲੇ ਸਮੇਂ ਦੇ ਵਿੱਚ ਹਰਿਆਣਾ ਤੋਂ ਬਹੁਤ ਬੰਦੇ ਜਿਹੜੇ ਆ ਉਹ ਮਾਈਗ੍ਰੇਟ ਕੀਤੇ ਆ ਇਹਨਾਂ ਰਸਤਿਆਂ ਦੇ ਰਾਹੀਂ, ਜਿਸ ਦਾ ਇਸ ਖਬਰ ਦੇ ਵਿੱਚ ਵੀ ਜ਼ਿਕਰ ਹੋਇਆ ਜਾਂ ਜਿਹੜਾ ਜਹਾਜ਼ ਫਰਾਂਸ ਦੇ ਵਿੱਚੋਂ ਵਾਪਸ ਭਾਰਤ ਮੋੜਿਆ ਗਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੁਬਾਰਾ ਵੀ ਇਹਨਾਂ ਇਸ਼ੂਜ਼ ਦੇ ਉੱਤੇ ਚਰਚਾ ਕਰਾਂਗੇ ਤੇ ਹੋਰ ਜਿਹੜੀਆਂ ਖਬਰਾਂ ਹੋਣਗੀਆਂ ਉਹਦੇ ਨਾਲ ਅਸੀਂ ਤੁਹਾਡੇ ਜ਼ਰੂਰ ਰੂਬਰੂ ਹੋਵਾਂਗੇ। ਤੇ ਕੱਲ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਮੈਂ ਦੁਬਾਰਾ ਫੇਰ ਦੱਸ ਦਿਆਂ, ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਉਹ ਤੁਹਾਡੇ ਨਾਲ ਹਾਜ਼ਰੀ ਲਵਾਉਣਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਲਈਏ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਸਾਡੇ ਦਰਸ਼ਕਾਂ ਕੋਲੋਂ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।